अस्सलाम वालेकुम सारिਆਂ ਨੂੰ ਸਤਿ ਸ੍ਰੀ ਅਕਾਲ। ਸਾਂਝੀ ਸੱਤ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਅੱਜ ਫਿਰ ਹਾਜ਼ਰ ਹਾਂ ਕੁਝ ਦਿਨਾਂ ਦੇ ਵਕਫੇ ਤੋਂ ਬਾਅਦ। ਇੱਕ ਵਿੱਚ ਮੁਹर्रम ਆ ਗਿਆ ਸੀ, ਮੁਹर्रम ਅਲ-ਹਰਾਮ, ਉਹਦੀ ਵਜ੍ਹਾ ਨਾਲ ਇੱਕ ਵੀਕ ਮਿਸ ਹੋਇਆ। ਉਸ ਤੋਂ ਬਾਅਦ ਇੱਕ ਵੀਕ ਹੋਰ ਮੇਰੀ ਵਜ੍ਹਾ ਨਾਲ ਮਿਸ ਹੋ ਗਿਆ। ਉਹਦੇ ਲਈ ਮਾਜ਼ਰਤ ਚਾਹੁੰਦੇ ਹਾਂ। ਤੁਹਾਡਾ ਪਸੰਦੀਦਾ ਪ੍ਰੋਗਰਾਮ ਸਾਂਝੀ ਸੱਤ ਲੈ ਕੇ ਨਹੀਂ ਹਾਜ਼ਰ ਹੋ ਸਕੀ। ਸੋ ਅੱਜ ਫਿਰ ਇੱਕ ਵਾਰੀ ਜੁੜੇ ਹਾਂ ਤੁਹਾਡੇ ਨਾਲ। ਜਿੰਨੇ ਦੋਸਤ ਵੀ ਸਾਡੇ ਨਾਲ ਇਸ ਵੇਲੇ ਲਾਈਵ जुड़े ने उन्होंने वेलकम देने प्रोग्राम के साझी साथ प्रोग्राम सजाने का मकसद अक्रॉस द बार्डर जिथे भी दुनिया के बैठे ने पंजाबी उन्होंने एक दूजे के जोड़न का, भावें इधर के लोग ने, भावें इंडिया के ने, भावें जिथे भी पूरी दुनिया के बैठे ने, सारे एक प्लेटफॉर्म पर इकट्ठा करके आपसी गलबात जी उन्होंने ख्यालात जोड़े की ने एक दूजे दिलों इकट्ठे करना, उन्होंने गलों इकट्ठे करके सुनना। सो अज फिर एक बार हाजिर हाँ। पुराने टोटके, पुराने इलाज जोड़े देसी इलाज होंगे से पहलों, आप माल डंगर की गल कर लीए या आप अपने इंसानों की गल कर लीए भी पहलों जो हकीम सन या पिंडों के जो टोटके आजमाए जाते सी डंगरां ते अजकल हले भी वरते जाते हैं, तो की सन उन्होंने गलबात आप करनी है। मेरे नाल होणगे सरबजीत सिंह अरोड़ा साहब ते नाल होंदे प्रोफैसर साहब, प्रोफैसर सजाद नईम साहब। सजाद साहब तुहानूं भी वेलकम जनाब अज के प्रोग्राम दे विच। वेलकम सजाद बहुत साहब। शुक्रिया जनाब, बहुत मेहरबानी सजाद साहब पीछे जी जी। आ रही मेरी आवाज? पहलों हाँ जी, आवाज आ रही है? आवाज आ रही मेरी? हाँ जी। मैं वेखना बड़ा सोहना चेहरा तुहाडे पीछे कैमरे च स्क्रीन ते नजर आ रहा। हाँ जी, ए जनाब दो दोस्त ने, ये ਤੁਹਾਡੀ ਸਾਂਝੀ ਸਾਥ ਜਿਹੜੀ ਹੈ ਕ੍ਰੈਡਿਟ ਸਾਰਾ ਉਹਨੂੰ ਜਾਂਦਾ ਹੈ ਤੁਹਾਡੀ ਨਹੀਂ ਸਾਡੀ ਕਿ ਉਹ ਸਾਡੀ ਵੀ ਹੈ ਜੀ। ਪਹਿਲੇ ਤੇ ਜ਼ਾਹਿਰ ਹੈ ਤੁਸੀਂ ਵਸੀਲਾ ਬਣੇ ਹੋ ਸਾਡੇ ਵਾਸਤੇ ਕਿ ਦੋਨਾਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਯਾਰਾਂ ਬੇਲੀਆਂ ਨੇ ਵੀ ਇਕੱਠੇ ਕੀਤਾ। ਨਾ ਸਿਰਫ ਇਹ ਬਲਕਿ ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੇ ਰਹਿਣ ਵਾਲੇ ਸੀ, ਜਿਹੜੇ ਪੰਜਾਬੀ ਜ਼ੁਬਾਨ ਦੇ ਨਾਲ ਜੁੜੇ ਹੋਏ ਸੀ, ਪੰਜਾਬੀ ਬੋਲਣ ਵਾਲੇ ਸੀ ਤੇ ਬੜੀ ਮੁਹੱਬਤ ਦੇ ਨਾਲ ਅੱਛਾ ਉਹਨਾਂ ਨਾਲ ਰਾਬਤਾ ਜਿਸ ਵੇਲੇ ਹੋਣਾ ਤੇ ਬੜੀਆਂ ਮਿੱਠੀਆਂ ਤੇ ਸੋਹਣੀਆਂ ਤੇ ਤੇਤ ਮੁਹੱਬਤ ਵਾਲੀਆਂ ਗੱਲਾਂ ਔਰ ਪਿਆਰ ਦੇ ਨਾਲ ਉਹ ਯਾਦ ਕਰਦੇ ਸੀ ਤੇ ਅੱਜ ਸਾਂਝੀ ਸਾਥ ਨੂੰ ਇਹ ਕ੍ਰੈਡਿਟ ਹੈ ਕਿ ਉਹ ਬੰਦੇ ਜਿਹੜੇ ਤੁਹਾਨੂੰ ਪਹਿਲੇ ਸਕਰੀਨ ਤੇ ਨਜ਼ਰ ਆਉਂਦੇ ਹੁੰਦੇ ਸੀ ਤੇ ਸਕਰੀਨ ਤੇ ਉਹਨਾਂ ਨਾਲ ਗੱਲਬਾਤ ਕਰੀਦੀ ਸੀ ਤੇ ਅੱਜ ਮੇਰੇ ਇੱਕ ਖੱਬੇ ਮੋਢੇ ਤੇ ਬੈਠਾ ਹੈ, ਇੱਕ ਸੱਜੇ ਮੋਢੇ ਤੇ ਬੈਠਾ ਹੈ। सॉरी सज्जे पासे बैठा है और खब्बे पासे बैठे अच्छा, मैं पहले तारक फरमाद सुनिया भी फरिश्ते होंदे एक गुनाह वाला ते एक सवाब वाला फरिश्ता ਤੁਹਾਡੇ ਹੋਏ ਦੱਸੋ ਵੀ ਗੁਨਾਹ ਵਾਲਾ ਕਿਹੜਾ ਤੇ ਸਵਾਬ ਵਾਲਾ ਕਿਹੜਾ। ਬਹਰਾਲ ਜੇ ਤਾਂ ਕੈਮਰੇ ਦੇ ਹਿਸਾਬ ਨਾਲ ਦੇਖੀਏ ਤੇ ਡਾਕਟਰ ਸਾਹਿਬ ਜਿਹੜੇ ਨੇ ਉਹ ਮੇਰੇ ਖੱਬੇ ਪਾਸੇ ਬੈਠੇ ਨੇ ਔਰ ਤਾਰਕ ਭਾਈ ਜਿਹੜੇ ਨੇ ਉਹ ਸੱਜੇ ਪਾਸੇ ਬੈਠੇ ਨੇ। ਜੇ ਮੈਂ ਆਪਣਾ ਦੱਸਾਂ ਤੇ ਡਾਕਟਰ ਸਾਹਿਬ ਜਿਹੜੇ ਨੇ ਉਹ ਸੱਜੇ ਪਾਸੇ ਨੇ, ਤਾਰਕ ਜਿਹੜਾ ਹੈ ਉਹ ਖੱਬੇ ਪਾਸੇ। ਇਹ ਪਹਿਲੀ ਦਫਾ ਇਸ ਤਰ੍ਹਾਂ ਹੋਇਆ ਕਿ ਇਹ ਦੋਸਤ ਜਿਹੜੇ ਨੇ ਸਾਰੇ ਅਸੀਂ ਪਹਿਲੇ ਜਿਹੜੇ ਇੱਕ ਦੂਸਰੇ ਨੂੰ ਸਕਰੀਨ ਤੇ ਦੇਖਦੇ ਸੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਸੀ। ਇਹਨਾਂ ਦੀ ਮੁਹੱਬਤ ਕਿ ਅੱਜ ਮੁਲਤਾਨ ਤਸ਼ਰੀਫ ਲਿਆਏ ਨੇ, ਪਿਆਰ ਦੇ ਨਾਲ ਆਏ ਨੇ ਔਰ ਮਿਲਣ ਆਏ ਨੇ। ਬੜੇ ਹੀ ਚਾਅ ਦੀ ਗੱਲ ਹੈ, ਬਹੁਤ ਖੁਸ਼ੀ ਹੋਈ ਹੈ ਇਹਨਾਂ ਨੂੰ ਇੱਥੇ ਮਿਲ ਕੇ, ਇਹਨਾਂ ਨੂੰ ਦੇਖ ਕੇ। ਔਰ ਇਹ ਸਿਲਸਿਲਾ ਜਿਹੜਾ ਇਹ ਜਿਹੜਾ ਹੁਣ ਚੱਲ ਪਿਆ ਇਹ ਅੱਗੇ ਜ਼ਰੂਰ ਵਧੇਗਾ। ਲੋਕਾਂ ਦੇ ਆਪਸੀ ਜਿਹੜੇ ਰਾਬਤੇ ਆ ਜਿਹਦੇ ਵਾਸਤੇ ਇਹ ਸਾਂਝੀ ਸੱਥ ਜਿਹੜੀ ਹੈ ਸਜਾਈ ਗਈ ਹੈ ਤੇ ਇਵੇਂ ਹੀ ਹੈ ਲੋਕ ਇੱਕ ਦੂਸਰੇ ਦੇ ਨਾਲ ਜੁੜਨ ਦੇ ਔਰ ਇਹ ਤੇ ਮੁਹੱਬਤ ਪਿਆਰ ਜਿਹੜਾ ਹੈ ਇਹ ਹੋਰ ਵਧੇਗਾ। ਤੇ ਮੈਂ ਫਿਰ ਇੱਕ ਵਾਰੀ ਨਾਸਰ ਢਿੱਲੋਂ ਸਾਹਿਬ ਨੂੰ ਇਸ ਚੀਜ਼ ਦਾ ਕ੍ਰੈਡਿਟ ਦਿੰਦਾ ਕਿ ਜਿਨ੍ਹਾਂ ਨੇ ਪੰਜਾਬੀ ਲਹਿਰ ਇੱਕ ਪ੍ਰੋਗਰਾਮ ਸ਼ੁਰੂ ਕੀਤਾ, ਲੋਕਾਂ ਨੂੰ ਜੋੜਿਆ। ਔਰ ਇਹ ਦੇਖੋ ਕਿ ਸੋਚ ਵੀ ਨਹੀਂ ਸੀ ਸਕਦੇ ਅਸੀਂ 5-6 ਮਹੀਨੇ ਪਹਿਲੇ ਕਿ ਅਸੀਂ ਇਸ ਤਰ੍ਹਾਂ ਇੱਕ ਫੈਮਿਲੀ ਮੈਂਬਰ ਦੇ ਤੌਰ ਤੇ ਇਕੱਠੇ ਹੋ ਜਾਵਾਂਗੇ, ਇੱਕ ਦੂਸਰੇ ਦੇ ਨਾਲ ਪਿਆਰ ਔਰ ਮੁਹੱਬਤ ਜਿਹੜਾ ਵੱਧ ਜਾਏਗਾ। ਇਹ 4-5 ਮਹੀਨਿਆਂ ਦੇ ਵਿੱਚ ਹੀ ਇਦਾਂ ਹੋ ਗਿਆ ਕਿ ਜਿਹੜੇ 4-5 ਮਹੀਨੇ ਪਹਿਲੇ ਬੰਦੇ ਬਿਲਕੁਲ ਅਣਜਾਣ ਸੀ, ਅਣਵਾਕਿਫ ਸੀ ਦੇ ਇੱਕ ਦੂਸਰੇ ਨੂੰ ਜਾਣਦੇ ਨਹੀਂ ਸੀ, ਅੱਜ ਇੱਕ ਦੂਸਰੇ ਦੇ ਨਾਲ ਇਸ ਤਰ੍ਹਾਂ ਬੈਠੇ ਹੁੰਦੇ ਆ ਜਿਵੇਂ ਸਦੀਆਂ ਤੋਂ ਇੱਕ ਦੂਸਰੇ ਨੂੰ ਜਾਣਦੇ ਹੋਣ। ਤੇ ਇਹ ਢਿੱਲੋਂ ਸਾਹਿਬ ਸਾਰਾ ਜ਼ਾਹਿਰ ਹੈ ਤੁਹਾਨੂੰ ਕ੍ਰੈਡਿਟ ਜਾਂਦਾ, ਪੂਰੀ ਟੀਮ ਨੂੰ ਕ੍ਰੈਡਿਟ ਜਾਂਦਾ, ਦੋਸਤਾਂ ਨੂੰ ਕ੍ਰੈਡਿਟ ਜਾਂਦਾ ਤੇ
ਬਹੁਤ ਸਾਰੇ ਐਸੇ ਸਾਡੇ ਯਾਰ ਬੇਲੀ ਨੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਨੇ, ਉਹ ਵੀ ਖਾਹਿਸ਼ ਕਰਦੇ ਨੇ ਆਉਣ ਦੀ ਕਿ ਮਿਲੀਏ। ਤੇ ਇਹ ਜ਼ਾਹਿਰ ਹੈ ਕਿ ਜਿਵੇਂ ਬਿਲਕੁਲ ਜਿਵੇਂ ਡਾਕਟਰ ਸਾਹਿਬ, ਹੁਣ ਤੇ ਜੀ ਕਰੋਨਾ ਦੀ ਵਜ੍ਹਾ ਨਾਲ ਬੰਦ ਆ, ਜਦੋਂ ਦੋਸਤ ਆਉਣਾ ਸ਼ੁਰੂ ਹੋ ਜਾਣਗੇ ਤੇ ਜਿੱਦਣ ਆਪਣਾ ਪ੍ਰੋਗਰਾਮ ਹੋਏਗਾ, ਜਿਹੜੇ ਦੋਸਤ ਆਪਣੇ ਕੋਲ ਆਉਂਦੇ ਉਹਨੂੰ ਲੈ ਕੇ ਆਵਾਂਗੇ ਨਾਲ। ਜਿਵੇਂ ਤੁਹਾਡੇ ਮੋਢੇ ਦੋ ਬੈਠੇ ਨੇ ਦੋਸਤ, ਇਸੇ ਤਰ੍ਹਾਂ ਹੀ ਜਿਹੜੇ ਬਾਹਰਲੇ ਦੋਸਤ ਨੇ, ਸੇਵਾ ਸਿੰਘ ਕਹਿੰਦੇ ਕਾਸ਼ ਮੈਂ ਵੀ ਇੱਥੇ ਹੁੰਦਾ। ਸੋ ਉਹ ਵੀ ਪ੍ਰੋਗਰਾਮ ਦਾ ਹਿੱਸਾ ਬਣਾਇਆ ਕਰਾਂਗੇ। ਹੁਣ ਮੇਰੀ ਵਿੱਚ ਫੋਨ ਆ ਗਿਆ ਸੀ, ਕੱਟਿਆ ਗਿਆ ਸੀ। ਹੁਣ ਤੁਸੀਂ ਦੱਸ ਦਿਓ ਵੀ ਗੁਨਾਹ ਲਿਖਣ ਵਾਲਾ ਫਰਿਸ਼ਤਾ ਕਿਹੜਾ ਤੇ ਸਵਾਬ ਵਾਲਾ ਕਿਹੜਾ। ਮੈਂ ਪਹਿਲੇ ਦੱਸਿਆ, ਮੈਂ ਕਿਹਾ ਜੇ ਤਾਂ ਮੈਂ ਸਕਰੀਨ ਦੇ ਹਿਸਾਬ ਨਾਲ ਦੇਖਾਂ, ਕਿਉਂਕਿ ਇਹ ਜਿਹੜੀ ਸੈਲਫੀ ਮੋਡ ਦੇ ਉੱਤੇ ਲੱਗੀ ਹੋਈ ਹੈ, ਤੇ ਖੱਬੇ ਪਾਸੇ ਮੈਨੂੰ ਜਿਹੜੇ ਨੇ ਨਜ਼ਰ ਆ ਰਹੇ ਨੇ ਡਾਕਟਰ ਸਾਹਿਬ, ਡਾਕਟਰ ਸ਼ਫੀਕ ਸਾਹਿਬ, ਤੇ ਔਰ ਸੱਜੇ ਪਾਸੇ ਹੈ ਤਾਰਕ ਸਾਹਿਬ ਬੈਠੇ ਹੋਏ ਨੇ ਮੇਰੇ। ਲੇਕਿਨ ਅਗਰ ਮੈਂ ਆਪਣੇ ਮੋਢਿਆਂ ਦੇ ਆਸੇ ਪਾਸੇ ਦੇਖਾਂ ਤੇ ਮੇਰੇ ਸੱਜੇ ਪਾਸੇ ਜਿਹੜੇ ਨੇ ਉਹ ਡਾਕਟਰ ਸਾਹਿਬ ਨੇ, ਤੇ ਖੱਬੇ ਪਾਸੇ ਜਿਹੜੇ ਨੇ ਉਹ ਤਾਰਕ ਸਾਹਿਬ ਨੇ। ਬਹਰਹਾਲ ਇਹ ਇਸੇ ਤਰ੍ਹਾਂ ਹੀ ਯਾਰ ਬੇਲੀ ਮੋਢਿਆਂ ਤੇ ਬੈਠੇ ਰਹਿਣ, ਭਾਵੇਂ ਸੱਜਾ ਹੋਵੇ ਜਾਂ ਖੱਬਾ ਹੋਵੇ, ਤੇ ਮੋਢੇ ਨਾਲ ਮੋਢੇ ਸਾਡੇ ਜੁੜੇ ਰਹਿਣ, ਆਪਸ ਦੇ ਵਿੱਚ ਗੱਲਾਂ ਬਾਤਾਂ ਚੱਲਦੀਆਂ ਰਹਿਣ ਸਾਡੀਆਂ, ਇਹ ਤੇ ਮੁਹੱਬਤ ਜਿਹੜਾ ਵੱਧਦਾ ਰਹੇ। ਜੀ ਢਿੱਲੋਂ ਸਾਹਿਬ। ਬਿਲਕੁਲ ਬਿਲकुल ਬਿਲकुल ਸਰ, ਪ੍ਰੋਗਰਾਮ ਦਾ ਮਕਸਦ ਇਹ ਆ ਕਿ ਲੋਕ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਸਾਂਝੀ ਸਾਥ ਦਾ ਮਕਸਦ ਇਹ ਟੌਪਿਕ ਤੇ ਡਾਕਟਰ ਸਾਹਿਬ ਅੱਗੇ ਗੱਲ ਕਰਨ ਡਿਆ ਹਾਂ, ਟੌਪਿਕ ਤੇ ਰੱਖੀ ਦਾ ਮੁੱਢ ਬੰਨਣ ਲਈ, ਪ੍ਰੋਗਰਾਮ ਦਾ ਮੁੱਢ ਬੰਨਣ ਲਈ। ਅਸਲ ਮਕਸਦ ਤੇ ਲੋਕਾਂ ਨੂੰ ਇਕੱਠੇ ਕਰਨ ਦਾ, ਇੱਕ ਜਗ੍ਹਾ ਦੇ ਸਾਥ ਦਾ ਮਤਲਬ ਹੁੰਦਾ ਵੀ ਜਿੱਥੇ ਸਾਰੇ ਆ ਕੇ ਬਹਿ ਸਕਣ ਭਾਵੇਂ ਜਿੱਥੇ ਮਰਜ਼ੀ ਰਹਿੰਦੇ ਨੇ। ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਹੁਣ ਗਰੁੱਪ ਬਣੇ ਨੇ, ਸਾਡਾ ਫੈਮਿਲੀ ਦਾ ਗਰੁੱਪ ਵੀ ਬਣਿਆ, ਫਿਰ ਸਾਂਝਾ ਪੰਜਾਬ ਗਰੁੱਪ ਵੀ ਬਣਿਆ। ਬੇਸ਼ੱਕ ਮੈਂ ਉਹ 'ਚ ਘੱਟ ਹੁੰਦਾ, ਉਹਦੇ ਲਈ ਮਾਜ਼ਰਤ ਚਾਹੁੰਦਾ, ਲੇਕਿਨ ਇਹ ਵੀ ਬੜਾ ਇੰਜੋਏ ਕਰੀਦਾ ਮੈਸੇਜ ਸੁਣ ਕੇ। ਇਸ ਤਰ੍ਹਾਂ ਹੀ ਆ ਵੀ ਜਿਵੇਂ ਆਪਾਂ ਇੱਕ ਜਗ੍ਹਾ ਤੇ ਜੁੜ ਕੇ ਬੈਠੇ ਆ, ਇੱਕੋ ਹੀ ਸ਼ਹਿਰ ਦੇ, ਇੱਕੋ ਪਿੰਡ ਦੇ, ਇੱਕੋ ਘਰ ਦੇ ਜੀ। ਬਿਲਕੁਲ ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੇ ਢਿੱਲੋਂ ਸਾਹਿਬ ਅੱਜ ਦਾ ਟੌਪਿਕ ਕੀ ਰੱਖਿਆ ਹੈ? ਟੌਪਿਕ ਜਿਵੇਂ ਤੁਸੀਂ ਸੁਜੈਸਟ ਕੀਤਾ, ਤੁਸੀਂ ਸਾਰੇ ਦੋਸਤਾਂ ਨੇ, ਟੋਟਕੇ। ਜੀ ਜੀ ਜੀ। ਬਾਅਦ ਸਮ ਟਾਈਮ ਟੋਟ ਕੇ ਗਲਤ ਵੀ ਹੋ ਜਾਂਦੇ ਹੁੰਦੇ ਆ ਵੀ ਉਹ ਜਦੋਂ ਹੁਣ ਤਾਂ ਥੋੜਾ ਜਿਹਾ ਕਲੀ ਮੈਡੀਕਲੀ ਤੌਰ ਤੇ ਜਿੱਦਤ ਆ ਗਈ ਆ। ਪਹਿਲਾਂ ਟੋਟਕੇ ਕੀ ਵਰਤੇ ਜਾਂਦੇ ਸੀ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਸੀ, ਜਾਂ ਕਹਿੰਦੇ ਆ ਕੋਈ ਡੰਗਰ ਬੱਚਾ ਕੱਟਾ ਬੱਚਾ ਹੋ ਜਾਣਾ, ਤੇ ਉਹਨਾਂ ਵਾਸਤੇ ਕੀ ਟੋਟਕੇ ਵਰਤੇ ਜਾਂਦੇ ਸਨ। ਆਉਂਦੇ ਹੁੰਦੇ ਵੀ ਉਹ ਵੀ ਪਹਿਲਾਂ ਤੇ ਹੁਣ ਚਿਕਨ ਵਗੈਰਾ ਆਮ ਹੋ ਗਿਆ ਨਾ, ਪਹਿਲਾਂ ਗੋਸ਼ਤ ਉਦੋਂ ਲੱਭਦਾ ਹੁੰਦਾ ਸੀ ਜਦੋਂ ਕੁੱਕੜ ਬਿਮਾਰ ਹੁੰਦਾ ਸੀ ਜਾਂ ਬੰਦਾ ਬਿਮਾਰ ਹੁੰਦਾ ਸੀ, ਇਹਨੂੰ ਗੋਸ਼ਤ ਬਹੁਤ ਤਗੜਾ ਹੈ। ਬਿਲਕੁਲ, ਇਹਦੇ ਚ ਕੋਈ ਸ਼ੱਕ ਨਹੀਂ। ਤੇ ਬੜਾ ਵਧੀਆ ਟੌਪਿਕ ਹੈ ਦੇਸੀ ਇਲਾਜ, ਲੋਕ ਇਲਾਜ ਔਰ ਟੂਣੇ ਟੋਟਕੇ ਜਿਹੜੇ ਘਰਾਂ ਦੇ ਵਿੱਚ ਕੀਤੇ ਜਾਂਦੇ ਸੀਗੇ। ਅੱਛਾ ਢਿੱਲੋਂ ਸਾਹਿਬ, ਜਦੋਂ ਅਸੀਂ ਇੱਕ ਪਿਛਲੀ ਤਾਰੀਖ ਅਸੀਂ ਦੇਖਦੇ ਹਾਂ ਇਲਾਜ ਦੀ, ਤੇ ਹੁਣ ਤਾਂ ਜ਼ਾਹਿਰ ਹੈ ਬਹੁਤ ਤਰੱਕੀ ਹੋ ਗਈ ਹੈ, ਇਲਾਜ ਦੇ ਨਵੇਂ ਤਰੀਕੇ ਆ ਗਏ ਨੇ। ਤੇ ਇਹ ਜ਼ਾਹਿਰ ਹੈ ਕਿ ਇੱਥੋਂ ਤੱਕ ਪਹੁੰਚਣ ਵਾਸਤੇ ਇਨਸਾਨ ਨੇ ਬਹੁਤ ਕੋਸ਼ਿਸ਼ ਕੀਤੀ ਹੈ, ਸਾਇੰਸ ਨੇ ਬੜੀ ਤਰੱਕੀ ਕੀਤੀ ਹੈ। ਸਾਇੰਸ ਦੇ ਵਿੱਚ ਜਿਹੜੀ ਰਿਸਰਚ ਹੋਈ ਹੈ, ਇਹ ਉਹਦੇ ਨਤੀਜੇ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਾਨੂੰ ਹੁਣ ਮਿਲ ਰਹੀਆਂ ਨੇ। ਹੁਣ ਤੁਸੀਂ ਦੇਖੋ ਕਿ ਜਿਵੇਂ ਜਿਵੇਂ ਸਿਹਤ ਦੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਵੱਧ ਰਹੀਆਂ ਨੇ, ਉਹਦੇ ਨਾਲ ਇਲਾਜ ਜਿਹੜਾ ਲੋਕਾਂ ਦਾ ਹੋਣ ਲੱਗ ਪਿਆ, ਉਹਨੂੰ ਟ੍ਰੀਟਮੈਂਟ ਜਿਹੜੀ ਹੋਣ ਲੱਗ ਪਈ ਹੈ, ਤੇ ਪੂਰੀ ਦੁਨੀਆ ਦੀ ਜਿਹੜੀ ਔਸਤ ਉਮਰ ਹੈ, ਜਿਹੜੀ ਐਵਰੇਜ ਏਜ ਹੈ ਜਿਹੜੀ, ਉਹਦੇ ਵਿੱਚ ਵੀ ਵਾਧਾ ਹੋ ਰਿਹਾ। ਇਹ ਜ਼ਾਹਿਰ ਹੈ ਕਿ ਸਾਰਾ ਕ੍ਰੈਡਿਟ ਜਿਹੜਾ ਵਾ ਉਸ ਇਨਸਾਨ ਨੂੰ ਜਾਂਦਾ ਵਾ ਜਿਹਨੇ ਸਾਇੰਸ ਰਾਹੀਂ ਇਹ ਇਲਾਜ ਜਿਹੜੇ ਨੇ ਲੱਭੇ ਨੇ। ਤੇ ਜਿਸ ਵੇਲੇ ਅਸੀਂ ਪਿਛੋਕੜ ਆਪਣੇ ਇਨਸਾਨ, ਜਿਸ ਵੇਲੇ ਉਹਨੇ ਆਪਣੀ ਇਸ ਸ਼ੌਰ ਦੀ ਜਿਸ ਵੇਲੇ ਅੱਖ ਖੋਲੀ ਹੈ ਇਸ ਧਰਤੀ ਦੇ ਉੱਤੇ, ਉਹਨੇ ਮੁਖਤਲਿਫ ਮੁਸੀਬਤਾਂ ਦੇ ਨਾਲ ਉਹਦਾ ਵਾਸਤਾ ਵੀ ਪਿਆ, ਜਾਂ ਕਦੀ ਉਹ ਬਿਮਾਰ ਹੋਇਆ, ਜਾਂ ਕਦੀ ਉਹਨੂੰ ਕੋਈ ਜ਼ਖਮ ਲੱਗਾ, ਕਦੀ ਡਿੱਗ ਪਿਆ, ਕਦੀ ਸੱਟ ਲੱਗ ਗਈ ਹੈ, ਜਾਂ ਹੋਰ 100 ਉਹਨੂੰ ਕੋਈ ਐਸੀਆਂ ਮੁਸੀਬਤਾਂ ਜਿਹੜੀਆਂ ਪਈਆਂ। ਉਹਨੇ ਜ਼ਾਹਿਰ ਹੈ ਕਿ ਸ਼ੁਰੂ ਦੇ ਵਿੱਚ ਇੱਕ ਤਜਰਬਾ ਕੀਤਾ ਹੋਏਗਾ ਕਿ ਖੂਨ ਜਿਹੜਾ ਹੈ, ਸੱਟ ਲੱਗ ਜਵੇ, ਜਿਸ ਵੇਲੇ ਖੂਨ ਵਹਿ ਰਿਹਾ ਹੋਵੇ, ਇਹਨੂੰ ਕਿਵੇਂ ਰੋਕਣਾ। ਪਹਿਲਾਂ ਤਾਂ ਉਹਨੇ ਹੱਥ ਰੱਖਿਆ ਹੋਏਗਾ, ਔਰ ਉਸ ਤੋਂ ਬਾਅਦ ਉਹਨੇ ਕੋਈ ਨਾ ਕੋਈ ਉਹਦੇ ਉੱਤੇ ਪੱਤਾ ਰੱਖ ਦਿੱਤਾ ਹੋਏਗਾ। ਫਿਰ ਜ਼ਿਆਦਾ ਜਿਸ ਵੇਲੇ ਦਰਦ ਹੁੰਦੀ ਹੋਏਗੀ, ਉਹਨੇ ਕੋਈ ਐਸੀ ਚੀਜ਼ ਜ਼ਰੂਰ ਇਸਤੇਮਾਲ ਕੀਤੀ ਹੋਏਗੀ ਜਿਹਦੇ ਨਾਲ ਦਰਦ ਜਿਹੜਾ ਹੈ। ਢੀਠ ਜਿਹਾ ਇੱਕ ਨੁਸਖਾ
ਤੇ ਉਹ ਵਰਤਦੇ ਵੀ ਰਹੇ, ਪੱਠੇ ਪੁੱਠੇ ਵੱਢਣ ਜਾਣੇ, ਦਾਤਰੀ ਵੱਜ ਜਾਂਦੀ ਹੁੰਦੀ ਸੀ ਕਦੇ ਕਦੇ ਨਾ ਹੱਥ ਤੇ। ਪੂਰਾ ਨਾ ਦੱਸਿਆ ਜੇ ਹੁਣ। ਤੇ ਦਾਤਰੀ ਵੱਜ ਜਾਂਦੀ ਸੀ, ਉਹ ਨੁਸਖਾ ਦੱਸੋ ਵੀ ਸਾਰੇ ਅਜ਼ਮਾਉਂਦੇ ਰਹੇ ਉਹ ਨੁਸਖਾ ਪ੍ਰੋਫੈਸਰ ਸਾਹਿਬ ਤੁਹਾਡੇ? ਜੇ ਮੈਂ ਅਸਲ ਦੇ ਵਿੱਚ ਹੁਣ ਡਾਇਰੈਕਟ ਗੱਲ ਨਹੀਂ ਕਰਦਾ, ਮੈਂ ਇਹ ਕਵਾਂਗਾ ਅੰਗਰੇਜ਼ ਫਿਲਮ ਅਗਰ ਕਿਸੇ ਨੇ ਦੇਖੀ ਹੈ ਤੇ ਉਹਦੇ ਵਿੱਚ ਉਹ ਟੋਟਕਾ ਜਿਹੜਾ ਹਕੀਮ ਵਰਤ ਰਿਹਾ, ਉਹ ਜ਼ਾਹਿਰ ਹੈ ਸਾਡਾ ਇੱਕ ਤਰੀਕਾ ਹੁੰਦਾ ਸੀਗਾ, ਔਰ ਉਹਦੇ ਨਾਲ ਅਸੀਂ ਆਪਣੇ ਇੱਕ ਮੁਕਾਮੀ ਦੇਖੋ ਜੀ, ਜ਼ਿੰਦਗੀ ਜਿਹੜੀ ਹੁੰਦੀ ਹੈ ਨਾ, ਚਾਹੇ ਤੁਹਾਡਾ ਖਾਣ ਪੀਣ ਹੋਵੇ, ਚਾਹੇ ਤੁਹਾਡਾ ਰਹਿਣ ਬਹਿਣ ਹੋਵੇ, ਅਸਲ 'ਚ ਆਸੇ-ਪਾਸੇ ਜਿਹੜੀਆਂ ਚੀਜ਼ਾਂ ਮੌਜੂਦ ਹੁੰਦੀਆਂ ਨਾ, ਤੁਸੀਂ ਉਹਨਾਂ ਵਸਾਇਲ ਤੋਂ ਮਦਦ ਲੈਂਦੇ ਹੋ। ਮੈਂ ਦੇਖਿਆ ਜਸਕਰਨ ਨੇ ਕਮੈਂਟ ਕੀਤਾ ਨਾ, ਸਪਿਰਿਟ ਨੈਚੁਰਲ। ਸਪਿਰਿਟ ਨੈਚੁਰਲ, ਬਿਲਕੁਲ ਜੀ, ਬਿਲਕੁਲ ਇਸੇ ਤਰ੍ਹਾਂ। ਤੇ ਮੈਂ ਤੁਹਾਨੂੰ ਢਿੱਲੋਂ ਸਾਹਿਬ ਦੱਸ ਰਿਹਾ ਸੀ ਕਿ ਮੈਂ ਇੱਕ ਸਫ਼ਰ ਕੀਤਾ ਸੀਗਾ ਦਰਿਆ ਚਨਾਬ ਤੇ ਮੈਂ ਉੱਥੇ ਦੇਖਿਆ ਕਿ ਇੱਕ ਮੋਰ ਕਬੀਲਾ ਹੈ ਜਿਹੜਾ ਲਈ ਇੱਕ ਬੂਟੀ ਹੈ, ਉਹਦੇ ਨਾਲ ਟੋਕਰੀਆਂ ਬਣਾਉਂਦਾ, ਗਰੀਬ ਜਿਹਾ ਕਬੀਲਾ ਉਹ, ਕੋਈ ਉਹਨਾਂ ਦੇ ਕੋਲੇ ਵਸਾਇਲ ਨਹੀਂ ਹੁੰਦੇ, ਤੇ ਉਹ ਕੀ ਕਰਦੇ ਨੇ ਕਿ ਉਹ ਕਾਂਬਾਂ ਸ਼ਾਖਾਂ ਲੈਂਦੇ ਨੇ ਉਸ ਬੂਟੇ ਦੀਆਂ, ਔਰ ਉਹਨਾਂ ਕੋਲ ਰੰਗ ਤਾਂ ਨਹੀਂ ਹੁੰਦੇ ਕਿ ਉਹਨਾਂ ਨੂੰ ਕੋਈ ਰੰਗ ਦੇ ਸਕਣ। ਅੱਛਾ, ਉਹਨਾਂ ਨੇ ਆਪਣਾ ਇੱਕ ਤਰੀਕਾ ਬਣਾਇਆ ਉਹਨਾਂ ਨੂੰ ਰੰਗ ਦੇਣ ਦਾ। ਕੀ ਕਰਦੇ ਨੇ ਕਿ ਉਹ ਜਿਹੜੀਆਂ ਸ਼ਾਖਾਂ ਹੁੰਦੀਆਂ, ਅੱਧੀਆਂ ਸ਼ਾਖਾਂ ਤੋਂ ਨਾ ਉੱਤੋਂ ਸੱਕ ਲਾ ਲੈਂਦੇ ਨੇ ਤੇ ਥੱਲਿਓਂ ਚਿੱਟੇ ਰੰਗ ਦੀ ਜਿਹੜੀ ਹੈ ਸ਼ਾਖ ਨਿਕਲ ਆਉਂਦੀ ਹੈ। ਅੱਛਾ, ਬਰਾਊਨ ਜਿਹੜੀ ਹੁੰਦੀ ਉਹਦਾ ਨੈਚੁਰਲ ਕਲਰ ਹੁੰਦਾ ਜਿਸ ਵੇਲੇ ਉਹਦੇ ਉੱਤੇ ਸੱਕ ਲੱਗਾ ਹੁੰਦਾ। ਅੱਛਾ, ਉਹ ਅੱਧੀਆਂ ਦਾ ਸੱਕ ਲਾ ਕੇ ਅੱਧੀਆਂ ਦਾ ਨਹੀਂ ਹੁੰਦਾ, ਉਹਦੇ ਨਾਲ ਡਿਜ਼ਾਈਨ ਬਣਾਉਂਦੇ ਨੇ। ਉਹ ਦੂਰੋਂ ਐਂ ਲੱਗਦਾ ਜਿਵੇਂ ਇਹਨੂੰ ਰੰਗ ਦਿੱਤਾ ਹੋਵੇ। ਦੱਸਣ ਦਾ ਮਕਸਦ ਇਹ ਹੈ ਕਿ ਲੋਕ ਜਿਹੜੇ ਨੇ ਆਪਣੇ ਆਸੇ-ਪਾਸੇ ਜਿਹੜੀਆਂ ਚੀਜ਼ਾਂ, ਜਿਹੜੇ ਦਸਤਿਆਬ ਵਸਾਇਲ ਨੇ, ਉਹਨਾਂ ਤੋਂ ਮਦਦ ਲੈਂਦੇ ਨੇ। ਇਸੇ ਤਰ੍ਹਾਂ ਹੀ ਹਰ ਇਲਾਕੇ ਦੀਆਂ ਆਪਣੀਆਂ ਜੜੀ ਬੂਟੀਆਂ ਵਾ। ਜ਼ਰੂਰੀ ਨਹੀਂ ਪੰਜਾਬ ਦੇ ਵਿੱਚ ਜਿਹੜਾ ਲੋਕ ਇਲਾਜ ਹੁੰਦਾ ਹੋਵੇ ਉਹ ਸਿੰਧ ਦੇ ਵਿੱਚ ਵੀ ਹੁੰਦਾ ਹੈ, ਜਾਂ ਉਹ ਬਲੋਚਿਸਤਾਨ ਦੇ ਵਿੱਚ ਵੀ ਹੁੰਦਾ ਹੈ, ਜਾਂ ਉਹ ਕਿਸੇ ਹੋਰ ਇਲਾਕਿਆਂ ਦੇ ਵਿੱਚ ਵੀ ਹੈ, ਜਾਂ ਕਿਸੇ ਯੂਰਪ ਦੇ ਵਿੱਚ ਅਗਰ ਹੁੰਦਾ, ਜਾਂ ਅਫਰੀਕਾ ਦੇ ਵਿੱਚ ਹੁੰਦਾ, ਕਿਉਂਕਿ ਹਰ ਇਲਾਕੇ ਦੇ ਆਪਣੀਆਂ ਜੜੀ ਬੂਟੀਆਂ ਨੇ, ਆਪਣੇ ਇਲਾਜ ਨੇ, ਔਰ ਇਹ ਤਜਰਬੇ ਦੇ ਨਾਲ ਆਉਂਦੇ ਨੇ, ਔਰ ਉਹਦੇ ਪਿੱਛੇ ਪਤਾ ਨਹੀਂ ਕਿੰਨੀ ਲੋਕ ਰਿਸਰਚ ਹੈ, ਚੀਜ਼ਾਂ ਨੂੰ ਕਿੰਨੀ ਵਾਰੀ ਅਜ਼ਮਾਇਆ ਗਿਆ ਹੋਏਗਾ, ਕਿੰਨੀ ਵਾਰੀ ਵਰਤਿਆ ਗਿਆ ਹੋਏਗਾ, ਕਦੀ ਉਹਦਾ ਨਤੀਜਾ ਗਲਤ ਨਿਕਲਿਆ ਹੋਏਗਾ, ਕਦੀ ਉਹਦਾ ਨਤੀਜਾ ਜਿਹੜਾ ਉਹ ਬੰਦੇ ਦੇ ਇਸ ਕਾਬਿਲ ਹੋਇਆ ਹੋਏਗਾ ਕਿ ਇਹਦੇ ਨਾਲ ਠੀਕ ਹੋ ਜਾਂਦਾ ਬੰਦਾ। ਅੱਛਾ, ਕੁਛ ਜੜੀ ਬੂਟੀਆਂ ਇਸ ਤਰ੍ਹਾਂ ਦੀਆਂ ਵੀ ਨੇ ਕਿ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਅਗਰ ਇਸਤੇਮਾਲ ਨਾ ਕੀਤਾ ਜਾਵੇ, ਉਹਨਾਂ ਦਾ ਤਰੀਕਾ ਅਗਰ ਸਹੀ ਥੋੜਾ ਬਹੁਤ ਉਹਦੇ 'ਚ ਫਰਕ ਆ ਜਾਵੇ ਤੇ ਉਹ ਉਲਟ ਵੀ ਪੈ ਜਾਂਦੀਆਂ ਨੇ। ਇਸੇ ਤਰ੍ਹਾਂ ਕੋਈ ਐਸੇ ਹਕੀਮ ਵੀ ਨੇ ਜਿਹੜੇ ਜਿਸ ਵੇਲੇ ਕੋਈ ਨੁਸਖਾ ਤਿਆਰ ਕਰ ਰਹੇ ਹੁੰਦੇ ਨੇ, ਔਰ ਉਹ ਬੜੀ ਇਹਤਿਆਤ ਦੇ ਨਾਲ ਉਹਨਾਂ ਚੀਜ਼ਾਂ ਨੂੰ ਤਿਆਰ ਕਰ ਰਹੇ ਹੁੰਦੇ ਨੇ ਕਿ ਤਾਂ ਕਿ ਉਹਦੀ ਕੰਪੋਜੀਸ਼ਨ ਜਿਹੜੀ ਹੈ ਉਹ ਇੱਕੋ ਜਿਹੀ ਰਵੇ। ਔਰ ਇਸ ਤੋਂ ਇਲਾਵਾ ਜਿਹੜੇ ਉਹਨਾਂ ਨੂੰ ਇਸਤੇਮਾਲ ਕਰਨ ਵਾਲੇ ਨੇ ਉਹਨਾਂ ਨੂੰ ਵੀ ਬਾਕਾਇਦਾ ਕਿਹਾ ਜਾਂਦਾ। ਅੱਛਾ, ਕੁਛ ਐਸੀਆਂ ਚੀਜ਼ਾਂ ਤੁਸੀਂ ਦੇਖਿਆ ਹੋਣਾ ਕਿ ਆ ਜੀ ਨਿਰਣੇ ਕਾਲਜੇ ਆ ਚੀਜ਼ ਖਾਣੀ ਆ, ਇਹ ਰੋਟੀ ਖਾ ਕੇ ਚੀਜ਼ਾਂ ਖਾਣੀ ਆ ਤੁਸੀਂ। ਅੱਛਾ, ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਔਰ ਸਾਡੇ ਨਾਲ ਲੋਕ ਜਿਹੜੇ ਜੁੜਨ ਦੇ, ਸਾਰਾ ਦੱਸਣ ਦੇ ਕਿ ਕਿਹੜੇ-ਕਿਹੜੇ ਅਸੀਂ ਪੁਰਾਣਿਆਂ ਜ਼ਮਾਨਿਆਂ ਦੇ ਵਿੱਚ ਨੁਸਖੇ ਜਿਹੜੇ ਹੈ ਉਹ ਵਰਤੇ ਜਾਂਦੇ ਰਹੇ ਨੇ, ਔਰ ਇਹ ਇਲਾਜ ਜਿਹੜਾ ਹੈ ਬੰਦਿਆਂ ਦਾ ਇਲਾਜ ਵੀ ਤੇ ਡੰਗਰਾਂ ਦਾ ਇਲਾਜ ਵੀ, ਉਹਦੇ ਵਾਸਤੇ ਕਿਹੜੀਆਂ ਜੜੀ ਬੂਟੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸੀਗੀਆਂ। ਅੱਛਾ, ਕੁਛ ਨੈਚੁਰਲ ਜਾਨਵਰਾਂ ਵਾਸਤੇ ਜੜੀ ਬੂਟੀਆਂ ਹੁੰਦੀਆਂ ਸੀ। ਤੁਸੀਂ ਦੇਖਿਆ ਹੋਣਾ ਕਿ ਲੋਕ ਮੱਝਾਂ ਗਾਵਾਂ ਨੂੰ ਜ਼ਿਆਦਾਤਰ ਚਰਾਉਂਦੇ ਹੁੰਦੇ ਸੀ, ਚਰਾਗਾਹਾਂ ਦੇ ਵਿੱਚ ਲੈ ਕੇ ਜਾਣਾ, ਯਾਨੀ ਕਿੱਲਿਆਂ ਤੇ ਬਹੁਤ ਘੱਟ ਜਿਹੜਾ ਉਸ ਵੇਲੇ ਬੰਨਣ ਲੱਗ ਪਏ ਅਸੀਂ, ਜਦੋਂ ਅਸੀਂ ਬਾਕੀ ਫਸਲਾਂ ਜਿਹੜੀਆਂ ਜਿਹੜੀਆਂ ਸਾਡੀਆਂ ਉਹਨਾਂ ਨੂੰ ਜਾਨਵਰ ਜਿਹੜਾ ਨੁਕਸਾਨ ਨਾ ਦੇਣ, ਅਸੀਂ ਉਹਨਾਂ ਨੂੰ ਫਿਰ ਕਿੱਲਿਆਂ ਤੇ ਬੰਨਣਾ ਸ਼ੁਰੂ ਕਰ ਦਿੱਤਾ। ਉਸ ਤੋਂ ਪਹਿਲੇ ਉਹਨਾਂ ਨੂੰ ਚਾਰਿਆ ਜਾਂਦਾ ਸੀਗਾ, ਉਹ ਮੁਖਤਲਿਫ ਜੜੀ ਬੂਟੀਆਂ ਖਾਂਦੀਆਂ ਸੀਗੀਆਂ, ਔਰ ਤੁਸੀਂ ਦੇਖ ਲਓ ਕਿ ਉਹ ਉਸ ਵੇਲੇ ਜਿਹੜੀ ਗ਼ਜ਼ਾਈਅਤ ਸੀ ਦੁੱਧ ਦੀ, ਉਹ ਵੀ ਉਹਨਾਂ ਜੜੀ ਬੂਟੀਆਂ ਦੀ ਵਜ੍ਹਾ ਤੋਂ ਸੀ। ਅੱਜ ਅਸੀਂ ਆਰਟੀਫਿਸ਼ੀਅਲ ਜਿਹੜੀਆਂ ਖੁਰਾਕ ਵੀ ਉਹਨਾਂ ਨੂੰ ਦਿੰਦੇ ਬਣਾ ਕੇ, ਉਹ ਜੜੀ ਬੂਟੀਆਂ ਜਿਹੜੀਆਂ ਕੁਦਰਤ ਨੇ ਪੈਦਾ ਕੀਤੀਆਂ ਸੀਗੀਆਂ, ਜ਼ਾਹਿਰ ਹੈ ਉਹ ਵਸੀਲਾ ਨਹੀਂ ਰਿਹਾ। ਇਸ ਤੋਂ ਇਲਾਵਾ ਤੁਸੀਂ ਆਪ ਦੇਖੋ ਕਿ ਪੁਰਾਣਾ, ਅੱਜ ਤੋਂ ਜ਼ਿਆਦਾ ਪਿੱਛੇ ਨਾ ਜਾਓ, 30-40 ਵਰੇ ਪਿੱਛੇ ਚਲੇ ਜਾਓ, ਪੁਰਾਣੇ ਲੋਕਾਂ ਨੂੰ ਪਤਾ ਹੈ ਭਖੜਾ ਹੁੰਦਾ ਸੀਗਾ, ਉਹਦਾ ਲੋਕ ਸਾਗ ਦੇ ਵਿੱਚ ਪਾ ਲੈਂਦੇ ਸੀਗੇ। ਅੱਛਾ, ਚਿੱਬੜ ਹੁੰਦੇ ਸੀ ਜੀ, ਉਹ ਪੇਟ ਸਾਫ਼ ਕਰਨ ਵਾਸਤੇ ਹੁੰਦੇ ਸੀਗੇ। ਕੋਈ ਚੀਜ਼ ਗਲ ਨਹੀਂ ਰਹੀ ਹੁੰਦੀ ਸੀ, ਸਾਲਣ ਚਿੱਬੜ ਦੀ ਕਹਿਣਾ ਜੀ, ਜਾਂ ਉਹਦੀ
ਛਿਲਤ ਜਿਹੜੀ ਆ ਉਹਦੇ 'ਚ ਸਾਲਣ ਦੇ ਵਿੱਚ ਪਾ ਦਿਓ ਤੁਸੀਂ, ਉਹਦੇ ਨਾਲ ਯਾਨੀ ਦੇਖੋ ਉਹਨਾਂ ਦੇ ਇੱਕ ਖਾਸ ਜਿਹੜੇ ਇੱਕ ਤਜਰਬੇ ਸੀਗੇ। ਫਿਰ ਇਸੇ ਤਰ੍ਹਾਂ ਹੀ ਖਾਲਿਆਂ ਤੇ ਜੜੀ ਬੂਟੀਆਂ ਹੁੰਦੀਆਂ ਸੀਗੀਆਂ, ਖਟਮਿੱਠ ਹੁੰਦੀ ਸੀ ਇੱਕ, ਛੋਟੇ ਹੁੰਦੇ ਸੀ ਅਸੀਂ ਵੀ ਉਹ ਖਾਲੇ ਤੋਂ ਤੋੜ ਕੇ ਖਾ ਲੈਣੀ, ਔਰ ਹਕੀਮ ਵੀ ਉਹਨੂੰ ਇਸਤੇਮਾਲ ਕਰਦੇ ਸੀ, ਕਹਿੰਦੇ ਸੀ ਇਹਦੇ ਨਾਲ ਢਿੱਡ ਦਾ ਜਿਹੜਾ ਦਰਦ ਹੈ ਜਿਹੜਾ ਉਹ ਦੂਰ ਹੋ ਜਾਂਦਾ। ਅੱਛਾ, ਇਸੇ ਤਰ੍ਹਾਂ ਆਕਸਿਨ ਦਾ ਪੌਦਾ ਹੁੰਦਾ ਸੀਗਾ, ਉਹਦੇ ਪੱਤੇ ਜਿਹੜੇ ਸੀ ਕਿਤੇ ਦਰਦ ਹੋ ਰਿਹਾ ਹੋਣਾ, ਸੱਟ ਲੱਗ ਜਾਣੀ, ਕਹਿਣਾ ਤਵੇ ਦੇ ਉੱਤੇ ਤੇਲ ਲਾ ਕੇ ਇਹਨੂੰ ਤੱਤੇ ਕਰਕੇ ਜਿਹੜਾ ਬੰਨ ਲਓ, ਉਤੋਂ ਲੋਗੜ ਜਿਹੜਾ ਬੰਨ ਲਓ, ਰੂਈ ਵਾਲਾ ਜਿਹੜਾ ਲੋਗੜ ਹੁੰਦਾ ਸੀਗਾ। ਇਸੇ ਤਰ੍ਹਾਂ ਅੱਕ ਦਾ ਪ੍ਰੋਫੈਸਰ ਸਾਹਿਬ ਤੁਹਾਡੀ ਨਾ ਉਹਦਾ ਆਵਾਜ਼ ਦੁੱਧ ਜਿਹੜਾ ਉਹ ਇਸਤੇਮਾਲ ਹੁੰਦਾ ਸੀ। ਅੱਛਾ, ਫਿਰ ਸਾਡੇ ਇੰਟਰਨੈਟ ਘਰਾਂ ਦੇ ਵਿੱਚ ਕੁਝ ਪ੍ਰੋਬਲਮ ਬੂਟੇ ਮੈਨੂੰ ਹੁੰਦਾ ਲੱਗਦਾ ਆਵਾਜ਼ ਤੁਹਾਡੀ ਸੀਗਾ ਕੱਟੀ ਆਪਣੇ ਨੇ, ਇਹ ਤਕਰੀਬਨ ਹਰ ਪਿੰਡ ਦੇ ਵਿੱਚ, ਹਰ ਇਲਾਕੇ 'ਚ ਜਾਂ ਘਰ ਦੇ ਵਿੱਚ ਵੀ ਹੁੰਦਾ ਸੀ। ਇਹਦੀ ਮਸਵਾਕ ਜਿਹੜੀ ਕੀਤੀ ਜਾਂਦੀ ਸੀ, ਦਾਤਣੇ ਦੀ ਕੀਤੀ ਜਾਂਦੀ ਸੀ। ਇਹਦੇ ਪੱਤਿਆਂ ਨੂੰ ਗਲਕਾ ਕੇ ਘਿਓ ਦੇ ਵਿੱਚ, ਘਿਓ ਜਿਹੜਾ ਖਵਾਇਆ ਜਾਂਦਾ ਸੀ ਕਿ ਫਿਣਸੀਆਂ ਫੋੜੇ ਜਿਹੜੇ ਆ ਉਹ ਨਾ ਨਿਕਲਣ। ਤੇ ਇਸੇ ਤਰ੍ਹਾਂ ਹੀ ਬੋੜ ਦਾ ਦਰਖਤ ਤੁਸੀਂ ਦੇਖਿਆ ਹੋਣਾ। ਅੱਛਾ, ਉਹ ਵੀ ਬੜਾ ਤਾਕਤ ਵਾਸਤੇ ਇਸਤੇਮਾਲ ਹੁੰਦਾ ਸੀ, ਉਹਦੀਆਂ ਜੜ੍ਹਾਂ ਜਿਹੜੀਆਂ ਇਸਤੇਮਾਲ ਹੁੰਦੀਆਂ, ਉਹਦੀ ਦਾੜੀ ਜਿਹੜੀ ਹੈ ਉਹ ਇਸਤੇਮਾਲ ਹੁੰਦੀ ਸੀ, ਉਹਦਾ ਦੁੱਧ ਜਿਹੜਾ ਵਾ, ਬੋੜ ਦਾ ਦੁੱਧ ਜਿਹੜਾ ਉਹ ਇਸਤੇਮਾਲ ਹੁੰਦਾ ਸੀ। ਤੇ ਇਹ ਸਾਡੇ ਜਿਹੜੇ ਆਸੇ-ਪਾਸੇ ਜਿਹੜੇ ਬੂਟੇ ਸੀ ਜਿਹੜੇ, ਜਾਂ ਦਰਖਤ ਸੀ ਜਿਹੜੇ, ਜਾਂ ਕਹਿ ਲਓ ਕਿ ਜੜੀ ਬੂਟੀਆਂ ਸੀ, ਇਹ ਸਾਰਾ ਸਾਡਾ ਐਸਾ ਇੱਕ ਲੋਕ ਇਲਾਜ ਸੀਗਾ ਜਿਹਦੇ ਨਾਲ। ਅੱਛਾ, ਇੱਕ ਹੋਰ ਚੀਜ਼ ਢਿੱਲੋਂ ਸਾਹਿਬ ਤੁਹਾਡੇ ਨਾਲ ਸਾਂਝੀ ਕਰਾਂਗਾ ਮੈਂ, ਉਹ ਇਹ ਹੈ ਕਿ ਇਹ ਐਸਾ ਇਲਾਜ ਹੁੰਦਾ ਸੀ ਜਿਹਦੇ ਤੇ ਖਰਚ ਕੋਈ ਨਹੀਂ ਸੀ ਆਉਂਦਾ, ਔਰ ਇਹ ਸਿਆਣੇ ਦੱਸਦੇ ਹੁੰਦੇ ਸੀ, ਔਰ ਇਹ ਸੀਨਾ ਬਸੀਨਾ ਚੀਜ਼ਾਂ ਚੱਲਦੀਆਂ ਹੁੰਦੀਆਂ ਸੀ, ਨਾ ਕਿਸੇ ਕਿਤਾਬਾਂ ਦੇ ਵਿੱਚ ਉਸ ਤਰ੍ਹਾਂ ਲਿਖੀਆਂ ਹੁੰਦੀਆਂ ਸੀ, ਨਾ ਕੋਈ ਉਸ ਤਰ੍ਹਾਂ ਕੋਈ ਕਹਿ ਲਓ ਕਿ ਉੱਤੇ ਕੋਈ ਸਰਕਾਰੀ ਮੋਹਰ ਲੱਗੀ ਹੁੰਦੀ ਸੀ ਕਿ ਇਹ ਚੀਜ਼ ਜਿਹੜੀ ਹੈ ਜੀ ਇਹ ਸਰਟੀਫਾਈਡ ਹੈ। ਨਹੀਂ, ਉਹਨਾਂ ਦੀ ਸਰਟੀਫਿਕੇਸ਼ਨ ਇਹੀ ਹੁੰਦੀ ਸੀ ਕਿ ਫਲਾਣੇ ਸਿਆਣੇ ਨੇ ਕਹਿ ਦਿੱਤਾ ਹੈ, ਔਰ ਫਲਾਣੇ ਸਿਆਣੇ ਦੀ ਜਿਹੜੀ ਕਈ ਗੱਲ ਹੈ ਉਹ ਤਜਰਬੇ ਦਾ ਨਿਚੋੜ ਹੈ, ਉਹਦੇ ਨਾਲ ਹੀ ਚੀਜ਼ਾਂ ਜਿਹੜੀਆਂ ਅੱਗੇ ਵੱਧਦੀਆਂ ਸੀਗੀਆਂ। ਫਿਰ ਤੁਸੀਂ ਦੇਖਿਆ ਹੋਣਾ ਹਰ ਪਿੰਡ ਦੇ ਵਿੱਚ ਇੱਕ ਹੱਡੀ ਜੋੜ ਜਿਹੜਾ ਹੈ ਉਹ ਜ਼ਰੂਰ ਹੁੰਦਾ ਸੀਗਾ, ਕਿ ਉਹ ਜਿਹੜਾ ਲੱਤਾਂ ਬਾਹਾਂ, ਗੋਡਾ ਨਿਕਲ ਜਾਣਾ, ਬਾਂਹ ਨਿਕਲ ਜਾਣੀ, ਕਹਿਣਾ ਜੀ ਫਲਾਣੇ ਨੂੰ ਲੈ ਕੇ ਆਓ। ਅੱਛਾ, ਹੁਣ ਤਾਂ ਆ ਗਿਆ ਨਾ ਜੀ, ਫੌਰੀ ਤੁਸੀਂ ਡਾਕਟਰ ਦੇ ਕੋਲੇ ਲੈ ਕੇ ਜਾਂਦੇ ਹੋ, ਐਕਸਰੇ ਕਰਦਾ, ਉਸ ਤੋਂ ਬਾਅਦ ਉਹ ਵਿੱਚ ਨਾਲ ਨਾ ਡਾਕਟਰ ਸਾਹਿਬ ਕਮੈਂਟ ਵੀ ਪੜੀ ਜਾਂਦੇ, ਲੋਗੜ ਦੀ ਗੱਲ ਹੋਣੀ, ਇਹ ਹੱਡੀਆਂ ਦੀ ਗੱਲ, ਲੋਗੜ। ਤੇ ਹੁਣ ਲੋਗੜ ਵਾਲੀ ਮੈਨੂੰ ਲੱਗਦਾ ਗੱਲ ਰਹੀ ਕੋਈ ਨਹੀਂ, ਲੋਕ ਮਾੜੀ ਜਿਹੀ ਸੱਟ ਕੇ ਤੇ ਗੋਡੇ ਗਿੱਟੇ ਤੇ ਲੱਗਣੀ ਤੇ ਲੋਗੜ ਬੰਨ ਦੇਣਾ, ਰਾਤ ਨੂੰ ਸੌਣ ਲੱਗਿਆ ਲੋਗੜ ਬੰਨੋ ਤੇ ਸਵੇਰੇ ਚੰਗਾ ਭਲਾ ਹੁੰਦਾ। ਤੇ ਹੁਣ ਉਹਦੇ ਥਾਂ ਤੇ ਆ ਗਈ ਫੈਂਟੋਜੀਨੋ ਤੇ ਇਸ ਤਰ੍ਹਾਂ ਦੀਆਂ ਉਹ ਕਰੀਮਾਂ ਵਗੈਰਾ। ਪਹਿਲਾਂ ਲੋਗੜ ਬੜੀ ਮੁਸਰ ਹੁੰਦੀ ਸੀ, ਬੰਦੇ ਹੀ ਉਹ ਸੀ, ਤਵੇ ਤੇ ਲੂਣ ਪਾਉਣਾ, ਤੇਲ ਪਾਉਣਾ, ਇਸ ਤਰ੍ਹਾਂ ਦੀਆਂ ਸ਼ੈਵਾਂ। ਕਿਉਂ ਜੀ ਸਿੱਧੂ ਸਾਹਿਬ, ਵੈਲਕਮ ਜਨਾਬ ਜੀ। ਜੀ ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ ਜੀ ਸਾਰੇ ਪੰਜਾਬੀ ਵੀਰਾਂ ਨੂੰ। ਬਹੁਤ ਜੀ ਢਿੱਲੋਂ ਸਾਹਿਬ ਤੁਹਾਨੂੰ ਸਿਰੇ ਜਾਂਦਾ ਜੀ, ਅਸੀਂ ਪਹਿਲਾਂ ਵੀ ਗੱਲ ਕਰਕੇ ਹਟਿਆ ਮੈਂ ਸ਼ਾਮ ਪ੍ਰੋਫੈਸਰ ਸਾਹਿਬ ਨਾਲ। ਸਿੱਧੂ ਸਾਹਿਬ ਤੁਸੀਂ ਕੱਟੇ ਗਏ ਜੀ। ਬਹੁਤ ਖੁਸ਼ੀ ਹੋਈ ਜੀ ਮਨ ਨੂੰ ਇਹਨਾਂ ਨੂੰ ਵੇਖ ਕੇ, ਪੰਜਾਬੀ ਲਹਿਰ ਨੂੰ ਹੀ ਇਹਦਾ ਸਾਰਾ ਸ਼੍ਰੇਅ ਜਾਂਦਾ ਜੀ, ਅਸੀਂ ਤਾਂ ਇਹਨੂੰ ਦੇਵਾਂਗੇ ਸਾਰੇ। ਹੁਣ ਵੀ ਗੱਲ ਕਰ ਰਹੇ ਸੀ ਉੱਥੇ ਟੌਪਿਕ ਤੇ, ਬਈ ਇਹ ਜੀ ਆਇਆਂ ਕਹੀਏ ਇਹਨਾਂ ਵੀਰਾਂ ਨੂੰ, ਤੇ ਜੋ ਪੰਜਾਬੀ ਸੱਥ ਨੇ ਲਹਿਰ ਪਾਇਆ, ਪੰਜਾਬੀ ਲਹਿਰ ਨੇ ਜੋ ਯੋਗਦਾਨ ਪਾਇਆ, ਉਹਨੂੰ ਅਸੀਂ ਨਤਮਸਤਕ ਹੁੰਦੇ ਹਾਂ ਜੀ। ਜੀ ਸਾਡੇ ਨਾਲ ਯੂਸਫ ਸਾਹਿਬ ਵੀ ਨੇ। ਭਾਈ ਯੂਸਫ, ਕੀ ਹਾਲ ਹੈ ਤੁਹਾਡਾ? अस्सलाम वालेकुम जी, सत श्री अकाल जी सारे वीरां नूं। वालेकुम सलाम। हसते वसदे रहो जी, सारे जुड़े रहो। बस जी बड़ी देर बाद मैं हाजिर होया, मैं बीमार सी ते हॉस्पिटल दाखल सी। की गल आई तुहानूं, क्यों सेहत बीमार हो गई? बस वो 8 तरीक नूं बुखार जिहा होया मैनूं, ते मैं हॉस्पिटल चला गया। उन्होंने 2 टीके लाते मैनूं चूले ते, वो टीके खराब हो गए। अच्छा, ठीक है, पहले ही खराब होने में लगता तंदुरुस्ती दे। माशाल्लाह जी, बहुत अच्छा टॉपिक है। देसी टोटका भी आजमाया जी बीमारी के दरम्यान? नहीं, देसी कोई नहीं आजमाया फिलहाल ते पाकिस्तान जी जमाने हैं। हाँ जी, वो बर्फ बुर्फ लाते, बर्फ ते लाई बथेरी, पर उन्हें नहीं काम नहीं किया।
ਚਲੋ ਜੀ ਤੁਸੀਂ ਰੈਸਟ ਕਰੋ, ਫਿਰ ਰੈਸਟ ਕਰੋ ਤੁਸੀਂ, ਹਾਂਜੀ। ਪ੍ਰੋਗਰਾਮ ਸੁਣ ਰਹੇ, ਰੈਸਟ ਕਰੋ ਹਾਂਜੀ ਅਸੀਂ ਸੁਣ ਰਹੇ ਹਾਂ ਜੀ, ਇਨਸ਼ਾਅੱਲਾ ਜੀ, ਸੁਣਦੇ ਪਏ। ਜੀ। ਹਾਂਜੀ ਸਿੱਧੂ ਸਾਹਿਬ, ਤੁਹਾਡੀ ਗੱਲ ਕੱਟੀ ਗਈ, ਵਿੱਚ ਰਹਿ ਗਈ। ਹਾਂਜੀ ਹਾਂਜੀ, ਮੈਂ ਪੰਜਾਬੀ ਲਹਿਰ ਨੂੰ ਦਿੰਦੇ ਆ ਜੀ, ਇਹਦਾ ਅਸੀਂ ਸਾਰਾ ਸ਼੍ਰੇਅ ਜਾਂਦਾ ਪੰਜਾਬੀ ਲਹਿਰ ਨੂੰ, ਢਿੱਲੋਂ ਸਾਹਿਬ ਨੂੰ ਤੇ ਪ੍ਰੋਫੈਸਰ ਸਾਹਿਬ ਉਹਨਾਂ ਨੂੰ, ਅਰੋੜਾ ਸਾਹਿਬ ਨੂੰ, ਸਾਰਿਆਂ ਨੂੰ ਤੁਹਾਨੂੰ ਬਰਾਬਰ ਦਾ ਸ਼੍ਰੇਅ ਦਿੰਦੇ ਆ ਜੀ ਅਸੀਂ ਇਸ ਵਾਸਤੇ। ਮੈਂ ਅੱਗੇ ਦੱਸਣਾ ਸਿੱਧੂ ਸਾਹਿਬ, ਬੜਾ ਇੰਜੋਏ ਕਰੀਦਾ ਜਦੋਂ ਸਾਰੇ ਗਰੁੱਪ ਮੇਰੇ ਕੋਲ, ਸੌਰੀ ਫੇਰ ਇੱਕ ਵਾਰੀ ਆਇਆ ਘਟ ਜਾਂਦਾ ਗਰੁੱਪ 'ਚ, ਗੱਲਾਂ ਬਾਤਾਂ ਸੁਣੀਦੀਆਂ ਹਾਂਜੀ ਬੜੀਆਂ, ਬੜਾ ਸਵਾਦ ਆਉਂਦਾ। ਇੱਕ ਫੈਮਿਲੀ ਹਾਂਜੀ ਗਰੁੱਪ ਹਾਂਜੀ ਬਣਿਆ, ਉਹਦੇ 'ਚ ਗੱਲਾਂ ਬਾਤਾਂ ਹੁੰਦੀਆਂ। ਸਾਡੇ ਨਾਲ ਤੇਜ ਸੰਧੂ ਵੀ, ਤੇਜ ਭਾਜੀ ਤੁਸੀਂ ਵੀ ਵਿੱਚ ਆ ਜਾਓ ਜ਼ਰਾ ਜੀ। ਸਿੱਧੂ ਸਾਹਿਬ, ਪੁਰਾਣੇ ਟੋਟਕਿਆਂ ਦੀ ਵੀ ਗੱਲ ਕਰੋ। ਪੁਰਾਣੇ ਟੋਟਕੇ ਦਾ ਹੀ ਪ੍ਰੋਫੈਸਰ ਸਾਹਿਬ ਬੈਠੇ ਨੇ, ਹੁਣ ਇਹਨਾਂ ਨੇ ਹੀ ਦੱਸਣਾ ਆਪਾਂ ਨੂੰ। ਤੇ ਮੈਂ ਤਾਂ ਇਹਦੇ ਵਾਸਤੇ ਹੀ ਸਾਰੇ ਗਰੁੱਪ ਵੱਲੋਂ ਸੀ ਵੀ ਭਾਈ ਪਹਿਲਾਂ ਜੀ ਆਇਆਂ ਜ਼ਰੂਰ ਕਹੀਏ ਇਹਨਾਂ ਤੋਂ। ਸਰ ਮਿਹਰਬਾਨੀ ਮਿਹਰਬਾਨੀ, ਬਹੁਤ ਸ਼ੁਕਰੀਆ। ਅੱਛਾ ਸਿੱਧੂ ਸਾਹਿਬ, ਜੀ ਇਹ ਹਾਂਜੀ ਟੋਟਕਿਆਂ ਦੀ ਗੱਲ ਹੋਣ ਰਹੀ ਸੀ, ਇੱਕ ਪ੍ਰਿੰਸੀਪਲ ਸਾਹਿਬ ਨੇ, ਮੇਰੇ ਵੀ ਕੁਛ ਵਾਲ ਵਿੱਚ ਨਾ ਚਿੱਟੇ ਹੋ ਗਏ, 36 ਸਾਲਾਂ ਦਾ ਮੈਂ ਹੋ ਗਿਆ, ਤੇ ਤੁਸੀਂ ਵੀ, ਤੁਹਾਨੂੰ ਵੀ ਰੰਗ ਲਾਉਣਾ ਪੈਂਦਾ ਦੂਜੇ ਤੀਜੇ ਦਿਨ, ਮੈਨੂੰ ਪਤਾ ਲੱਗਦਾ। ਹਾਂਜੀ ਅੱਛਾ, ਉਹ ਟੋਟਕੇ ਜਿਹੜੇ ਦੇਸੀ ਟੋਟਕੇ, ਉਹ ਪਹਿਲੋਂ ਹੁਣ ਤੇ ਆ ਗਏ, ਕਲਰ ਆ ਗਏ, ਕਿਉਨੇ ਆ ਗਏ, ਪਹਿਲੋਂ ਕੀ ਵਰਤਦੇ? ਪਹਿਲਾਂ ਵੀ ਸੁਣਦੇ ਜੀ, ਇਹ ਪਤਾ ਨਹੀਂ ਕੋਈ ਵਸਮਾ ਬੁਸਮਾ ਕਹਿ ਦਿੰਦੇ ਸੀ ਜੀ ਉਹਨੂੰ, ਵੀ ਇਹ ਲਾਉਣਾ ਕੋਈ ਇਸ ਤਰ੍ਹਾਂ ਦਾ ਹੀ ਹੁੰਦਾ ਸੀ। ਹੁਣ ਤੱਕ ਚਲੋ ਕਲਰ ਆ ਗਏ ਨੇ, ਉਹ ਪਹਿਲਾਂ ਇਹ ਸੁਣਦੇ ਸਾਂ ਵੀ ਉਹ ਲਾਉਂਦੇ ਸੀ, ਜਾਂ ਕੋਈ ਦੇਸੀ ਬਣਾਉਂਦੇ ਸਨ ਆਪਦੇ, ਜਿਹੜੇ ਪਿੰਡਾਂ ਵਿੱਚ ਆਮ ਡਾਕਟਰ ਹੁੰਦੇ ਸੀ ਆਪਣੇ ਹਕੀਮ, ਉਹਨਾਂ ਵੱਲੋਂ ਵੀ ਕੋਈ ਨੁਸਖੇ ਤਿਆਰ ਕੀਤੇ ਜਾਂਦੇ ਸਨ ਜੀ। ਕੋਈ ਸਮੇਂ ਸਮੇਂ ਅਨੁਸਾਰ ਕਾਫੀ ਟਾਈਮ ਬਦਲਦਾ ਰਿਹਾ। ਪ੍ਰੋਫੈਸਰ ਸਾਹਿਬ, ਕੀ ਚੱਲਦਾ ਸੀ ਪਹਿਲਾਂ? ਦੇਖੋ ਜੀ, ਇਹ ਤਾਂ ਹੁਣ ਕੋਈ ਸੀਨੀਅਰ ਬੰਦਾ ਕੋਈ ਆਵੇ ਸਾਡੇ ਵਿੱਚ, ਕੋਈ ਬਸਮਾ ਕਹਿੰਦੇ ਹੁੰਦੇ ਸੀ ਤੇ ਪੁਰਾਣੇ ਜ਼ਮਾਨੇ 'ਚ, ਹਾਂਜੀ ਹਾਂਜੀ। ਹੁਣ ਤਾਂ ਹੇਅਰ ਕਲਰ ਆ ਗਿਆ ਜੀ। ਹਾਂਜੀ, ਕਲਰਫੁਲ ਆ ਗਈ ਆ ਜੀ, ਬਸਮਾ ਕਹਿੰਦੇ ਹੁੰਦੇ ਸੀ, ਹੁਣ ਪਤਾ ਨਹੀਂ ਉਹ ਹੁਣ ਕਿਹੜੀ ਸ਼ੈ ਦਾ ਬਣਦਾ। ਅਗਰ ਕਿਸੇ ਨੂੰ ਪਤਾ ਹੈ, ਹੁਣ ਵੱਡੀ ਉਮਰ ਦਾ ਸਾਡੇ ਨਾਲ ਇੱਕ ਆਪਣੇ ਸਿੰਧੂ ਸਾਹਿਬ ਨੇ, ਅਗਰ ਉਹ ਆਪਣੇ ਜੁਆਇਨ ਕਰਨ ਤੇ ਤੁਸੀਂ ਪੁੱਠੇ ਹੋ ਗਏ, ਸਿੱਧੇ ਹੋਵੋ। ਸਿੱਧੂ ਸਾਹਿਬ, ਇਹਨਾਂ ਨੂੰ ਸਿੱਧੇ ਕਰ ਲਈਏ, ਹੁਣ ਸਿੱਧੇ ਹੋ ਗਏ, ਹਾਂਜੀ ਪੁੱਠੇ ਹੋ ਜਾਂਦੇ ਥੋੜੀ ਦੇਰ ਬਾਅਦ। ਹਾਂਜੀ, ਪ੍ਰੋਫੈਸਰ ਸਾਹਿਬ ਕਹਿੰਦੇ ਵਸਮਾ ਹੀ ਸੁਣਿਆ ਜੀ, ਇਹੋ ਹੀ ਮੈਂ ਤੁਹਾਨੂੰ ਕਿਹਾ, ਵਸਮਾ। ਹਾਂਜੀ, ਇਹੀ ਸੁਣਦੇ ਸੀ। ਹਾਂ, ਹੁਣ ਦੱਸੋ ਨਾ, ਉਹਦੇ 'ਚ ਪੈਂਦਾ ਕੀ ਕੀ ਸੀ? ਦਾ ਬਣਾਈਦਾ ਸੀ ਜਾਂ ਬਾਜ਼ਾਰੋਂ ਲੱਭਦਾ ਸੀ? ਨਹੀਂ ਜੀ, ਇਹ ਤਾਂ ਨਹੀਂ, ਇਹ ਤੁਹਾਡੇ ਨਾਲ ਬੈਠੇ ਨੇ ਜਿਹੜੇ ਡਾਕਟਰ ਸਾਹਿਬ, ਇਹਨਾਂ ਤੋਂ ਲਓ ਜਾਣਕਾਰੀ, ਥੋੜਾ ਜਿਹਾ ਇਹਨਾਂ ਨੂੰ ਕਰੋ, ਇਹਨਾਂ ਨੂੰ ਦਿਓ ਮਾਈਕ ਤੇ, ਇਹ ਦੱਸਣਗੇ ਇਸ ਚੀਜ਼ ਬਾਰੇ। ਡਾਕਟਰ ਸਾਹਿਬ ਦੱਸਿਆ ਜਰਾ ਕਰੋ ਜੀ। ਹਾਂਜੀ, ਹੈਲੋ ਡਾਕਟਰ ਸਾਹਿਬ, ਦਿਸ ਨਹੀਂ ਰਹੇ ਵਾਲੀ ਸਕਰੀਨ ਤੇ, ਹੋਰ ਕਰੋ ਸਿੱਧੇ ਜੀ। ਹੈਲੋ ਹੈਲੋ, ਇੱਕ ਤੇ ਜੀ ਇੱਕ ਤੇ ਨਹੀਂ ਆਵਾਜ਼। ਹਾਂਜੀ ਹਾਂਜੀ ਡਾਕਟਰ ਸਾਹਿਬ, ਰੀਠੇ ਹੁੰਦੇ ਸੀ ਜੀ, ਰੀਠੇ ਹੁੰਦੇ ਸੀ, ਰੀਠੇ। ਹਾਂਜੀ ਹਾਂਜੀ, ਰੀਠੇ ਹੁੰਦੇ ਸੀ ਵਿੱਚ ਜੀ। ਆਵਾਜ਼ ਆ ਰਹੀ ਹੈ ਜੀ? ਆਵਾਜ਼ ਆ ਰਹੀ ਆਵਾਜ਼। ਹੈਲੋ, ਆ ਰਹੀ ਆਵਾਜ਼। ਤੁਸੀਂ ਆਪਣੇ ਤੋਂ ਜੁੜੋ। ਨਹੀਂ ਆਵਾਜ਼ ਘੱਟ ਹੁੰਦੀ। ਚਲੋ ਗੱਲ ਨੂੰ ਅੱਗੇ ਤੋਰਦੇ ਹਾਂ। ਪ੍ਰੋਫੈਸਰ ਸਾਹਿਬ, ਹੋਰ ਕੀ ਕਿਹੜੀਆਂ ਗੱਲਾਂ ਜਿੱਤੇ ਆਪਾਂ ਝਾਤ ਪਾ ਸਕਦੇ ਵੀ, ਕਿਹੜੀਆਂ ਚੀਜ਼ਾਂ ਸੀ ਪਹਿਲਾਂ? ਅੱਛਾ, ਇੱਕ ਟੋਟਕਾ ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ, ਟੋਟਕਾ ਪਿੰਡ 'ਚ ਕਿਸੇ ਦੇ ਕੁੱਤੇ ਕੱਤੇ ਨੇ ਵੜ ਲੈਣਾ ਨਾ, ਤੇ ਆਖਣਾ ਵੀ ਉਹਨਾਂ ਘਰੋਂ ਮਿਰਚਾਂ ਲਿਆ ਕੇ ਛੱਡ ਦੇ ਦੋ। ਉਹ ਕੀ ਟੋਟਕਾ? ਬਿਲਕੁਲ, ਹਾਂਜੀ ਬਿਲਕੁਲ ਐਵੇਂ ਹੁੰਦਾ ਸੀ ਕਿ ਕੁੱਤਾ ਜਿਸ ਘਰ ਦਾ ਹੈ, ਉਸੇ ਘਰ ਦੀਆਂ ਮਿਰਚਾਂ ਜਿਹੜੀਆਂ ਉਹ ਤੁਸੀਂ ਉਸ ਜ਼ਖਮ ਦੇ ਉੱਤੇ ਲਾਉਣੀਆਂ ਵਾ ਜਿੱਥੋਂ ਉਹਨੇ ਕੁੱਤੇ ਨੇ ਵੱਢਿਆ ਹੋਇਆ। ਹੁਣ ਇਹਦੇ ਵਿੱਚ ਇੱਕ ਤਾਂ ਇਹ ਹੋ ਸਕਦਾ, ਅਗਰ ਅਸੀਂ ਇਹਦੀ ਜ਼ਿਆਦਾ ਡੈਪਥ ਦੇ ਵਿੱਚ ਜਾਈਏ, ਕਿ ਕਿਉਂਕਿ ਉਸ ਕੁੱਤਾ ਉਸ ਘਰ ਦੀ ਰੋਟੀ ਛੋਟੀ ਖਾਂਦਾ ਸੀ, ਦਾ ਸਾਲਣ ਜਾਂ ਕੋਈ ਚੀਜ਼ ਉਹਨੂੰ ਪਾਉਂਦੇ ਹੋਣੇ, ਕੋਈ ਚੀਜ਼ ਐਸੀ ਮੇ ਬੀ ਕਿ ਉਹ ਕੋਈ ਉੱਥੋਂ ਦੀ ਜਿਹੜੀ ਚੀਜ਼ ਹੈ ਉਹ ਉਹਦੀ ਜਿਸਮ ਨੂੰ ਦੇ ਵਿੱਚ ਜਿਹੜਾ ਜ਼ਹਿਰ ਹੈ ਉਹਨੂੰ ਨਹੀਂ ਪੈਦਾ ਹੋਣ ਦਿੰਦੀ। ਮੇ ਬੀ, ਮੇਰਾ ਖਿਆਲ ਹੈ, ਮੈਂ ਕੋਈ ਪੱਕੀ ਗੱਲ ਨਹੀਂ ਕਰ ਰਿਹਾ, ਅੱਜ ਤੁਸੀਂ ਗੱਲ ਕੀਤੀ ਹੈ। ਤੇ ਦੂਸਰਾ ਇਹ ਹੋ ਸਕਦਾ ਕਿ ਇਹ ਟੋਟਕਾ ਵੀ ਹੋ ਸਕਦਾ ਕਿ ਕਿਉਂਕਿ ਉਸ ਘਰ ਦੇ ਵਿੱਚੋਂ ਉਸ ਘਰ ਦੇ ਕੁੱਤੇ ਨੇ ਕੱਟਿਆ ਤੇ ਉਸੇ ਘਰ ਦੀ ਕੋਈ ਐਸੀ ਚੀਜ਼ ਲਾਈ ਜਾਵੇ, ਯਾਨੀ ਇਹ ਤਕਾਦ ਸੀ, ਲੋਕਾਂ ਦਾ ਯਕੀਨ ਹੋਏਗਾ ਇਸ ਚੀਜ਼ ਤੇ ਕਿ ਉਹ ਠੀਕ ਹੋ ਜਾਂਦੀ ਹੈ। ਅਦਰਵਾਈਜ਼ ਤੇ ਮੇਰੇ ਜ਼ਿਹਨ ਦੇ ਵਿੱਚ ਤੇ ਇਹੀ ਆ ਰਿਹਾ। ਅਗਰ ਮਜ਼ੀਦ ਕੋਈ ਦੋਸਤ ਜਿਹੜਾ ਹੈ ਉਹ ਸਾਡੇ ਨਾਲ ਅਗਰ ਕੋਈ
ਇਹ ਦੱਸ ਅੱਛਾ। ਸਕਦਾ ਤੇ ਉਹ ਜ਼ਰੂਰ ਦੱਸੇ ਸਾਨੂੰ। ਜ਼ਰੂਰ ਕਮੈਂਟ 'ਚ ਦੱਸਿਓ ਤੇ ਮੈਂ ਲਿੰਕ ਵੀ ਪੇਸ਼ ਕਰ ਰਿਹਾ ਜਿਹੜੇ ਦੋਸਤ ਜੁਆਇਨ ਕਰਨ ਜਾਂ ਸਿੱਧੂ ਸਾਹਿਬ ਪ੍ਰੋਫੈਸਰ ਸਾਹਿਬ ਇੱਕ ਹੋਰ ਟੋਟਕਾ ਤੁਹਾਡੇ ਕੋਲ ਮੈਂ ਪੁੱਛਣਾ ਜਾ ਰਿਹਾ। ਇਹ ਤਾਂ ਹੁਣ ਵੀ ਚੱਲ ਰਿਹਾ ਜੀ, ਜਿਹੜਾ ਇਹ ਵਾਲਾ ਟੋਟਕਾ ਦਾ ਨਾ ਜੀ ਕੁੱਤੇ ਵਾਲਾ, ਤਾਂ ਹੁਣ ਵੀ ਅੱਜ ਕੱਲ ਪਿੰਡਾਂ 'ਚ ਅਜੇ ਵੀ ਚੱਲਦਾ ਜੀ। ਹਾਂਜੀ ਹਾਂਜੀ ਹਾਂਜੀ। ਅੱਛਾ ਪ੍ਰੋਫੈਸਰ ਸਾਹਿਬ ਅੱਖਾਂ ਦੇ ਨਾ ਇੱਥੇ ਕਦੀ ਕਿਤੇ ਨਾ ਉਹ ਫਿੰਸੀਆਂ ਜੀਆਂ ਨਿਕਲਦੀਆਂ ਹੁੰਦੀਆਂ ਸੀ, ਕਦੀ ਕਿਤੇ ਗੁਵਾਂਝੜੀ ਹੁੰਦੀ ਸੀ, ਗੁਵਾਂਝੜੀ। ਹਾਂ ਹੁਣ ਘੱਟ ਹੈ, ਅੱਗੇ ਬਹੁਤ ਹੁੰਦੀ ਸੀ ਆਮ। ਹਾਂਜੀ ਹਾਂਜੀ, ਉਹ ਪਿਛਲੇ ਦਿਨਾਂ ਨਾ ਜੀ ਜੀ ਉਹਦਾ ਇੱਕ ਟੋਟਕਾ ਉਹ ਦੱਸੋ ਤੁਹਾਨੂੰ ਪਤਾ ਉਹਦੇ ਜੀ ਦੋ ਟੋਟਕੇ ਉਹਦੇ ਹੁੰਦੇ ਸੀ ਤੇ ਇੱਕ ਤਾਂ ਕਹਿਣਾ ਕਿ ਨਿਰਣੇ ਕਾਲਜੇ ਸੁਬਾ ਜਿਹੜਾ ਥੋਕਾ ਜਿਹੜਾ ਉਹ ਕੱਢ ਕੇ ਉਹ ਜਿਹੜਾ ਸੀ ਉਹ ਲਾ ਦਿੱਤਾ ਜਾਂਦਾ ਸੀ, ਲੱਭ ਜਿਹੜਾ ਲਾ ਦਿੱਤਾ ਜਾਂਦਾ ਸੀ। ਤੇ ਇੱਕ ਹੋਰ ਸੀਗਾ ਕਿ ਉਂਗਲੀ ਨੂੰ ਗਰਮ ਕਰਨਾ ਤਲੀ ਤੇ ਔਰ ਆ ਕੇ ਜਿਹੜਾ ਨਾ ਉੱਤੇ ਰੱਖ ਦੇਣਾ। ਇੱਕ ਦੋ ਤਰੀਕੇ ਤੇ ਹੈ ਜੀ। ਉਹ ਹੁਣ ਉਹ ਨਹੀਂ, ਉਹ ਰਹਿਣ ਦਿਓ ਦੱਸਣ ਨੂੰ। ਸਾਨੂੰ ਇਹੋ ਜਿਹੇ ਨਹੀਂ ਜੀ, ਹੁਣ ਕੀ ਦੱਸੀਏ, ਵੱਡੇ ਬੈਠੇ ਨੇ ਜੀ ਆਪਣੇ ਹੀ ਦੱਸਣਗੇ ਹੁਣ ਤਾਂ। ਜਦੋਂ ਦੇ ਵਾਸ਼ਰੂਮ ਬਣ ਗਿਆ ਨਾ ਘਰਾਂ ਦੇ ਵਿੱਚ, ਉਹ ਮੁਮਕਿਨ ਨਹੀਂ ਰਿਹਾ। ਉਹ ਮੈਂ ਥੋੜਾ ਜਿਹਾ ਦੱਸ ਦਿੰਦਾ ਵੀ ਉਹਨੇ ਵੀ ਟੋਟਕੇ ਆ ਨਾ, ਜਿਵੇਂ ਇਹਨਾਂ ਦੱਸਿਆ ਟੋਟਕਾ ਵੀ ਸਵੇਰੇ ਤੁਸੀਂ ਜਾਣਾ ਵਾ, ਜਿਹਨੂੰ ਕਹਿੰਦੇ ਨੇ ਸਾਡੇ ਕਹਿੰਦੇ ਨੇ ਬਾਹਰ ਬੈਠ ਜਾਣਾ ਵਾਸ਼ਰੂਮ ਦੀ ਜਗ੍ਹਾ, ਜੰਗਲ ਪਾਣੀ ਨਹੀਂ ਜਾਣਾ, ਤੇ ਉਹ ਉੱਥੇ ਜਾ ਕੇ ਜੰਗਲ ਪਾਣੀ ਕਰਕੇ ਤੀਲਾ ਗੱਡਣਾ ਤੇ ਪਿਛਾਂਹ ਨੂੰ ਮੁੜ ਕੇ ਨਹੀਂ ਵੇਖਣਾ। ਸਮੇਂ ਨਾਲ ਹੀ ਚੀਜ਼ਾਂ ਆਉਂਦੀਆਂ ਗਈਆਂ। ਉਸ ਟਾਈਮ ਤੇ ਕੋਈ ਆਹ ਵਾਲੀਆਂ ਮੈਡੀਕਲ ਸਹੂਲਤਾਂ ਨਹੀਂ ਹੈਗੀਆਂ ਸਨ। ਉਸ ਸਮੇਂ ਦੇ ਮੁਤਾਬਕ ਜਿਵੇਂ ਕੋਈ ਪਿੰਡਾਂ 'ਚ ਸਿਆਣੇ ਜਾਂ ਹਕੀਮ ਹੁੰਦੇ ਸਨ, ਉਹ ਜਿਵੇਂ ਕੱਢਦੇ ਸੀ, ਕੋਈ ਇਹ ਕਹਿ ਲਓ ਟੋਟਕਾ ਕਹਿ ਲਓ, ਜਾਂ ਆਪਦੀ ਉਹਨਾਂ ਦੀ ਕੋਈ ਤਿਆਰੀ ਹੁੰਦੀ ਸੀ, ਉਹਦੇ ਅਨੁਸਾਰ ਫਿਰ ਲੋਕ ਕਰ ਲੈਂਦੇ ਸੀ ਜੀ ਓੜ ਪੋੜ। ਜਿਵੇਂ ਬੁਖਾਰ ਚੜ ਜਾਂਦਾ ਸੀ ਪਹਿਲੇ ਸਮਿਆਂ 'ਚ, ਲੋਕ ਕਹਿੰਦੇ ਧੁੱਪੇ ਪੈ ਜਾਓ ਜਾਂ ਘਾਹ ਤੇ ਜਾ ਕੇ ਸੌਂ ਜਾਵੋ, ਆਪੇ ਤਾਂ ਥੋੜੇ ਟਾਈਮ ਬਾਅਦ ਉਹ ਬੁਖਾਰ ਵੀ ਠੀਕ ਹੋ ਜਾਂਦਾ ਸੀ ਲੋਕਾਂ ਦਾ। ਅੱਜ ਕੱਲ ਉਹ ਚੀਜ਼ਾਂ ਨਹੀਂ ਹੈਗੀਆਂ ਜੀ। ਨਹੀਂ, ਉਹ ਤੇ ਹਜੇ ਵੀ ਚੱਲਦਾ ਵਾ ਕਈ ਤਾਂ ਵੀ ਬੁਖਾਰ ਬਖੂਰ ਹੋ ਜਾਏ ਨਾ, ਤੁਸੀਂ ਜੀ ਉੱਤੇ ਗਰਮੀ ਵੀ ਹੋਵੇ ਤੇ ਉੱਤੇ ਕੋਈ ਕੰਬਲ ਖੇਸ ਲੈ ਕੇ ਪੈ ਜਾਓ, ਪਸੀਨਾ ਮੁੜਕਾ ਆ ਜਾਏ ਤੇ ਕੰਮ ਠੀਕ ਹੋ ਜਾਂਦਾ। ਹਾਂਜੀ ਹਾਂਜੀ, ਇਹ ਵੀ ਚੱਲਦਾ ਵੀ ਧੁੱਪੇ ਪੈ ਜਾਓ ਰਜਾਈ ਲੈ ਕੇ ਜਾਂ ਕੋਈ ਕੰਬਲ ਖੇਸ, ਤੇ ਉਹਦੇ ਨਾਲ ਵੀ ਮੁੜਕਾ ਆ ਜਾਂਦਾ ਜ਼ਿਆਦਾ। ਤੇ ਲੈ, ਇਹ ਵੀ ਗੱਲ ਹੈਗੀ ਚੱਲਦਾ। ਇਹ ਸਾਡੇ ਨਾਲ ਜੀ ਡਾਕਟਰ ਸਾਹਿਬ ਵੀ ਨੇ। ਡਾਕਟਰ ਸਾਹਿਬ ਸਿੱਧੇ ਹੋਵੋ ਜਰਾ। ਲੋ ਜੀ, ਬੜੇ ਔਖੇ ਹੋ ਜੀ, ਰੋਟੀ ਲਾ ਤਾਂ ਬਹੁਤ ਹੀ ਖਵਾਤੀ ਪ੍ਰੋਫੈਸਰ ਸਾਹਿਬ ਤੁਹਾਨੂੰ। ਏਦਾਂ ਹੀ ਆ ਪ੍ਰੋਫੈਸਰ ਸਾਹਿਬ, ਅਜੇ ਇਹਨਾਂ ਨੂੰ ਛੇਕ ਵੀ ਪਿਉਣਾ ਜੀ, ਥੋੜੀ ਰੱਖ ਲੈਣੀ ਸੀ ਡਾਕਟਰ ਸਾਹਿਬ ਮੁੜ ਕੇ। ਨਾਲੇ ਸੱਚ ਹੁਣ ਤਾਂ ਚਲੋ ਕੀ ਕਹਿਣਾ, ਮੇਰੇ ਮੂੰਹ ਨਿਕਲ ਚੱਲਿਆ ਸੀ। ਨਹੀਂ ਹੁਣ ਤੇ ਉਹ ਅਸੀਂ ਚਾਹ ਚੋ ਪੀ ਕੇ ਹੁਣ ਫਾਰਗ ਹੋ ਗਏ ਆ, ਹੁਣ ਕੁਛ ਨਹੀਂ ਖਾਣਾ ਪੀਣਾ ਤੇ ਠੀਕ ਹੈ ਜੀ। ਪਰ ਅੱਜ ਟੌਪਿਕ ਤੁਹਾਡਾ ਹੈ ਜੀ, ਸਾਰਿਆਂ ਨੇ ਰਲ ਮਿਲ ਕੇ ਰਖਾਇਆ ਸੀ। ਅੱਜ ਵੀ ਤੁਸੀਂ ਵੀ ਕੁਦਰਤੀ ਗਏ ਹੋ ਉੱਥੇ ਤੇ ਪ੍ਰੋਫੈਸਰ ਸਾਹਿਬ ਕੋਲੇ, ਤੇ ਤੁਹਾਡਾ ਧੌਣ ਤੇ ਅੱਗੇ ਨਹੀਂ ਮੁੜਦੀ ਡਾਕਟਰ ਸਾਹਿਬ ਦੀ। ਠੀਕ ਹੈ ਜੀ। ਡਾਕਟਰ ਸਾਹਿਬ ਕੋਈ ਦੱਸੋ। ਅੱਜ ਦੇ ਵਿੱਚ ਬਹੁਤ ਸਾਰੇ ਟੋਟਕੇ ਹੁੰਦੇ ਨੇ। ਇੱਕ ਤੇ ਤੁਸੀਂ ਉਹਦੇ ਨਾਲ ਸ਼ੁਰੂ ਦੇ ਵਿੱਚ ਤੁਸੀਂ ਸ਼ਾਇਦ ਮੈਂ ਕਿਹਾ ਨੈਚੁਰਲ ਐਂਟੀਸੈਪਟਿਕ ਦੀ ਗੱਲ ਕੀਤੀ, ਉਹਦਾ ਤੇ ਮੈਂ ਆਵਾਜ਼ ਨਹੀਂ ਸੀ, ਨਾ ਮੈਨੂੰ ਆ ਰਹੀ ਨਾ ਮੇਰੀ ਜਾ ਰਹੀ ਸੀ ਆਵਾਜ਼। ਤੇ ਉਹਦੇ ਵਾਸਤੇ ਮੁਹਾਵਰਾ ਵੀ ਹੈ ਕਿ ਲੋਕ ਕਹਿੰਦੇ ਨੇ ਕਿ ਜੀ ਇਹ ਤੇ ਇੰਨਾ ਕੰਜੂਸ ਆ ਤੇ ਵੱਡੀ ਉਂਗਲੀ ਤੇ ਪਿਸ਼ਾਬ ਨਹੀਂ ਕਰਦਾ। ਇਹ ਨੈਚੁਰਲ ਜਿਹੜੀ ਹੈ ਐਂਟੀਸੈਪਟਿਕ ਹੁੰਦਾ। ਹਾਂ, ਮੁਹਾਵਰਾ ਬਹੁਤ ਮਸ਼ਹੂਰ ਹੈ, ਬਹੁਤ ਮਸ਼ਹੂਰ ਮੁਹਾਵਰਾ ਜੀ। ਨਹੀਂ ਉਹ ਤੇ ਵੇਖੋ ਬਹੁਤੀ ਪੁਰਾਣੀ ਗੱਲ ਨਹੀਂ, ਕੋਈ ਪੱਠੇ ਪੁੱਠੇ ਵੱਢਣ ਚਾਹੀਦਾ ਸੀ ਕਿ ਦਾਦੀ ਦੁੱਤਰੀ ਵੱਜ ਜਾਣੀ ਤੇ ਆਣਾ ਚਲੋ ਜੀ ਕੰਮ। ਹਾਂ ਚਲੋ, ਸਹੀ ਹੈ ਏਦਾਂ ਹੀ ਹੁੰਦਾ ਸੀ। ਬਿਲਕੁਲ। ਆ ਜਾਓ, ਦੰਦ ਚ ਦਰਦ ਹੋਣਾ, ਉਹਦੇ ਚ ਜਾਂ ਲੂਣ ਮੰਨ ਲਓ ਜਾਂ ਲੌਂਗ ਇੱਕ ਰੱਖ ਲਓ ਦੰਦ ਦੇ ਵਿੱਚ, ਤੇ ਉਹਦੇ ਨਾਲ ਵੀ ਦਰਦ ਠੀਕ ਹੋ ਜਾਂਦਾ। ਤੇ ਡਾਕਟਰ ਸਾਹਿਬ ਅੱਜ ਕੱਲ ਵੀ ਇਹ ਦੱਸ ਦਿੰਦੇ ਹੋ ਟੋਟਕੇ, ਜਦੋਂ ਫਿਰ ਆਉਂਦੇ ਮਰੀਜ਼ ਤੁਹਾਡੇ ਕੋਲੇ? ਦੱਸ ਦਈਦੇ। ਠੀਕ ਹੈ ਜੀ। ਜਿਹੜੇ ਅਸੀਂ ਅਜ਼ਮਾਏ ਹੋਏ ਨੇ ਉਹ ਤਾਂ ਜ਼ਰੂਰ ਦੱਸ ਹੀ ਦੇ ਆ। ਡਾਕਟਰ ਸਾਹਿਬ ਦਾ ਅੰਗਰੇਜ਼ੀ ਇਲਾਜ ਤੇ ਇੰਨਾ ਇਤਮਾਦ ਹੀ ਨਹੀਂ ਦਾ। ਠੀਕ ਹੈ ਜੀ। ਫਿਰ ਪ੍ਰੋਫੈਸਰ ਸਾਹਿਬ ਫਿਰ ਆਪਣੇ ਤੇ ਇਤਮਾਦ ਨਾ ਹੋਇਆ,
ਇਹ ਗੱਲ ਹੈ, ਫਿਰ ਤਾਂ ਉਹਦਾ ਸਿੱਧਾ ਸਿੱਧਾ ਤੇ ਹੀ ਬਣਦਾ ਨਾ। ਬਿਲਕੁਲ ਇਹੀ ਬਣਦਾ, ਇਹੀ ਬਣਦਾ। ਅੱਛਾ ਡਾਕਟਰ ਸਾਹਿਬ, ਤੁਸੀਂ ਪੰਜਾਬ ਦੇ ਵਿੱਚ ਵੀ ਰਹੇ ਹੋ, ਸਿੰਧ ਦੇ ਵਿੱਚ ਵੀ ਰਹੇ ਹੋ, ਕੋਈ ਉੱਥੋਂ ਦੇ ਸਿੰਧ ਦੇ ਵੀ ਕੋਈ ਐਸੇ ਟੋਟਕੇ ਜਿਹੜੇ ਸਾਨੂੰ ਦੱਸੋ ਜਿਹੜੇ ਪੰਜਾਬ 'ਚ ਨਾ? ਉੱਥੇ ਇੱਕ ਨਾ ਆ ਜਿਹੜਾ ਯਰਕਾਨ ਹੋ ਜਾਂਦਾ, ਜਿਹਨੂੰ ਆਪਾਂ ਪੀਲੀਆ ਕਹਿੰਦੇ ਆ, ਉਹਦੇ ਵਾਸਤੇ ਕੰਮ ਕਰਦੇ ਨੇ, ਇੱਟ ਸਿੱਟ ਦਾ ਨਾ ਹਾਰ ਬਣਾ ਕੇ ਗਲ 'ਚ ਪਾ ਦਿੰਦੇ ਨੇ। ਅੱਛਾ। ਉਹ ਜਿਵੇਂ ਜਿਵੇਂ ਲਮਕਦਾ ਜਾਂਦਾ ਆ, ਉਵੇਂ ਉਹ ਠੀਕ ਹੁੰਦਾ ਜਾਂਦਾ। ਪੰਜਾਬ ਕਹਿੰਦੇ ਨੇ ਅੱਕ ਦਾ ਇਸਤੇਮਾਲ ਹੁੰਦਾ, ਲੇਕਿਨ ਸਿੰਧ 'ਚ ਇੱਟ ਸਿੱਟ ਦਾ ਹੁੰਦਾ ਆ। ਹੋਰ ਜੀ ਪ੍ਰੋਫੈਸਰ ਸਾਹਿਬ ਹੋਰ ਪੁੱਛੋ। ਹਾਂ ਬਿਲਕੁਲ, ਜਿਹੜੇ ਨੇ ਇੱਕ ਅਲੱਗ ਹੈ ਨੇ ਆਪਣੇ ਤਰੀਕੇ ਇਲਾਜ ਜਿਹੜੇ ਨੇ ਹਰ ਇਲਾਕੇ ਦੇ ਨਾਲ ਸ਼ੁਰੂ ਕਿਹਾ ਸੀਗਾ ਮੁਖਤਲਿਫ ਨੇ। ਮੇਰੀ ਆਵਾਜ਼ ਜਿਹੜੀ ਹੈ ਮੈਨੂੰ ਹੀ ਦੁਬਾਰਾ ਸੁਣਾਈ ਦੇ ਰਹੀ ਹੈ। ਬਿਲਕੁਲ ਡਿਵਾइस ਜੀ ਢਿੱਲੋਂ ਸਾਹਿਬ। ਹੈਲੋ। ਹਾਂਜੀ ਹਾਂਜੀ, ਮੈਂ ਸੁਣਨ ਡਿਆ ਬੈਕ ਸਟੇਜ ਤੇ ਤੁਹਾਡੇ ਨਾ 2 ਮੋਬਾਈਲ ਚੱਲ ਹੈਲੋ। ਰਹੇ ਨੇ। ਡਾਕਟਰ ਸਾਹਿਬ ਦਾ ਵੀ ਲਾਗੇ ਚੱਲਣ ਡਿਆ, ਤੁਹਾਡਾ ਵੀ, ਇਸ ਤੋਂ ਆਵਾਜ਼ ਡਬਲ ਹੁੰਦੀ ਹੈ। ਜੀ ਜੀ, ਚਲੋ ਮੈਂ ਡਾਕਟਰ ਸਾਹਿਬ ਨੂੰ ਇਲਤਮਾਸ ਕਰਾਂਗਾ। ਹਾਂ ਜਰਾ ਨਹੀਂ, ਤੁਸੀਂ ਕਿਉਂ ਕਰਨੀ, ਅਸੀਂ ਧੱਕਾ ਕਰ ਲਾਂਗੇ ਡਾਕਟਰ ਸਾਹਿਬ ਨੂੰ। ਹਾਂਜੀ, ਤੇ ਮੈਂ ਦੱਸ ਰਿਹਾ ਸੀ ਕਿ ਹਰ ਇਲਾਕਾ ਜਿਹੜਾ ਖਿੱਤਾ ਜਿਹੜਾ ਆਪਣੀਆਂ ਉੱਥੋਂ ਦੀਆਂ ਜੜੀ ਬੂਟੀਆਂ ਹੁੰਦੀਆਂ, ਆਪਣਾ ਇੱਕ ਤਰੀਕਾ ਇਲਾਜ ਹੈ, ਔਰ ਠੰਡੇ ਇਲਾਕਿਆਂ ਦੇ ਆਪਣੇ ਇੱਕ ਵੱਖਰੇ ਅੰਦਾਜ਼ ਨੇ। ਫਿਰ ਹਕੀਮ ਤੁਸੀਂ ਦੇਖੋ ਕਿ ਉਹ ਜਿਸ ਵੇਲੇ ਇਲਾਜ ਕਰਦਾ ਹੁੰਦਾ ਸੀ, ਉਹ ਮਿਜ਼ਾਜ ਪੁੱਛਦਾ ਸੀਗਾ ਕਿ ਬਲਗਮੀ ਮਿਜ਼ਾਜ ਹੈ, ਖੁਸ਼ਕ ਮਿਜ਼ਾਜ ਹੈ, ਸਫਰਾ ਇਹਨੂੰ, ਜਾਂ ਦੂਸਰਾ ਜਿਹੜਾ ਇਹਦਾ ਮਿਜ਼ਾਜ ਹੈ, ਉਸ ਦੇ ਮੁਤਾਬਿਕ ਉਹਦੇ ਵਾਸਤੇ ਰਿਕਮੈਂਡ ਕੀਤਾ ਜਾਂਦਾ। ਅੱਛਾ, ਫਿਰ ਕੋਈ ਸਾਡੀਆਂ ਢਿੱਲੋਂ ਸਾਹਿਬ ਐਸੀਆਂ ਖੁਰਾਕਾਂ ਵੀ ਨੇ ਕਿ ਇਲਾਜ ਬਿਲ ਗਜ਼ਾ ਜਿਹਨੂੰ ਕਿਹਾ ਜਾਂਦਾ, ਯਾਨੀ ਖੁਰਾਕ ਦੇ ਜ਼ਰੀਏ ਜਿਹੜਾ ਇਲਾਜ ਹੈ। ਤੁਸੀਂ ਦੇਖਿਆ ਹੋਣਾ ਕਿ ਕਿਸੇ ਬੰਦੇ ਦੇ ਸੱਟ ਪੇਟ ਲੱਗ ਜਾਂਦੀ ਸੀ ਤੇ ਕਹਿਣਾ ਉਹਨੂੰ ਦੁੱਧ ਦੇ ਵਿੱਚ ਹਲਦੀ ਪਾ ਕੇ ਦਿਓ। ਅੱਛਾ, ਇਹ ਦੋਵੇਂ ਚੀਜ਼ਾਂ ਜਿਹੜੀਆਂ ਅਸੀਂ ਗਜ਼ਾ ਦੇ ਵਿੱਚ ਇਸਤੇਮਾਲ ਕਰਦੇ ਹਾਂ, ਲੇਕਿਨ ਦੁੱਧ ਦੇ ਵਿੱਚ ਉਹਦੀ ਤਾਸੀਰ ਹੈ ਜਿਹੜੀ ਕਿ ਉਹ, ਕਿਉਂਕਿ ਉਹ ਵੀ ਜਿਹੜੀ ਹੈ ਐਂਟੀਸੈਪਟਿਕ ਹੁੰਦੀ ਹੈ ਜਾਂ ਐਂਟੀਬਾਇਓਟਿਕ ਉਹਨੂੰ ਕਹਿ ਲਓ, ਕਿ ਹਲਦੀ ਜਿਹੜੀ ਹੈ ਉਹ ਤੁਹਾਡਾ ਇੱਕ ਇਲਾਜ ਕਰਦੇ। ਅੱਛਾ, ਇਸੇ ਤਰ੍ਹਾਂ ਖਾਣੇ ਦੇ ਵਿੱਚ ਕਿਸੇ ਚੀਜ਼ ਦੀ ਮਿਕਦਾਰ ਦਾ ਵਧਾ ਦੇਣਾ, ਅਗਰ ਬਾਦੀ ਹੈ ਜੀ, ਬੰਦੇ ਨੂੰ ਕਹਿਣਾ ਜੀ ਕਾਲੀਆਂ ਮਿਰਚਾਂ ਜਿਹੜੀਆਂ ਇਹ ਜ਼ਿਆਦਾ ਖਾਇਆ ਕਰੇ, ਉਹਦੇ ਨਾਲ ਬਾਦੀ ਜਿਹੜੀ ਹੈ ਜਿਸਮ ਦੀ ਖਤਮ ਹੋ ਜਾਂਦੀ ਹੈ। ਅੱਛਾ, ਇਸੇ ਤਰ੍ਹਾਂ ਤੁਸੀਂ ਦੇਖੋ ਕਿ ਮੱਝਾਂ ਨੂੰ ਜਿਸ ਵੇਲੇ ਅਸੀਂ ਗਾਵਾਂ ਨੂੰ, ਮੱਝਾਂ ਨੂੰ ਦੇਖੀਦਾ ਸੀ ਕਿ ਮੂੰਹ ਦੇ ਵਿੱਚੋਂ ਲਾਲਾਂ ਜਿਹੜੀਆਂ ਬਹੁਤ ਛੱਡਦੀਆਂ ਹੁੰਦੀਆਂ ਸੀ ਬਾਦੀ, ਫਿਰ ਉਹਨੂੰ ਕਹਿਣਾ ਜੀ ਮਸਾਲਾ ਇਹਨਾਂ ਨੂੰ ਦੇਣ ਵਾਲਾ। ਤੇ ਮੈਨੂੰ ਯਾਦ ਹੈ ਹਫ਼ਤਾਵਾਰ ਉਹਨਾਂ ਨੂੰ ਮਸਾਲਾ ਦਿੱਤਾ ਜਾਂਦਾ ਹੁੰਦਾ ਸੀ, ਉਹਦੇ 'ਚ ਗੁੜ, ਗੰਢੇ, ਸੋਏ, ਸੌਂਫ, ਲੂਣ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮਿਕਸ ਕਰਕੇ ਨਾਲ ਦੇ ਖੁਰਲੀ ਜ਼ਰੀਏ ਜੀ ਵੀ ਮੱਝਾਂ ਨੂੰ ਲੂਣ ਦਾ ਜਿਹੜੀਆਂ, ਧਿਆਨ ਰੱਖਿਆ ਹਾਂ ਹੁੰਦਾ ਖੁਰਲੀ 'ਚ ਵੀ ਰੱਖੇ, ਜੀ ਜੀ ਬਿਲਕੁਲ ਉਹਦੇ ਵਿੱਚ ਵੀ ਰੱਖਿਆ ਜਾਂਦਾ ਸੀਗਾ। ਫਿਰ ਤੁਸੀਂ ਦੇਖਿਆ ਹੋਣਾ ਬਲਦਾਂ ਨੂੰ ਜਿਸ ਵੇਲੇ ਬਾਹਰੋਂ ਲਿਆਉਂਦੇ ਸੀ ਗਰਮੀਆਂ ਦੇ ਵਿੱਚ, ਖਾਸ ਕਰ ਫਲਿਆਂ ਦੇ ਜਦੋਂ ਦਿਨ ਹੁੰਦੇ ਸੀਗੇ, ਵਿਸਾਖ ਦੇ ਜਿਹੜੇ ਦਿਨ ਹੁੰਦੇ ਸੀਗੇ, ਤੇ ਉਹਨਾਂ ਦਿਨਾਂ ਦੇ ਵਿੱਚ ਲੂ ਚੱਲਦੀ ਹੈ। ਜਿਵੇਂ ਦੇਖੋ ਲੂ ਦੇ ਵਿੱਚ ਅਸੀਂ ਸੱਤੂ ਪੀਂਦੇ ਹਾਂ, ਜੌਆਂ ਦੇ ਸੱਤੂ ਬਣਾ ਕੇ, ਜਿਹੜੇ ਸੀ ਸੱਤੂ ਸ਼ੱਕਰ ਬਣਾ ਕੇ ਪੀਦਾ ਸੀ, ਸਿਆਣੇ ਕਹਿੰਦੇ ਸੀ ਇਹਨਾਂ ਨਾਲ ਗਰਮੀ ਜਿਹੜੀ ਹੈ ਝੜਦੀ ਹੈ। ਅੱਛਾ, ਇਸੇ ਤਰ੍ਹਾਂ ਬਲਦਾਂ ਦੀ ਵੀ ਗਰਮੀ ਦੂਰ ਕਰਨ ਵਾਸਤੇ ਉਹਨਾਂ ਨੂੰ ਸ਼ਾਮ ਨੂੰ ਜਦੋਂ ਆਉਂਦੇ ਸੀਗੇ ਤੇ ਕੜਾਈਏ ਦੇ ਵਿੱਚ ਆਟਾ ਪਾ ਕੇ, ਆਟਾ ਹਿਲਾ ਕੇ ਉਹਦਾ ਸ਼ਰਬਤ ਜਿਹਾ ਬਣਾ ਕੇ ਉਹਨਾਂ ਦੇ ਪਾਣਾ, ਉਹਨੂੰ ਕਹਿੰਦੇ ਸੀ ਜੀ ਪਾਣਾ ਪਿਆਓ ਇਹਨਾਂ ਨੂੰ, ਬਲਦਾਂ ਨੂੰ, ਤਾਂ ਕਿ ਇਹਨਾਂ ਦੀ ਗਰਮੀ ਜਿਹੜੀ ਹੈ ਉਹ ਦੂਰ ਹੋਵੇ। ਤੇ ਇਸੇ ਤਰ੍ਹਾਂ ਬਹੁਤ ਸਾਰੇ ਐਸੇ ਇਲਾਜ ਸੀ ਦੇ। ਅੱਛਾ, ਯਰਕਾਨ ਕਿਸੇ ਨੂੰ ਹੋ ਜਾਣਾ, ਪੀਲੀਆ ਹੋ ਜਾਂਦਾ ਸੀਗਾ ਕਿਸੇ ਨੂੰ, ਇਹਨੂੰ ਕਹਿਣਾ ਕਿ ਲੱਸੀ ਦਾ ਜਿਹੜਾ ਨਥਾਰ ਹੁੰਦਾ ਵਾ, ਯਾਨੀ ਲੱਸੀ ਦੇ ਉੱਤੇ ਰੱਖੀ ਹੋਵੇ, ਉੱਤੇ ਜਿਹੜਾ ਪਾਣੀ ਆ ਜਾਂਦਾ, ਉਹ ਇਹਨੂੰ ਪਿਆਓ, ਉਹਦੇ ਨਾਲ ਇਹਦਾ ਜਿਗਰ ਜਿਹੜਾ ਉਹ ਠੀਕ ਹੋ ਜਾਏਗਾ। ਫਿਰ ਸਾਲਣ ਦੇ ਵਿੱਚ ਕਹਿੰਦੇ ਸੀ ਕੜੀ ਜਿਹੜੀ ਹੈ ਉਹ ਪੀਲੀਆ ਜਿਹਨੂੰ ਹੋ ਜਾਂਦਾ ਸੀ, ਯਰਕਾਨ ਹੋ ਜਾਂਦਾ ਸੀ, ਜੈਂਡਸ ਜਿਹਨੂੰ ਕਹਿੰਦੇ ਨੇ, ਉਹਦੇ ਵਾਸਤੇ ਬੜਾ ਅੱਛਾ ਇੱਕ ਰਿਕਮੈਂਡ ਕੀਤਾ ਜਾਂਦਾ ਸੀ ਕਿ ਇਹ ਬੜਾ ਇੱਕ ਇਲਾਜ ਹੈ।
ਅੱਛਾ, ਇਸੇ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਤਾਕਤ ਵਾਸਤੇ ਕੁਝ ਚੀਜ਼ਾਂ ਜਿਹੜੀਆਂ ਘਰਾਂ ਦੇ ਵਿੱਚ ਇਸਤੇਮਾਲ ਹੁੰਦੀਆਂ ਸੀਗੀਆਂ, ਸਾਡੇ ਪੰਜਾਬ ਦੇ ਵਿੱਚ ਖਾਸ ਕਰ, ਕਿ ਇੱਕ ਲਫ਼ਜ਼ ਸੁਣਿਆ ਹੋਣਾ, ਅਧਰਿੜਕਾ। ਅਧਰਿੜਕਾ ਜੀ ਹੁੰਦਾ ਪ੍ਰੋਫੈਸਰ। ਸੀਗਾ, ਜਿਹੜਾ ਯਾਨੀ ਪੂਰਾ ਦੁੱਧ ਰਿੜਕਿਆ ਨਹੀਂ ਹੁੰਦਾ, ਥੋੜਾ ਜਿਹਾ ਫੁੱਟੀਆਂ ਵਾਲਾ ਦੁੱਧ ਹੁੰਦਾ। ਉਹ ਸਵੇਰੇ ਜਿਸ ਵੇਲੇ ਬੰਦਿਆਂ ਨੇ ਜਾਣਾ ਹੁੰਦਾ ਸੀ ਬਾਹਰ ਹਲ ਵਾਹੁਣ ਵਾਸਤੇ, ਸਵੇਰੇ ਸਵੇਰੇ ਮਾਈਆਂ ਨੇ ਕੱਢ ਕੇ ਇੱਕ ਕੌਲਾ ਜਿਹੜਾ ਉਹਨਾਂ ਨੂੰ ਦੇ ਦੇਣਾ, ਯਾਨੀ ਕਹਿਣਾ ਕਿ ਇਹ ਤਾਕਤ ਇਹਦੇ ਨਾਲ ਆਉਂਦੀ ਹੈ ਜਿਸਮ ਦੇ ਵਿੱਚ, એનર્ਜੈਟਿਕ ਜਿਹੜਾ ਹੋ ਜਾਂਦਾ ਜਿਸਮ। ਅੱਛਾ, ਇਸੇ ਤਰ੍ਹਾਂ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਇੱਕ ਹੋਰ ਬੜਾ ਕਲਚਰ ਸਾਡੇ ਇੱਥੇ, ਭਾਵੇਂ ਚਾਹੇ ਉਹ ਕੋਈ ਸਹਿੰਦਾ ਘਰ ਹੈ, ਨਹੀਂ ਸਹਿੰਦਾ, ਚਾਹੇ ਉਹ ਗਰੀਬ ਆ, ਕੋਈ ਕਿਸੇ ਦੇ ਕੋਈ ਮੱਝ ਆਪਣੀ ਰੱਖੀ ਹੈ, ਨਹੀਂ ਰੱਖੀ, ਲੇਕਿਨ ਇਹ ਜ਼ਰੂਰ ਹੁੰਦਾ ਸੀ ਕਿ ਸ਼ਾਮ ਨੂੰ, ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦਾ ਇੱਕ ਗਲਾਸ ਜਿਹੜਾ ਜ਼ਰੂਰ ਉਹਨੂੰ ਦੇਣਾ। ਯਾਨੀ ਸਿਆਣੇ ਇਹ ਕਹਿੰਦੇ ਸੀ ਜੀ ਕਿ ਰੋਟੀ ਜਿਹੜੀ ਇਹਦੇ ਨਾਲ ਹਜ਼ਮ ਹੋ ਜਾਂਦੀ। ਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਬਹੁਤ ਸਾਰੀਆਂ ਐਸੀਆਂ ਗੱਲਾਂ ਅਸੀਂ ਜਦੋਂ ਲੱਭਣ ਲੱਗੀਏ ਸਾਡੇ ਇਸ ਖਿੱਤੇ ਦੀਆਂ, ਪੰਜਾਬ ਦੀਆਂ, ਕਿ ਜਿਹੜੇ ਆਪਣੇ ਇੱਕ ਟੋਟਕੇ ਸੀਗੇ, ਜਿਹੜੇ ਗਜ਼ਾਵਾਂ ਦੇ ਨਾਲ ਵੀ ਕੀਤੇ ਜਾਂਦੇ ਸੀ, ਜੜੀ ਬੂਟੀਆਂ ਦੇ ਨਾਲ। ਅੱਛਾ, ਫਿਰ ਤੁਸੀਂ ਦੇਖਿਆ ਹੋਣਾ ਕੁਛ ਐਸੇ ਪੌਦੇ ਜਾਂ ਦਰਖਤ ਸੀਗੇ, ਉਹਨਾਂ ਦਾ ਬਾਕਾਇਦਾ ਜਿਹੜਾ ਹੈ ਉਹ ਸਾਲਣ ਬਣਾਇਆ ਜਾਂਦਾ ਸੀਗਾ। ਕਹਿਣਾ ਕਿ ਸਾਲਣ ਜਿਹੜਾ ਹੈ ਬੜਾ ਮੁਫੀਦ ਹੈ, ਯਾਨੀ ਇਹ ਸਾਲਣ ਜਿਹੜਾ ਹੈ ਇਹ ਬੰਦੇ ਦੀਆਂ ਕੁਝ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਹੈ। ਅੱਛਾ, ਉਹਦੇ ਵਿੱਚ ਸਵਾਂਜਣਾ ਜਿਹੜਾ ਤੁਸੀਂ ਸੁਣਿਆ ਹੋਣਾ, ਅੱਜ ਕੱਲ੍ਹ ਰਿਸਰਚ ਵੀ ਹੋ ਗਈ ਹੈ ਪੂਰੀ, ਹਾਂਜੀ ਕਿ ਇਹਦੇ ਵਰਗਾ ਇਲਾਜ ਹੀ ਜੀ ਕਿਸੇ 'ਚ ਨਹੀਂ। ਯੂਰਿਕ ਐਸਿਡ ਤੁਹਾਨੂੰ ਹੋਇਆ ਹੋਵੇ, ਜਾਂ ਇਸ ਤੋਂ ਇਲਾਵਾ ਜੀ ਕੋਈ ਸ਼ੂਗਰ ਦਾ ਕਿਸੇ ਨੂੰ ਮਰਜ਼ ਹੋਵੇ, ਤੇ ਜਾਂ ਕੋਈ ਜੋੜਾਂ ਦਾ ਦਰਦ ਹੋ ਰਿਹਾ ਹੋਵੇ। ਮੈਨੂੰ ਉਹਦਾ ਅੰਗਰੇਜ਼ੀ ਨਾਂ ਹੁਣ ਨਹੀਂ ਯਾਦ ਆ ਰਿਹਾ, ਹੁਣ ਤਾਂ ਪੈਕਟਾਂ ਦੇ ਵਿੱਚ ਵੀ ਉਹ ਵਿਖ ਰਿਹਾ, ਸ਼ਾਇਦ ਤੁਹਾਨੂੰ ਪਤਾ ਹੋਵੇ ਸਿੱਧੂ ਸਾਹਿਬ, ਕਿ ਉਹਦਾ ਬਾਕਾਇਦਾ ਇੱਕ ਅੰਗਰੇਜ਼ੀ ਨਾਮ ਹੀ ਹੈ, ਹੁਣ ਮੇਰੇ ਜ਼ਿਹਨ ਦੇ ਵਿੱਚ ਫੌਰੀ ਨਹੀਂ ਆ ਰਿਹਾ ਉਹ, ਔਰ ਉਹ ਵਿਕ ਰਿਹਾ। ਯਾਨੀ ਮੈਂ ਲਾਇਆ ਜੀ ਆਪਣੇ ਬਾਹਰ, ਮੈਂ ਲਾਉਣ ਚ ਲਾਏ ਸੁਹਾਣੇ ਦੇ ਬੂਟੇ। ਜੀ ਜੀ ਜੀ। ਤੇ ਢਿੱਲੋਂ ਸਾਹਿਬ, ਇਹ ਫਿਰ ਬਹੁਤ ਸਾਰੀਆਂ ਤੁਸੀਂ ਦੇਖੋ ਨਾ, ਹੁਣ ਅਗਰ ਅਸੀਂ ਅੰਗਰੇਜ਼ੀ ਦਵਾਈਆਂ ਦੀ ਵੀ ਗੱਲ ਕਰੀਏ ਤੇ ਉਹ ਵੀ ਤਾਂ ਜ਼ਾਹਿਰ ਹੈ ਕਿ ਜੜੀ ਬੂਟੀਆਂ ਤੋਂ ਕਸ਼ੀਦ ਕਰਕੇ ਹੀ ਬਣਾਈਆਂ ਜਾਂਦੀਆਂ ਚੀਜ਼ਾਂ ਜਿਹੜੀਆਂ, ਤੇ ਸਾਡੇ ਇਹ ਜਿਹੜਾ ਆਸੇ-ਪਾਸੇ ਚੀਜ਼ਾਂ ਮੌਜੂਦ ਨੇ, ਇਹ ਹੁਣ ਤਾਂ ਤੁਸੀਂ ਦੇਖਿਆ ਹੋਣਾ ਹਕੂਮਤ ਨੇ ਜਿਹੜਾ ਹਾਲ ਦੇ ਵਿੱਚ ਹੀ ਇੱਕ ਸਾਡਾ ਜਿਹੜਾ ਖੈਬਰ ਪਖਤੂਨਖਵਾ ਦਾ ਇਲਾਕਾ, ਉੱਥੇ ਇੱਕ ਬੂਟੀ ਨੂੰ ਜਿਹੜਾ ਕਾਨੂੰਨੀ ਕਰਾਰ ਦੇ ਦਿੱਤਾ, ਤੇ ਉਹ ਵੀ ਜ਼ਾਹਿਰ ਹੈ ਕਿ ਮੈਡੀਸਨ ਦੇ ਵਿੱਚ, ਜ਼ਾਹਿਰ ਹੈ ਉਹਦਾ ਇੱਕ ਤਰੀਕਾ ਹੈ, ਕੋਈ ਮੈਡੀਸਨ ਦੇ ਵਿੱਚ ਉਹ ਇਸਤੇਮਾਲ ਹੁੰਦੀ ਹੈ ਇਸ ਵਜ੍ਹਾ ਤੋਂ ਉਹ ਚੀਜ਼ਾਂ ਜਿਹੜੀਆਂ। ਤੇ ਇਹ ਸਾਡੇ ਆਸੇ-ਪਾਸੇ ਬਹੁਤ ਸਾਰੀਆਂ ਐਸੀਆਂ ਜੜੀ ਬੂਟੀਆਂ ਹੈ ਨੇ ਕਿ ਜਿਨ੍ਹਾਂ ਦਾ ਸੌਰੀ, ਮੈਂ ਤੁਹਾਡੀ ਗੱਲ ਵਿੱਚ ਕੱਟੀ, ਯਾਦ ਆਉਣ ਡਿਆ ਮੇਰੇ ਅੱਬਾ ਜੀ, ਫਾਦਰ ਸਾਹਿਬ, ਉਹਨਾਂ ਜਦੋਂ ਸਵੇਰੇ ਸ਼ਾਮ ਉਹਨਾਂ ਜਦੋਂ ਦੁਪਹਿਰੇ ਜਾਂ ਸ਼ਾਮ ਨੂੰ ਦੁੱਧ ਪੀਣਾ ਨਾ, ਗਰਮ ਜਾਂ ਚਾਹ, ਉਹ ਵਿੱਚ ਆਂਡਾ ਪਾ ਕੇ, ਡਾਕਟਰ ਨੇ ਐਂਡ ਤੇ ਉਹਨਾਂ ਦੀ ਤਬੀਅਤ ਖਰਾਬ ਸੀ ਜਦੋਂ ਡੈਥ ਹੋਈ ਉਹ 2 ਸਾਲ ਪਹਿਲਾਂ, ਤੇ ਉਹਨਾਂ ਨੇ, ਡਾਕਟਰ ਨੇ ਕਹਿਣਾ ਵੀ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਰੱਖ, ਉਹਨਾਂ ਨੇ ਨਾ ਡਾਕਟਰ, ਇਹ ਤੇ ਹੁਣ ਕਬਰ ਦੀਆਂ ਕੰਧਾਂ ਨਾਲ ਛੁੱਟਣਾ, ਇਹ ਨਹੀਂ ਛੁੱਟਦੇ, ਨਾ ਹੁੱਕਾ ਛੁੱਟਦਾ ਤੇ ਨਾ ਦੁੱਧ ਤੇ ਵਿੱਚ ਆਂਡਾ ਪਾ ਕੇ ਮੈਂ ਬੰਦ ਕਰ ਸਕਦਾ। ਉਹਨਾਂ ਰੂਟੀਨ ਨਾਲ ਪੀਣਾ ਹੁੰਦਾ ਸੀ ਦੁੱਧ ਵਿੱਚ ਆਂਡਾ ਪਾ, ਕੱਚਾ ਆਂਡਾ। ਬਿਲਕੁਲ ਇਸ ਤਰ੍ਹਾਂ, ਬਿਲਕੁਲ ਇਸ ਤਰ੍ਹਾਂ, ਤੇ ਬਿਲਕੁਲ ਸਹੀ ਹੈ ਤੁਹਾਡੀ ਗੱਲ ਜੀ। ਸਾਡੇ ਨਾਲ ਗੁਲਸ਼ਨ ਜੀ ਵੀ ਜੁੜੇ ਹੋਏ ਨੇ, ਉਹਨਾਂ ਨੂੰ ਵੀ ਕਵਾਂਗੇ ਕੋਈ ਸਾਂਝ ਪਾਉਣ ਅੱਜ ਦੇ। ਗੁਲਸ਼ਨ ਜੀ, ਕੁੱਤਾ ਪੈਣ ਡਿਆ ਤੁਹਾਨੂੰ? ਮੈਨੂੰ ਨਹੀਂ ਪੈਣ ਡਿਆ, ਮੈਨੂੰ ਨਹੀਂ ਪੈਣ ਡਿਆ, ਪਿੱਛੇ ਥੱਲੇ ਹੈ। ਹੋਰ ਜਿਹੜੀ ਕੁੱਤੇ ਕਹਿੰਦਾ ਸਿਰ ਤੋਂ ਫੜਨਾ ਨਹੀਂ, ਨਾਸਿਰ ਜੀ, ਜਿਹੜੀ ਤੁਸੀਂ ਅੰਡੇ ਵਾਲੀ ਗੱਲ ਕਰ ਰਹੇ ਹੋ ਨਾ, ਦੁੱਧ ਚ ਅੰਡਾ, ਉਹ ਜਿਹੜਾ ਨਾ ਫਾਰਮੀ ਨਹੀਂ ਹੁੰਦਾ ਸੀ, ਉਹ ਦੇਸੀ ਮੁਰਗੀ ਵਾਲਾ ਅੰਡਾ ਹੁੰਦਾ ਸੀ। ਹਾਂ, ਦੇਸੀ ਘਰ ਦਾ ਘਰ। ਇਹ ਜਿਹੜੇ ਅੱਜ ਕੱਲ ਇਹ ਜਿਹੜੇ ਆ ਰਹੇ ਨਾ ਬਰਾਇਲਰ ਦੇ ਫਾਰਮੀ, ਇਹ ਨਹੀਂ ਹੁੰਦੇ ਸਨ, ਔਰ ਦੇਸੀ ਆਂਡੇ ਹੁੰਦੇ ਸਨ। ਹਾਂਜੀ ਹਾਂਜੀ, ਬਿਲਕੁਲ ਦੇਸੀ। ਉਹ ਹੁਣ ਤੇ ਕੋਈ ਨਹੀਂ, ਹੁਣ ਦੀ ਨਸਲ ਤੇ ਕੋਈ ਵੀ ਨਹੀਂ ਲੈਂਦੀ। ਤੁਸੀਂ ਕਰਾਤਾ ਯਾਦ ਕਿ ਬਈ ਮੇਰੇ ਫਾਦਰ ਵੀ ਇਸ ਤਰ੍ਹਾਂ ਲੈਂਦੇ ਹੁੰਦੇ ਸੀ। ਬਾਕੀ ਹੋਰ ਜਿਸ ਤਰ੍ਹਾਂ ਹੁਣੇ ਸਜਾਦ ਜੀ ਕਹਿ ਰਹੇ ਸੀ ਕਿ ਹਰ ਇਲਾਕੇ ਦੀ ਆਪਣੀ ਆਪਣੀ ਬੂਟੀ ਹੁੰਦੀ ਹੈ, ਬਿਲਕੁਲ ਸਹੀ ਹੈ। ਨੇਚਰ ਨੇ ਇਸ ਤਰੀਕੇ ਦਾ ਬਣਾਇਆ ਹੋਇਆ ਕਿ ਉਸ ਏਰੀਏ ਦੇ, ਪਾਰਟਿਕੂਲਰ ਏਰੀਏ ਦੇ ਵਿਚਕਾਰ ਹੀ ਆ ਕੇ ਨਾ ਉਹ ਬੂਟੀਆਂ, ਜਿਸ ਤਰ੍ਹਾਂ ਦਾ ਉੱਥੇ ਦਾ ਜੀਓਗ੍ਰਾਫਿਕਲ ਕੰਡੀਸ਼ਨ ਹੁੰਦੀ ਹੈ, ਉਸ ਦੇ ਹਿਸਾਬ ਨਾਲ ਉਹ ਬੂਟੀਆਂ ਨੇਚਰ ਖੁਦ ਆਪਣੇ ਆਪ ਦਿੰਦੀ ਹੈ। ਉਹ ਪਛਾਣਨ ਵਾਲੀ ਗੱਲ ਹੈ, ਉਹਨੂੰ ਕੌਣ ਕਿਸ ਤਰ੍ਹਾਂ ਪਛਾਣਦਾ ਹੈ।
ਜੀ ਬਿਲਕੁਲ ਸਿੱਧੂ ਸਾਹਿਬ ਤੁਹਾਡੀ ਔਰ ਆਵਾਜ਼ ਚੀਮੇ ਫਿਰ ਪਾ ਕੱਟ ਕੀ ਗਈ। ਹਾਲ ਨੇ? ਸਾਡੇ ਨਾਲ ਰਜਨ ਵੀ ਨੇ, ਰਜਨ ਠੀਕ ਠਾਕ ਛੀਨਾ। ਜੀ। ਰਜਨ ਜੀ ਹਾਂਜੀ, ਸਤਿ ਸ੍ਰੀ ਅਕਾਲ ਜੀ, ਅਸਲਾਮ ਵਾਲੇਕੁਮ ਮੇਰੇ ਵੱਲੋਂ ਸਾਰਿਆਂ ਨੂੰ ਜੀ। ਵਾਲੇਕੁਮ ਸਲਾਮ ਜੀ। ਹੋਰ ਜੀ ਕੀ ਹਾਲ ਚਾਲ ਜੇ? ਬਾਕੀ ਜੀ ਤੁਸੀਂ ਵਿਆਹ ਵਧਾਈ ਦੇ ਵਰਦਾਨ। ਪਾਤਰ ਹੋ, ਬੜਾ ਵਧੀਆ ਪ੍ਰੋਗਰਾਮ ਚੱਲਣ ਡਿਆ ਜੀ ਆਪਣਾ। ਮੈਂ ਕਹਿ ਲੱਗਾ ਤੁਹਾਡਾ ਵਿਆਹ ਹੋ ਜੇ ਇੱਕ ਹੋਰ। ਨਹੀਂ 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 ਮੈਂ ਤੁਹਾਡੇ ਜੀ ਮੈਂ ਪਹਿਲੀ ਵਾਰੀ ਆਇਆ ਤੁਹਾਡੇ ਨਾਲ ਲਾਈਵ ਦੇ ਵਿੱਚ। ਤੇ ਇੱਕ ਨਾਸਰ ਭਾਜੀ ਸਾਨੂੰ ਦੱਸ ਦਿਆ ਕਰੋ ਵੀ ਅਸੀਂ ਇਦਣ ਲਾਈਵ ਹੋਣਾ ਸਾਡਾ ਪ੍ਰੋਗਰਾਮ। ਅਸੀਂ ਤਾਂ ਤੁਹਾਨੂੰ ਪਿੱਛੇ ਵੀ ਡੀਕਦੇ ਰਹੇ, ਪਿਛਲੇ ਹਫਤੇ ਵੀ ਡੀਕਦੇ ਰਹੇ ਤੁਹਾਨੂੰ। ਤੇ ਸੈਚਰਡੇ ਸੰਡੇ 1 ਘੰਟੇ ਦਾ ਰੱਖਿਆ ਪ੍ਰੋਗਰਾਮ ਜੀ, 8:30 ਤੋਂ ਪਾਕਿਸਤਾਨੀ ਟਾਈਮ, 8:30 ਤੋਂ 9:30, ਮਤਲਬ ਕਿ ਇੰਡੀਆ ਟਾਈਮ 9 ਤੋਂ 10 ਵਜੇ ਤੱਕ। ਠੀਕ ਹੈ ਜੀ, ਠੀਕ ਆ। ਬਾਕੀ ਅੱਜ ਦਾ ਟੌਪਿਕ ਬਹੁਤ ਵਧੀਆ ਵਾ। ਜਿੱਦਾਂ ਤੁਸੀਂ ਕਹਿਣ ਦਿਓ ਪੁਰਾਣੀਆਂ ਗੱਲਾਂ, ਮੈਨੂੰ ਚੇਤਾ ਵਾ ਸਾਡੇ ਬਜ਼ੁਰਗ ਵੀ ਉੱਥੋਂ ਆਏ ਸੀਗੇ ਨਾਰੋਵਾਲ ਤੋਂ। ਸਾਡਾ ਡਿਸਟ੍ਰਿਕਟ ਗੁਰਦਾਸਪੁਰ ਹੈ ਜੀ ਇਸ ਟਾਈਮ ਪੰਜਾਬ। ਤੇ ਉਹ ਸਾਡੀ ਦਾਦੀ ਨੇ ਕਹਿਣਾ ਕਰਨਾ, ਜੇ ਮਾੜਾ ਜਿਹਾ ਗਲਾ ਖਰਾਬ ਹੋਣਾ ਨਾ, ਤੇ ਦਾਦੀ ਜੀ ਨੇ ਕਹਿਣਾ ਕਰਨਾ ਵੀ ਇਹ ਤੁਲਸੀ ਦਾ ਚਾਹ, ਤੁਲਸੀ ਦਾ ਕਾੜਾ ਜਿਹਾ ਬਣਾ ਕੇ ਨਾ ਉਹ ਪੀਓ, ਉਹਦੇ ਨਾਲ ਫਰਕ ਪੈ ਜਾਏਗਾ। ਤੇ ਮੇਰਾ ਕਹਿਣ ਦਾ ਮਤਲਬ ਪੁਰਾਣੇ ਬੁੱਢੇ ਸਾਡੇ ਏਦਾਂ ਕਰਦੇ ਹੁੰਦੇ ਸੀ। ਫਿਰ ਮੈਂ ਇਹ ਵੀ ਦੇਖਿਆ ਭਾਜੀ ਕਿ ਆਪਣੇ ਪੁਰਾਣੇ ਬਜ਼ੁਰਗ ਨਾ ਚਾਹ ਦਾ ਕਾੜਾ ਵੀ ਬਣਾ ਕੇ ਪੀਂਦੇ ਹੁੰਦੇ ਸੀ ਜਦੋਂ ਥੱਕ ਥੁੱਕ ਜਾਂਦੇ ਸੀ ਨਾ। ਤੇ ਵਾਹ ਵਾਹ ਕਾੜਾ ਜਿਹਾ ਬਣਾ ਕੇ ਨਾ ਚੰਗੀ ਪੱਤੀ ਜੀ ਵਿੱਚ ਪਾ ਕੇ ਤੇ ਉਹ ਵੀ ਪੀਂਦੇ ਹੁੰਦੇ ਸੀ। ਤੇ ਬਾਕੀ ਜਿੱਦਾਂ ਸਾਨੂੰ ਬਚਪਨ ਦੀਆਂ ਗੱਲਾਂ ਯਾਦ ਨੇ ਵੀ ਜਦੋਂ ਜਦੋਂ ਆਪਣਾ ਜੇ ਮੂੰਹ 'ਚ ਛਾਲੇ ਛੂਲੇ ਹੋ ਜਾਣੇ ਤੇ ਉਹ ਨਾਲ ਦਿਆਂ ਨੇ ਘਰ ਦੇ ਨੇ ਕਹਿਣਾ ਕਰਨਾ ਤਵੇ ਦਾ ਨਾ ਉਹ ਕਾਲਾ ਜਿਹਾ ਹੁੰਦਾ ਨੀ ਕਾਲਕ ਜੀ ਭਾਜੀ, ਉਹ ਲਾਓ ਤੇਲ 'ਚ ਪਾ ਕੇ ਨਾ ਮਸਾਲਿਆਂ ਨੂੰ, ਉਹਦੇ ਨਾਲ ਫਰਕ ਪਏਗਾ। ਅੱਛਾ, ਇਹ ਸੌਰੀ ਤੁਹਾਡੀ ਗੱਲ ਕੱਟਦਾ ਗੁਲਸ਼ਨ ਜੀ। ਸਿੱਧੂ ਸਾਹਿਬ, ਪ੍ਰੋਫੈਸਰ ਸਾਹਿਬ, ਇੱਕ ਹੋਰ ਮੈਨੂੰ ਟੋਟਕਾ ਚੇਤੇ ਆ ਗਿਆ ਵੀ ਕਿਸੇ ਨੂੰ ਖੁਰਕ ਪਈ ਹੋਣੀ ਨਾ ਤੇ ਪਿੰਡਾਂ 'ਚ ਪਹਿਲਾਂ ਛੱਪੜ ਹੁੰਦੇ ਸੀ ਨਾ, ਵੀ ਛੱਪੜ 'ਚ ਨਹਾ ਗਿਆ। ਹਾਂਜੀ 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 ਭਈਆ ਦੇਖੋ, ਬਲਕਿ ਅਗਰ ਤੁਸੀਂ ਇੱਧਰ ਚੋਲਸਤਾਨ ਦੇ ਇਲਾਕੇ ਦੇ ਵਿੱਚ, ਮਾਜ਼ਰਤ ਕਥਾ ਕਲਾਮੀ ਮਾਫ ਗੁਲਸ਼ਨ ਜੀ, 1 ਮਿੰਟ ਸਿਰਫ, ਕਿ ਚੋਲਸਤਾਨ ਦਾ ਇਲਾਕਾ ਸਾਡਾ ਜਿਹੜਾ ਇੱਧਰ ਰਾਜਸਥਾਨ ਦੇ ਨਾਲ ਤੁਹਾਡੇ ਲੱਗਦਾ, ਸਾਡਾ ਇੱਧਰਲਾ ਚੋਲਸਤਾਨ ਦਾ ਇਲਾਕਾ। ਹਾਂਜੀ। ਤੇ ਉਹ ਚੋਲਸਤਾਨ ਦਾ ਇਲਾਕਾ ਸਮਝ ਲਓ ਕਿ ਉੱਥੇ ਪੁਰਾਣੇ ਜਿਹੜੇ ਤਲਾਬ ਜਿਹੜੇ ਪਏ ਹੁੰਦੇ ਨੇ, ਜੋਹੜ ਜਿਹੜੇ ਹੁੰਦੇ ਨੇ, ਅਗਰ ਕਿਸੇ ਦੇ ਪੇਟ ਦੇ ਵਿੱਚ ਕੀੜੇ ਪਏ ਹੋਣ ਤੇ ਕਹਿੰਦੇ ਉਹ ਪੁਰਾਣਾ ਜਿਹੜਾ ਖੜਾ ਪਾਣੀ ਹੈ ਤਲਾਬ ਦਾ, ਜੋਹੜ ਦਾ, ਉਹ ਪਾਣੀ ਪੀਣ ਨਾਲ ਪੇਟ ਦੇ ਕੀੜੇ ਜਿਹੜੇ ਉਹ ਮਰ ਜਾਂਦੇ। ਤੇ ਅੱਜ ਅਸੀਂ ਡਾਕਟਰੀ ਨੁਕਤਾ ਨਜ਼ਰ ਨਾਲ ਦੇਖੀਏ ਜਦੀਦ, ਉਹ ਕਹਿੰਦੇ ਨੇ ਜੀ ਇਹ ਤਾਂ ਹੋਰ ਪੈ ਜਾਣ ਦੇ ਜਰਾਸੀਮ ਹੁੰਦੇ ਨੇ ਉਹਦੇ ਵਿੱਚ, ਲੇਕਿਨ ਉਹਨਾਂ ਦਾ ਉਹਦੇ ਤੇ ਇਤਕਾਦ ਸੀ, ਯਕੀਨ ਸੀ, ਉਹਨਾਂ ਦਾ ਅਜ਼ਮਾਇਆ ਹੋਇਆ। ਬਲਜਿੰਦਰ ਸਿੱਧੂ ਸਾਹਿਬ, ਤੁਸੀਂ ਕਦੀ ਸਿੱਧੂ ਸਾਹਿਬ ਖੁਰਕ ਪਈ ਕਦੀ ਨਹਾਤੇ ਹੋ ਛੱਪੜ 'ਚ? ਜੀ ਹਾਂਜੀ ਹਾਂਜੀ, ਛੋਟੇ ਹੁੰਦੇ ਸਾਡੇ ਬੂਹੇ ਅੱਗੇ ਹੀ ਛੱਪੜ ਸੀ, ਨਹਾਤੇ ਆ ਜੀ। ਬਿਲਕੁਲ ਨਹਾਤੇ ਆ ਜੀ ਛੱਪੜ ਤੇ, ਬਹੁਤ ਹਾਂਜੀ, ਮੱਝਾਂ ਵੀ ਬਹੁਤ ਨਵਾਈਆਂ ਜੀ, ਤੇ ਆਪ ਵੀ ਨਹਾਤੇ ਆ ਬਹੁਤ ਜੀ ਛੋਟੇ। ਗੁਲਸ਼ਨ ਜੀ, ਤੁਹਾਨੂੰ ਆਇਆ ਇਸ ਤਰ੍ਹਾਂ ਦਾ ਤਜਰਬਾ ਗੁਲਸ਼ਨ ਜੀ? नहीं, मेरा देखो, मैं दिल्ली च जमया पलिया, मेरे को ऐसा कोई तजर्बा नहीं है मेरे को। एक तजर्बा मैं इत्थे शेयर करना चाहांगा, जो अपने जेडे बुजुर्ग सन वड्डे, ਉਹ ਸਭ ਤੋਂ ਜ਼ਿਆਦਾ ਉਹਦੇ ਤੇ ਦਿੰਦੇ ਸਨ, ਜੇਕਰ ਹਲਕਾ ਜਿਹਾ ਤਾਤੂ ਆ ਗਿਆ ਨਾ, ਉਹ ਕਹਿੰਦੇ ਸੀ ਇਹਨੂੰ ਲਾਚੀ ਵਾਲੀ ਚਾਹ ਪਿਆ ਕੇ ਤੇ ਪਾ ਦਿਓ ਇਹਨੂੰ ਮੰਜੀ ਤੇ ਉੱਤੇ ਦੇ ਦਿਓ ਇਹਨੂੰ ਕੰਬਲ, ਇਹਨੂੰ ਮੁੜਕਾ ਆ ਜਾਏਗਾ ਤੇ ਆਪਣੇ ਆਪ ਠੀਕ ਹੋ ਜਾਏਗਾ। यानी मुड़का आना मतलब पसीना आना ही अपने आप ही अंदरों की ਜਿਹੜੀ ਕੋਈ ਵਬਾ ਜਾਂ ਬਿਮਾਰੀ ਹੈ ਨਾ, ਉਹਨੂੰ ਇਹ ਸਮਝਿਆ ਜਾਂਦਾ ਸੀ ਕਿ ਇਹਦੇ ਨਾਲ ਹੀ ਠੀਕ ਹੋ ਜਾਏਗਾ, ਔਰ ਬੰਦੇ ਠੀਕ ਹੋ ਵੀ ਜਾਂਦੇ ਸਨ। ਛੋਟੀ ਮੋਟੀ ਜਿਹੜੀ ਬਿਮਾਰੀ ਹੁੰਦੀ ਸੀ ਉਹਦੇ ਨਾਲ ਹੀ ਠੀਕ ਹੋ ਜਾਂਦੀ ਸੀ। ਬਾਕੀ ਇਹ ਝੋੜਾ ਛੋੜਾ ਵਾਲਾ ਭਾਈ ਦਿੱਲੀ 'ਚ ਤਾਂ ਕੋਈ ਐਸਾ ਮਾਹੌਲ ਹੈ ਨਹੀਂ, ਅਸੀਂ ਆਪਣੀ ਜੀਵਨ ਵਿੱਚ ਤੁਸੀਂ ਇਸ ਤਰ੍ਹਾਂ ਕਰੋ ਗੁਲਸ਼ਨ ਜੀ, ਪਿੰਡੂਆਂ ਦੀ ਤਾਂ ਹੋਈ ਜਾਂਦੀ ਚਰਚਾ, ਜਿਹੜੇ ਸ਼ਹਿਰ ਦੇ ਵਿੱਚ ਕੋਈ ਇਹੋ ਜਿਹੇ ਟੋਟਕੇ ਨੁਸਖੇ ਚੱਲਦੇ ਨੇ, ਖਾਸ ਕਰਕੇ ਦਿੱਲੀ ਵਰਗੇ ਸ਼ਹਿਰਾਂ 'ਚ, ਉਹ ਸਾਂਝੇ ਕਰੋ ਜੀ ਦਰਸ਼ਕਾਂ ਨਾਲ ਤੁਸੀਂ। ਨਹੀਂ, ਇੱਥੇ ਤੇ ਦੇਖੋ ਸਭ ਤੋਂ ਜ਼ਿਆਦਾ ਜਿਹੜਾ ਨਾ ਉਹ ਐਲੋਪੈਥੀ ਤੇ ਜ਼ੋਰ ਦਿੱਤਾ ਜਾਂਦਾ ਹੈ, ਔਰ ਜਿਸ ਵੇਲੇ ਬੰਦੇ ਮੈਡੀਸਿਨ ਦੇ ਉੱਤੇ ਹਾਰ ਜਾਂਦੇ ਨੇ, ਫਿਰ ਉਹ ਜਾਂਦੇ ਨੇ ਹਕੀਮਾਂ ਕੋਲ ਤੇ ਜਿਹੜੇ ਯੂਨਾਨੀ ਔਰ ਆਯੁਰਵੇਦ ਵਾਲਿਆਂ ਕੋਲ।
ਜਿਹਨੂੰ ਇਹ ਕਿਹਾ ਜਾਂਦਾ ਕਿ ਆਲਟਰਨੇਟ ਸਿਸਟਮ ਆਫ ਮੈਡੀਸਿਨ। ਸਾਡੇ ਇੱਥੇ ਨਾਂ ਦਿੱਤਾ ਗਿਆ ਹੈ, ਤੁਹਾਡੇ ਇੱਥੇ ਮੇਰੇ ਖਿਆਲ ਸਜਾਦ ਜੀ ਤੁਸੀਂ ਕੁਝ ਹੋਰ ਕਹਿੰਦੇ ਹੋਗੇ ਸ਼ਾਇਦ। ਸਾਡੇ ਇਸ ਪਾਸੇ ਕਿਹਾ ਜਾਂਦਾ ਆਲਟਰਨੇਟ ਸਿਸਟਮ ਆਫ ਮੈਡੀਸਿਨ। ਬਿਲਕੁਲ। ਤੁਹਾਡੇ ਇੱਥੇ ਕੀ ਕਹਿੰਦੇ ਨੇ, ਜਰਾ ਮੈਨੂੰ ਵੀ ਪਤਾ ਲੱਗ ਜਾਏ। ਕਿਸ ਹਵਾਲੇ ਨਾਲ ਪੁੱਛ ਰਹੇ ਹੋ ਤੁਸੀਂ? ਜਿਹੜੇ ਹਕੀਮ ਹੁੰਦੇ ਨੇ, ਵੈਦ ਹੁੰਦੇ ਨੇ, ਜਾਂ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ। ਯੂਨਾਨੀ ਤਿੱਬ ਇੱਥੋਂ ਕਹਿੰਦੇ, ਜਾਂ ਦੇਸੀ ਇਲਾਜ ਨੂੰ ਕਹਿੰਦੇ ਨੇ। ਹਾਂ, ਠੀਕ। ਜੀ ਜੀ। ਔਰ ਗੁਲਸ਼ਨ ਜੀ, ਇਹਦੇ ਵਿੱਚ ਮੈਂ ਇੱਕ ਦੋ ਚੀਜ਼ਾਂ ਐਸੀਆਂ ਸ਼ੇਅਰ ਕਰ ਸਕਦਾ ਵਾਂ ਜਿਹਦੇ ਵਿੱਚ ਐਲੋਪੈਥੀ ਵਾਲਿਆਂ ਨੇ ਬਿਲਕੁਲ ਸਰੈਂਡਰ ਕਰ ਦਿੱਤਾ ਕਿ ਬਈ ਇਹ ਚੀਜ਼ ਠੀਕ ਨਹੀਂ ਹੋ ਸਕਦੀ, ਔਰ ਯੂਨਾਨੀ ਵਾਲਿਆਂ ਨੇ ਬਿਲਕੁਲ ਠੀਕ ਕੀਤਾ ਉਸਨੂੰ। ਮੈਂ ਯਾਨੀ ਇੱਕ ਐਕਸੈਪਸ਼ਨਲ ਕੇਸ ਐਸਾ ਦੇਖਿਆ, ਮੇਰੇ ਹੀ ਮਾਮੇ ਨਾਲ ਹੋਇਆ ਸੀ। ਉਹਨੂੰ ਫੂਡ ਪਾਈਪ ਵਿੱਚ ਪੈਰਾਲਾਈਸਿਸ ਆ ਗਿਆ ਸੀ ਐਲੋਪੈਥੀ ਦੇ ਹਿਸਾਬ ਨਾਲ। ਯਾਨੀ ਦਿੱਲੀ ਦਾ ਜਿਹੜਾ ਆਪਣਾ ਸਰ ਗੰਗਾ ਰਾਮ ਹਸਪੀਟਲ ਹੈ ਨਾ, ਜਿਹੜਾ ਤੁਹਾਡੇ ਇੱਥੇ ਲਾਹੌਰ ਵੀ ਹੈਗਾ ਹੈ, ਉਹਦਾ ਵੱਡਾ ਜਿਹੜਾ ਵੱਡਾ ਡਾਕਟਰ ਹੈ, ਉਹ ਕਹਿੰਦਾ ਸੀ ਕਿ ਬਈ ਇਹਦੀ ਲਾਈਫ ਮੈਕਸਿਮਮ 6 ਮਹੀਨੇ ਰਹੇਗੀ। 6 ਮਹੀਨੇ ਬਾਅਦ ਉਹ ਯਾਨੀ ਬੰਦਾ 105 ਕਿਲੋ ਦਾ ਜਿਹੜਾ ਨਾ 28 ਕਿਲੋ ਦਾ ਰਹਿ ਗਿਆ ਸੀ ਉਹ। ਫਿਰ ਹਮਦਰਦ ਵਾਲਿਆਂ ਨੂੰ ਅਸੀਂ ਕੰਟੈਕਟ ਕੀਤਾ, ਉੱਥੇ ਇੱਕ ਆਲਮ ਫਾਜ਼ਲ ਵਕੀਲ ਮਿਲ ਗਿਆ, ਉਹ ਹਕੀਮ ਮਿਲ ਗਿਆ ਅੱਛਾ ਖਾਸਾ। ਉਹ ਕਹਿਣ ਲੱਗਿਆ ਬਈ ਦੇਖੋ, ਮੈਂ ਆਪਣੀ ਜ਼ਿੰਦਗੀ 'ਚ ਆਪਣਾ ਕੇਸ ਮੈਂ ਇਸ ਤਰ੍ਹਾਂ ਦੇਖਿਆ ਨਹੀਂ ਹੈ। ਤੇ ਉਹ ਰੱਬ ਨੇ ਵੀ ਕਰਮ ਕੀਤਾ, ਕੁਛ ਉਹਨੇ ਵੀ ਮਿਹਨਤ ਕੀਤੀ, ਤੇ ਉਹ ਮਾਮਾ ਮੇਰਾ ਠੀਕ ਹੋਇਆ। ਫਿਰ 105 ਕਿਲੋ ਦੁਬਾਰਾ ਵਜਨ ਉਹਨੇ ਗੇਨ ਕੀਤਾ, ਔਰ 4 ਸਾਲ ਜਿੰਦਾ ਰਿਹਾ। ਫਿਰ ਉਹਦੀ ਡੈਥ ਹੋਈ ਹੈ। ਤੇ ਕਹਿਣ ਦਾ ਮਤਲਬ ਉਹ ਹੈ ਸਨ, ਮਗਰ ਜੋ ਸੇਵਾ ਭਾਵ ਨਾਲ ਕਰਦੇ ਸਨ ਨਾ, ਯਾਨੀ ਗੁਰੂ ਚੇਲੇ ਦੇ ਹਿਸਾਬ ਨਾਲ, ਉਹ ਤੇ ਫੁੱਲ ਰਹੇ ਕਾਮਯਾਬ। ਔਰ ਜਿਨ੍ਹਾਂ ਨੇ ਲੁੱਟ ਖਸੋਟ ਕੀਤੀ ਹੈ, ਉਹਨਾਂ ਨੇ ਫਿਰ ਜਿਹੜਾ ਨਾ ਉਹ ਠੱਗੀਆਂ ਲਾਣੀਆਂ ਚਾਲੂ ਕਰ ਦਿੱਤੀਆਂ ਨੇ, ਤੇ ਆਰਟ ਉਹਨਾਂ ਕੋਲ ਚਲੀ ਗਈ ਹੈ। ਜੀ, ਸਾਡੇ ਨਾਲ ਸੇਵਾ ਸਿੰਘ ਚੀਮਾ ਸਾਹਿਬ ਵੀ ਮੌਜੂਦ ਨੇ। ਹੈਲੋ। ਹਾਂਜੀ। ਜੀ ਦੇਸ਼ ਚੀਮਾ ਵਿਦੇਸ਼ ਸਾਹਿਬ। ਵਿੱਚ ਸਾਂਝੀ ਸਾਥ ਨਾਲ ਜੁੜੇ ਸਾਰੇ ਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ। ਤੇ ਮੈਂ ਇਹ ਗੱਲ ਕਰਨ ਲੱਗਾ ਸੀਗਾ, ਇੱਕ ਸਵਾਲ ਸੀਗਾ ਤੁਹਾਨੂੰ, ਤੇ ਇੱਕ ਮੈਂ ਗੱਲ ਕਰਨ ਲੱਗਾ ਸੀ ਕਿ ਜਦੋਂ ਪਹਿਲਾਂ ਬੁਖਾਰ ਚੜ੍ਹਦਾ ਹੁੰਦਾ ਸੀਗਾ ਤੇ ਕਈ ਲੋਕ ਜਾ ਕੇ ਵਾਹਣ 'ਚ ਵੀ ਲੇਟ ਲੈਂਦੇ ਹੁੰਦੇ ਸੀ। ਉਹ ਖੋਤੇ ਲੇਟਦੇ ਹੁੰਦੇ। ਨਹੀਂ ਸਹੀ ਕਹਿ ਰਹੇ। ਨਹੀਂ, ਬੰਦੇ ਵੀ ਲੇਟ ਲੈਂਦੇ ਸੀਗੇ। ਠੀਕ ਹੈ ਚੀਮਾ ਸਾਹਿਬ। ਤੇ ਇੱਕ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਕਿ ਪਾਕਿਸਤਾਨ ਦੇ ਕੁਛ ਏਰੀਏ 'ਚ ਮੈਂ ਵੇਖਿਆ ਸੀਗਾ ਕਿ ਹਿੰਦੂ ਕਮਿਊਨਿਟੀ ਦੇ ਲੋਕ ਬਹੁਤ ਜ਼ਿਆਦਾ ਬੱਚਿਆਂ ਨੂੰ ਬੰਨ੍ਹ ਕੇ ਰੱਖਦੇ, ਛੋਟੇ ਜਿਹੜੇ ਬੱਚੇ ਸੀਗੇ। ਉਹਦੇ ਪਿੱਛੇ ਕੀ ਕਾਰਨ ਆ? ਉਹ ਵੀ ਕੋਈ ਏਦਾਂ ਦਾ ਹੀ ਆ, ਟੋਟਕਾ ਹੀ ਆ ਜਾਂ? ਨਹੀਂ ਬਈ, ਇੱਥੇ ਤੁਹਾਡੇ ਕੋਲ ਸੁਣਿਆ, ਸਾਡੇ ਤੱਕ ਤੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਪਹੁੰਚੀ ਸੇਵਾ ਜੀ। ਮੈਂ ਵੇਖਿਆ ਹੀ ਇੱਥੇ ਤੁਹਾਡੇ ਕੋਲ ਆ, ਇੱਧਰ ਇੰਡੀਆ 'ਚ ਨਹੀਂ ਵੇਖਿਆ। ਮੈਂ 2004 ਤੇ 6 'ਚ ਆਇਆ ਸੀਗਾ, ਤੇ ਜਿੰਨੀਆਂ ਹਿੰਦੂ ਕਮਿਊਨਿਟੀ ਗੁਰਦੁਆਰਾ ਸਾਹਿਬ ਆਈ ਸੀਗੀ, ਉਹ ਸਾਰੇ ਬੱਚੇ ਮਜ਼ਾਕ 'ਚ ਪੈ ਜਾਣੀ ਆ। ਅਸੀਂ ਵੀ ਖੋਤੇ ਲੇਟਦੇ ਵੇਖੇ, ਬੰਦੇ ਲੇਟਦੇ ਅਸੀਂ ਨਹੀਂ ਵੇਖੇ। ਸਿੱਧੂ ਸਾਹਿਬ ਨੂੰ ਕੋਈ ਗੱਲ ਕਰੀ, ਮਜ਼ਾਕ ਵੀ ਜ਼ਿੰਦਗੀ ਦਾ ਹਿੱਸਾ। ਨਹੀਂ ਕਰੋ ਚੀਮਾ ਸਾਹਿਬ। ਹਸਾਨ ਸਾਹਿਬ ਆਏ ਨੇ, ਹਸਾਨ ਸਾਹਿਬ ਤੁਸੀਂ ਵੀ ਰੱਖੋ ਜੀ ਆਪਦੇ ਤਜਰਬੇ। ਤੁਸੀਂ ਵੀ ਗੱਲ ਕਰੋ ਜੀ। ਜੀ अस्सलाम वालेकुम, सत श्री अकाल, नमस्कार सारे वीरां, की हाल है? ठीक ठाक हो? सत श्री अकाल जी। चीमा साहब पहले पूछ रहे सी कोई बनने वाला इत्थे भी है यार। पठाना ते जिहड़ा पठान बन के रखदे बच्चें नूं, ਉਹਦੇ ਪਿੱਛੇ ਗੱਲ ਹੋਰ ਕੋਈ ਨਹੀਂ, ਉਹ ਟੋਟਕਾ ਕੋਈ ਨਹੀਂ। ਸਿਰਫ ਨਿਆਣਾ ਜਿਹੜਾ ਨਾ ਰੋਵੇ ਨਾ ਤਾਂ ਜਾਂ ਉਹਨੂੰ ਬੰਦ ਕਰੋ, ਬੰਦ ਹੋ ਨਾ ਫਿਰ ਉਹ ਰੋਂਦਾ ਘੱਟ ਹੀ। ਉਹ ਲਪੇੜ ਕੇ ਨਾ ਪਠਾਨ, ਉਹ ਉਹਨਾਂ 'ਚ ਬਹੁਤ ਕਲਚਰ ਹੈਗਾ। ਬਾਕੀ ਸਾਡੇ ਵੱਲ ਨਹੀਂ ਹੈਗਾ, ਇੱਥੇ ਪੰਜਾਬ 'ਚ ਘੱਟ ਹੀ ਹੈ। ਹਿੰਦੂਆਂ ਦਾ ਤੁਸੀਂ ਕਿਹਾ, ਜਿਸ ਤਰ੍ਹਾਂ ਹਿੰਦੂ ਬਰਾਦਰੀ ਉਹ ਸ਼ਾਇਦ ਕਰਦੀ ਹੋਵੇ। ਹਾਂਜੀ, ਉਹ ਸ਼ਾਇਦ ਨਾਰਥ ਫਰੰਟੀਅਰ ਜਾਂ ਸਿੰਧ ਤੋਂ ਸੀਗੇ ਸਾਰੇ ਜਾਣੇ। ਜੀ ਫਰੰਟੀਅਰ ਦਾ ਜਿਹੜਾ ਨਾ ਪ੍ਰੋਵਿੰਸ, ਉੱਥੇ ਵੀ ਇਹ ਚੱਲਦਾ ਹੈ ਜ਼ਿਆਦਾਤਰ। ਪਠਾਨ ਜਿਹੜੀ ਬਰਾਦਰੀ ਉਹ ਕਾਫੀ ਇਹਦੇ 'ਚ ਹੈ। ਬਾਕੀ ਜਿਹੜਾ ਨੁਸਖਿਆਂ ਦਾ ਦੱਸਿਆ ਵਾ ਜੀ, ਮੈਂ 1-2 ਬੰਦਿਆਂ ਦਾ ਵੇਟ ਕਰ ਰਿਹਾ ਸੀ। ਮੈਨੂੰ ਸਪੈਸ਼ਲ ਅੱਜ ਰਿਕੁਐਸਟ ਕੀਤੀ ਸੀ, ਤੇ ਮੈਂ ਕਿਹਾ ਸੀ ਕੋਈ ਆਰਗੈਨਿਕ ਨੁਸਖੇ ਪ੍ਰੋਫੈਸਰ ਸਾਹਿਬ ਉਹ ਦੱਸਣ ਨਵੇਂ,
ਕਿਉਂਕਿ ਕੁਛ ਹੈ ਨੇ ਜਿਹੜੇ ਉਹ ਆਪਣੇ ਆਪ ਨੂੰ ਬੜੇ ਕਲਾਕਾਰ ਸਮਝਦੇ ਇਸ ਫੀਲਡ 'ਚ, ਲੇਕਿਨ ਹਜੇ ਆਏ ਨਹੀਂ ਮੇਰੇ ਖਿਆਲੋਂ। ਚਲੋ ਸ਼ਾਇਦ ਕੋਈ ਮਸਲਾ ਬਣ ਗਿਆ ਹੋਵੇ। ਬਾਕੀ ਮੈਨੂੰ ਇੱਕ ਦੋ ਪ੍ਰੋਫੈਸਰ ਯਾਦ ਨੇ, ਇੱਕ ਆਕੜੇ ਹੁੰਦੇ ਸੀ, ਆਕੜਿਆਂ ਦਾ ਪੌਦਾ ਹੁੰਦਾ ਸੀਗਾ, ਉਹ ਅੱਕ ਦਾ ਜਿਹਦੇ ਚੋਂ ਦੁੱਧ ਜਿਹਾ ਨਹੀਂ ਨਿਕਲਦਾ ਹੁੰਦਾ ਸੀ, ਉਹ ਕਹਿੰਦੇ ਸੀ ਜੀ ਉਹ ਜੇ ਫੋੜੇ ਹੋਣ ਨਾ ਉਹਦੇ ਉੱਤੇ ਲਾਓ ਤੇ ਉਹ ਠੀਕ ਹੋ ਜਾਂਦਾ ਸੀ। ਪੰਜਾਬ 'ਚ ਨਾ ਲੈਂਦੇ, ਪੰਜਾਬ ਦੇ ਤੇ ਸਾਡੇ 'ਚ ਹੁੰਦਾ ਸੀ ਪੌਦਾ ਇੱਕ, ਜਿਹਦੇ ਚੋਂ ਤੋੜੋ ਤੇ ਉਹ ਸ਼ਾਇਦ ਤੁਹਾਨੂੰ ਕਿਸੇ ਨੂੰ ਹਾਂਜੀ, ਅੱਕ ਦਾ ਲਾਉਂਦੇ ਸੀ ਇਹਸਾਨ ਸਾਹਿਬ, ਤੇ ਜਿਹੜੇ ਧੱਦਰੀ ਹੋ ਜਾਂਦੀ ਸੀ ਨਾ, ਆਮ ਧੱਦਰੀ ਆਖਦੇ ਨੇ, ਉਹਦੇ ਤੇ ਵੀ ਇਹਦਾ ਬੋੜ ਦਾ ਦੁੱਧ ਲਾਉਂਦੇ ਸੀ, ਜਾਂ ਬੋੜੀ ਦਾ ਦੁੱਧ ਕਹਿ ਕੇ ਨਾ, ਬੋੜੀ ਦਾ ਵੀ, ਤੇ ਇਹ ਵੀ ਲਾਉਂਦੇ ਸੀ ਬੋੜ ਦਾ। ਹਾਂਜੀ, ਇਸ ਤਰ੍ਹਾਂ ਹੀ। ਹਾਂਜੀ ਹਾਂਜੀ। ਬਾਕੀ ਸਾਡੇ ਤੇ ਪੰਜਾਬ ਦੀਆਂ ਤੇ ਕੰਧਾਂ ਭਰੀਆਂ ਪਈਆਂ ਨੇ ਜੀ ਦੇਸੀ ਨੁਸਖਿਆਂ ਨਾਲ। ਇੱਥੇ ਹਿਕਮਤ ਬਹੁਤ ਜ਼ਿਆਦਾ ਹੈ, ਲੇਕਿਨ ਉਹ ਦੇਖਣੇ ਪੈਂਦੇ। ਬਿਲਕੁਲ ਹਾਂਜੀ, ਬੱਸਾਂ ਵੀ ਭਰੀਆਂ ਹੁੰਦੀਆਂ ਜੀ, ਬੱਸਾਂ ਰੇਲ ਗੱਡੀਆਂ ਇਹਸਾਨ ਸਾਹਿਬ, ਉਹ ਦੇਸੀ ਹਿਕਮਤ ਦੇ ਉਹਨਾਂ ਦੇ ਨੁਸਖੇ ਨਿਗਾਹ ਤੋਂ ਲੈ ਕੇ ਕਾਫੀ ਕੰਧਾਂ ਤਾਂ ਭਰੀਆਂ ਹੀ ਭਰੀਆਂ, ਹਰ ਇੱਕ ਚੀਜ਼, ਬੱਸਾਂ ਟ੍ਰੇਨਾਂ ਸਾਰੀਆਂ ਹੀ ਭਰੀਆਂ ਹੁੰਦੀਆਂ ਜੀ। ਭੈਣੋ ਤੇ ਭਰਾਓ ਜਰਾ ਨੇੜੇ ਨੇੜੇ ਆਓ, ਮੇਰੀ ਗੱਲ ਸੁਣ ਲਓ। ਬੜਾ ਜੀ 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 ਨਾਸਰ ਭਾਈ ਕੀ ਕਹਿ ਰਹੇ ਹੋ? ਭੈਣੋ ਤੇ ਭਰਾਓ ਮੇਰੀ ਗੱਲ ਗੌਰ ਨਾਲ ਸੁਣੋ। ਐਵੇਂ ਬੜਾ ਕੋ ਤਕਰੀਰ ਦਾ ਨਾ ਸਟਾਈਲ ਬੜਾ ਉਹਨਾਂ ਦਾ, ਵੇ ਆਫ ਟਾਕਿੰਗ ਬੜੀ ਆਵਾਜ਼ ਬੱਸਾਂ ਜਿਹੜੇ ਕਰਦੇ ਨਾ ਵੀ ਉਹ ਆਪਣੀ ਗੱਲ। ਹਾਂ ਬਿਲਕੁਲ ਬਿਲਕੁਲ। ਇਹ ਜਿਹੜੇ ਇਹ ਦੇਸੀ ਟੋਟਕੇ ਹੁੰਦੇ ਨਾ, ਬੜੇ ਦੇਸੀ ਟੋਟਕੇ ਬੜੇ ਸੌਖੇ ਅਵੇਲੇਬਲ ਹੁੰਦੇ ਨਾ, ਤਾਂ ਲੋਕੀ ਇਹਨਾਂ ਵੱਲ ਜ਼ਿਆਦਾ ਭੱਜਦੇ। ਖਾਸ ਤੌਰ ਤੇ ਜਿਹੜਾ ਕਰੋਨਾ ਦੇ ਜਿਹੜੇ ਹਾਲਾਤ ਸੀਗੇ, ਇਹਦੇ 'ਚ ਇੱਥੇ ਪ੍ਰੋਫੈਸਰ ਸਾਹਿਬ ਤੁਹਾਨੂੰ ਤਾਂ ਪਤਾ ਹੋਣਾ, ਜਿਹੜਾ ਸਨਾ ਮੱਕੀ ਦਾ ਪੌਦਾ ਜਿਹੜਾ ਪੰਜਾਬ 'ਚ, ਉਹ ਕਿੰਨਾ ਮਹਿੰਗਾ ਹੋ ਗਿਆ ਸੀ। ਉਹ ਦੇਖ ਲਓ, ਉਹਦਾ ਲੋਕ ਕਾਵੇ ਬਣਾ ਕੇ ਪੀਤੇ, ਲੇਕਿਨ ਉਹਦਾ ਪੁੱਠਾ ਇਫੈਕਟ ਇਹ ਵੀ ਹੁੰਦਾ ਸੀ ਵੀ ਜੇ ਉਹ ਥੋੜਾ ਜਿਹਾ ਬਹੁਤਾ ਪੀ ਲਓ ਨਾ, ਕੋਈ 10-20 ਰੁਪਏ ਦੀ ਪਾਈਆ ਸੀ ਤਾਂ 10-20 ਹਜ਼ਾਰ ਤੱਕ ਚਲਾ ਗਿਆ। ਉਹ ਲੋਕਾਂ ਨੇ ਇੰਨਾ ਕੁ ਪੀਣਾ ਸ਼ੁਰੂ ਕੀਤਾ ਕਿ ਉਹਦਾ ਨਾਲ ਉਲਟ ਉਹਦਾ ਇਫੈਕਟ ਜਿਹੜਾ ਨਾ ਕੰਮ ਉਲਟਾ ਹੋ ਗਿਆ। ਉਹ ਪੇਟ ਉਹਨਾਂ ਦਾ ਜਿਹੜਾ ਢਿੱਡ ਜਿਹੜਾ ਉਹ ਮਜ਼ੀਦ ਲੂਜ਼ ਹੋ ਗਿਆ। ਤੇ ਇਹਦੇ 'ਚ ਵੀ ਬੜਾ ਖਿਆਲ ਰੱਖਣਾ ਪੈਂਦਾ ਹੈ, ਟੋਟਕਿਆਂ 'ਚ ਜਿਹੜਾ ਨਾ ਕੰਮ ਖਰਾਬ ਹੀ ਹੋ ਜਾਂਦੇ ਕਈਆਂ ਦੇ। ਜੀ ਜੀ ਬਿਲਕੁਲ। ਐਵੇਂ ਤੁਸੀਂ ਦੇਖੋ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਦੇਖੇ ਹੋਣੇ ਤੁਸੀਂ, ਕਿ ਬਾਕੀ ਇਹ ਸਾਡੇ ਚੱਲਦਾ ਜੀ ਪ੍ਰੋਫੈਸਰ ਸਾਹਿਬ, ਅੱਜ ਵੀ ਨਾ ਖਰਾਬ ਹੋ ਜਾਵੇ ਜੀ ਜੀ ਸਿੱਧੂ ਸਾਹਿਬ। ਹਾਂਜੀ, ਮੈਂ ਕਿਹਾ ਜਿਹੜਾ ਅੱਗੇ ਤੁਸੀਂ ਗੱਲ ਕੀਤੀ ਸੀ ਨਾ, ਇਹ ਆਪਣੇ ਨੂਨ ਮੱਝਾਂ ਦੀਆਂ ਖੁਰਲੀਆਂ 'ਚ, ਇਹ ਸਾਡੇ ਅੱਜ ਵੀ ਇੱਥੇ ਰੱਖਿਆ ਜਾਂਦਾ। ਉਹਨੂੰ ਪਾਕਿਸਤਾਨੀ ਨੂਨ ਹੀ ਕਹਿੰਦੇ ਆ ਜ਼ਿਆਦਾਤਰ, ਵੀ ਪਾਕਿਸਤਾਨੀ ਨੂਨ ਕਹਿ ਕੇ ਇੱਥੇ ਮਿਲਦਾ ਸਾਡੇ। ਉਹ ਅੱਜ ਵੀ ਖੁਰਲੀਆਂ ਦੇ ਵਿੱਚ ਉਹ ਰੱਖਿਆ ਜਾਂਦਾ ਜੀ, ਉਹਨਾਂ ਮੱਝਾਂ ਦੇ ਗਾਵਾਂ ਦੇ ਵਾਸਤੇ ਜੀ। ਇਹ ਆਪਣੇ ਅਹਿਸਾਨ ਗੁੱਜਰ ਸਾਹਿਬ ਨੂੰ ਪਤਾ ਹੋਣਾ, ਸਾਡੇ ਜਿਹੜਾ ਨਜ਼ਦੀਕ ਸਭ ਤੋਂ ਵੱਡਾ ਜਿਹੜਾ ਜ਼ਖੀਰਾ ਜਿਹੜਾ ਹੈ, ਉਹ ਜਿਹੜਾ ਨਮਕ ਦੀ ਇੱਕ ਕਾਨ ਹੈ ਬਹੁਤ ਵੱਡੀ ਜਿਹੜੀ ਹੈ। ਹਾਂਜੀ, ਤੇ ਉੱਥੇ ਅੱਜ ਵੀ ਕੋਈ ਦਮੇ ਦੀ ਕਸਰ ਹੋਵੇ, ਕਿਸੇ ਨੂੰ ਅਸਥਮਾ ਹੋਵੇ, ਤੇ ਕਹਿੰਦੇ ਜੀ ਉਹਦੇ ਅੰਦਰ ਉਹ ਕੁਛ ਟਾਈਮ ਜਿਹੜਾ ਗੁਜ਼ਾਰੇ ਤੇ ਉਹਦੇ ਨਾਲ ਉਹਦਾ ਅਫਾਕਾ ਜਿਹੜਾ ਹੋ ਜਾਂਦਾ। ਕਈ ਲੋਕ ਜਾਂਦੇ ਵੀ ਨੇ ਐਸੇ, ਉਹ ਅੰਦਰ ਉਹਦੇ ਕਾਨ ਦੇ ਅੰਦਰ ਜਾਂਦੇ ਨੇ ਕੁਛ ਟਾਈਮ ਜਿਹੜਾ ਉਹ ਬਣਾਇਆ ਵਾ ਸਪੈਸ਼ਲ। ਇਹ ਕਿਹੜੇ ਏਰੀਏ 'ਚ ਰਹਿ ਜਾਂਦਾ ਜੀ? ਜੀ ਜੀ ਅਹਿਸਾਨ ਸਾਹਿਬ ਦੱਸੋ ਥੋੜਾ। ਹਾਂਜੀ, ਇਹ ਥੋੜਾ ਇੱਧਰ ਤਲਾਗੰਗ ਵਾਲੀ ਸਾਈਡ ਹੈ ਸਾਡੀ, ਜਿਹੜੀ ਹੈ ਨਾ, ਇੱਥੋਂ ਪਿੰਡੀ ਤੋਂ ਉੱਪਰਲੇ ਪਾਸੇ ਨੂੰ ਜਾਓ ਨਾ, ਜੇ ਤਲਾਗੰਗ ਲਾਹੌਰੋਂ ਪਿੰਡੀ ਜਾਈਏ ਤੇ ਦਰਮਿਆਨ ਜਿਹਾ ਚ। ਹਾਂਜੀ, ਮੋਟਰਵੇ ਦੇ ਉੱਤੇ ਹੀ ਰਾਸਤੇ 'ਚ ਹੀ ਪੈਂਦਾ ਉੱਥੇ। ਮੈਂ ਆ ਗਿਆ ਜੀ। ਹਲੋ ਜੀ ਹੁਣ ਆਏ ਜੀ ਡਾਕਟਰ ਸਾਹਿਬ, ਅਸਲ ਡਾਕਟਰ ਸਾਹਿਬ ਹੁਣ ਆਏ। ਹਾਂਜੀ ਸੰਧੂ ਸਾਹਿਬ ਜੀ ਆਇਆਂ ਨੂੰ ਜੀ। ਜੀ ਆਇਆਂ ਨੂੰ ਜਨਾਬ। ਕੋਸ਼ਿਸ਼ ਕਰ ਰਿਹਾ ਬੜੀ ਦੇਰ ਦਾ ਜੀ। ਦੱਸੋ ਜੀ ਅੱਜ ਦੇ ਕੋਈ ਪ੍ਰੋਗਰਾਮ 'ਚ ਆਪਣੇ ਕੋਈ? ਅੱਜ ਮੈਂ ਜਿੱਥੇ ਹੈਗਾ ਨਾ, ਉੱਥੇ ਸਰਵਿਸ ਦਾ ਕੋਈ ਮਸਲਾ ਵਾ, ਤੇ ਮੈਂ ਆ ਗੱਲ ਅਹਿਸਾਨ ਦੀ ਗੱਲ ਨੂੰ ਅੱਗੇ ਵਧਾਉਣਾ ਸੀਗਾ, ਜਿਸ ਵਾਸਤੇ ਮੈਂ ਜੁਆਇਨ ਹੋਇਆ। ਕਿ ਇੱਕ ਤੇ ਅਹਿਸਾਨ ਸਾਹਿਬ ਜਿਹੜਾ ਬੋੜ ਦਾ ਦੁੱਧ ਦੀ ਤੁਸੀਂ ਗੱਲ ਕੀਤੀ ਨਾ, ਫੋੜੇ ਫਿੰਸੀਆਂ ਦੇ ਉੱਤੇ ਲਾਉਣ ਨੂੰ, ਪੱਕਿਆਂ ਫੋੜਿਆਂ ਦੇ ਖਾਸ ਤੌਰ ਤੇ, ਉਹ ਅੱਜ ਵੀ ਅਸਰ ਰੱਖਦਾ। ਬੋੜ ਦਾ ਦੁੱਧ ਜਿਹੜਾ ਹੈ ਵੇ ਉਹ ਫੋੜੇ ਫਿੰਸੀ ਤੇ ਫਗੂੜੀ ਦਾ ਦੁੱਧ ਜਿਹੜਾ ਦਾੜ ਦੀ ਖੋੜ ਜਾਂ ਮਸੂੜੇ ਦੀ ਖਰਾਬੀ ਦੇ ਵਿੱਚ, ਉਹ ਅੱਜ ਵੀ ਅਸਰ ਰੱਖਦਾ। ਕਿ ਡਾਕਟਰ ਕੋਲ ਪਹੁੰਚਣਾ ਮੁਸ਼ਕਲ ਹੋਵੇ, ਅਗਰ ਇਹ ਚੀਜ਼ ਤੁਹਾਡੇ ਕੋਲ ਹੋਵੇ ਨਾ, ਇਹ ਬੇਫਿਕਰ ਹੋ ਕੇ ਇਸਤੇਮਾਲ ਕਰ ਲਓ, ਇਹ ਚੀਜ਼ ਦਿੰਦੀ ਹੈ ਫਾਇਦਾ। ਤੇ ਚੀਮਾ ਸਾਹਿਬ ਤੁਹਾਡੀ ਗੱਲ ਨੂੰ ਮੈਂ ਵਧਾਉਣਾ ਸੀ, ਤੁਸੀਂ ਪਠਾਣਾ ਦਾ ਨੁਸਖਾ ਦੱਸਿਆ ਕਿ ਕਿਵੇਂ ਪਠਾਨ ਲੋਕ ਜਿਹੜੇ ਆ ਇਹ ਬੱਚਿਆਂ ਨੂੰ ਕਾਬੂ ਕਰਦੇ ਆ, ਜਿਹੜੇ ਬੱਚੇ ਨਾ ਸੌਂਦੇ ਸੀ ਨਾ ਸੌਣ ਦਿੰਦੇ। ਤੇ ਇੱਧਰ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚ ਮਾਵਾਂ ਨੂੰ ਜਦੋਂ ਬੱਚੇ ਰਾਤ ਨੂੰ ਸਤਾਉਂਦੇ ਆ, ਤੇ ਉਹ ਮਾਵਾਂ ਉਹਨਾਂ ਦਾ ਕੀ ਇਲਾਜ ਕਰਦੀਆਂ, ਇਹ ਵੀ ਦੱਸ ਦਿਓ ਜ਼ਰੀ।
ਤੇ ਪਤਾ ਤੇ ਹੋਣਾ ਹੀ ਆ ਤੁਹਾਨੂੰ, ਅਗਰ ਨਹੀਂ ਪਤਾ ਤਾਂ ਦੱਸੋ, ਮੈਂ ਦੱਸ ਦਿੰਦਾ। ਨਹੀਂ ਜੀ, ਉਹ ਆਪਣੇ ਸਾਰਿਆਂ ਨਾਲ ਵਰਤਿਆ ਹੋਇਆ ਇਲਾਜ ਹੀ ਆ, ਕੋਈ ਉਪਰਾ ਤਾਂ ਵਰਤਿਆ ਹੈ ਇਲਾਜ ਆ, ਨਹੀਂਗਾ। ਤਾਂ ਦੱਸ ਦਿਓ ਨਾ, ਦੱਸੋ, ਦੱਸਿਆ ਕਿਉਂ ਨਹੀਂ ਤੁਸੀਂ? ਨਾਂ ਲੈਣਾ ਕੀ ਸ਼ਰਮਾ ਰਹੇ ਸੀ ਤੁਸੀਂ? ਨਹੀਂ ਨਹੀਂ, ਸ਼ਰਮ ਕਾਹਦੀ ਆ, ਜਿਹੜੀ ਕੁੱਟ ਖਾਧੀ ਇਸੇ ਆ ਲਈ ਉਹ ਤਾਂ ਤੇ ਦੋਸਤ ਹੈ। ਨਹੀਂ, ਕੁੱਟ ਨਹੀਂ ਖਾਧੀ ਹੋਈ, ਜਿਹੜੀ ਦਵਾਈ ਖਾਧੀ ਹੋਈ ਆ, ਜਿਹੜੀ ਮਾਵਾਂ ਦਵਾਈ ਦਿੰਦੀਆਂ ਸੀ ਬੱਚਿਆਂ ਨੂੰ, ਫੀਮ ਦੀ ਗੱਲ ਕਰ ਰਹੇ ਨੇ, ਸੌਂਦੇ ਸੀ, ਸੌਣ ਦਿੰਦੇ ਸੀ, ਉਹ ਦੱਸੋ। ਫੀਮ ਦੇ ਦਿੰਦੇ, ਫੀਮ ਦੇ ਦਿੰਦੇ ਹਾਂਜੀ। ਨਹੀਂ, ਉਹ ਤਕਰੀਬਨ ਸਾਡੀ ਤੋਂ ਪਹਿਲੀ ਪੀੜ੍ਹੀ ਤੱਕ ਹੀ ਕੰਮ ਰਹਿ ਗਿਆ ਭਾਈ ਜੀ, ਉਹ ਦਵਾਈ ਮੈਨੂੰ ਵੀ ਮੇਰੀ ਮਾਂ ਨੇ ਦਿੱਤੀ ਆ, ਤੈਨੂੰ ਵੀ ਦਿੱਤੀ, ਉਹਦਾ ਨਾਂ ਦੱਸ ਦਵਾਈ ਦਾ। ਜੇ ਨਹੀਂ ਨਾ ਆਉਂਦਾ ਤਾਂ ਦੱਸ, ਜੇ ਨਾ ਦੱਸਦਿਆਂ ਸ਼ਰਮ ਆਉਂਦੀ ਤਾਂ ਦੱਸ, ਮੈਂ ਦੱਸ ਦਿੰਦਾ। ਨਹੀਂ, ਸ਼ਰਮ ਤੇ ਕੋਈ ਨਹੀਂ ਗੀ। ਤੇ ਫਿਰ ਦੱਸ, ਨਾਂ ਲੈ ਕੇ। ਆਸਾਨ ਨੂੰ ਸ਼ਾਇਦ ਨਾ ਪਤਾ ਹੋਵੇ, ਆਸਾਨ ਦਾ ਬਾਅਦ ਦਾ ਜਾਵਾਂ, ਆਸਾਨ ਨੇ ਨਹੀਂ ਉਹ ਦਵਾਈ ਖਾਧੀ ਹੋਣੀ। ਨਹੀਂ, ਮੈਨੂੰ ਲੱਗਦਾ ਮੈਂ ਵੀ ਨਹੀਂ ਖਾਧੀ, ਤੁਸੀਂ ਮੈਨੂੰ ਦੱਸੋ ਜੇ ਖਾਧੀ ਹੋਈ ਤਾਂ ਮੈਂ ਇੱਥੇ ਤੁਸੀਂ ਦੱਸ ਦਿਓ। ਮੈਂ ਦੱਸ ਦਿੰਦਾ, ਮੈਂ ਤੁਹਾਡੇ ਚਲੋ ਮੈਂ ਥੋੜਾ ਜਿਹਾ ਤਰੀਕੇ ਦੇ ਨਾਲ ਦੱਸ ਦਿੰਦਾ। ਤੇ ਦੱਸ ਦਿਓ। ਅੱਛਾ, ਇਹ ਉਹ ਚੀਜ਼ ਹੈ ਕਿ ਜਿਹਦੀ ਸ਼ਰਦਾਈ ਵੀ ਬਣਦੀ ਹੈ, ਉਹਨੂੰ ਘੋਟ ਕੇ ਵੀ ਉਹਦਾ ਪੀ ਲਈਦਾ ਹੈ, ਠੀਕ ਹੈ। ਉਹਦੇ ਵਿੱਚੋਂ ਕੋਈ ਉਹਦੇ ਡੋਡੇ ਜਿਹੜੇ ਨੇ ਉਹਨਾਂ ਦੇ ਨਾਲ ਤੁਸੀਂ ਜਨਾਬ ਚਾਹ ਦੇ ਵਿੱਚ ਪਾ ਕੇ ਥੋੜਾ ਜਿਹਾ ਸਕੂਨ ਵੀ ਆ ਜਾਂਦਾ ਹੈ। ਤੇ ਅਗਰ ਉਹਨੂੰ ਟੱਕ ਲਾ ਦਈਏ, ਕੱਚਾ ਹੋਵੇ ਤੇ ਦੁੱਧ ਨਿਕਲਦਾ, ਉਹਦੇ ਨਾਲ ਫੀਮ ਵੀ ਬਣਦੀ ਹੈ। ਤੇ ਇਹ ਵੀ ਮਾਵਾਂ ਦਾ ਇੱਕ ਨੁਸਖਾ ਹੁੰਦਾ ਸੀਗਾ। ਅਗਰ ਮੈਂ ਅਕਰਮ ਸਾਹਿਬ ਸਹੀ ਕਹਿ ਰਹੇ ਆ, ਉਹਦੀ ਇੱਕ ਥੋੜੀ ਜਿਹੀ ਦੇ ਦੇਣੀ ਆ, ਕਿਉਂ ਜੀ? ਜੀ ਸਰ। ਮੈਂ ਅੱਜ ਜਿੱਥੇ ਹੈਗਾ ਨਾ ਜੀ, ਉੱਥੇ ਸਰਵਿਸ ਨਹੀਂ, ਅੱਜ ਮੈਂ ਕਿਤੇ ਮਹਿਮਾਨ ਗਿਆ ਹੋਇਆ ਜੀ, ਉੱਥੇ ਸਰਵਿਸ ਨਹੀਂ ਹੈਗੀ ਪ੍ਰੋਪਰ। ਤੇ ਇਹ ਇਹਨਾਂ ਦੋਵਾਂ ਵੀਰਾਂ ਨੇ ਗੱਲ ਕੀਤੀ ਤੇ ਮੈਂ ਕਿਹਾ ਚਲੋ ਮੈਂ ਵੀ ਇਹ ਗੱਲ ਨੂੰ ਅੱਗੇ ਵਧਾ ਦਿਆਂ, ਇਸ ਵਾਸਤੇ ਗੱਲ ਕੀਤੀ ਸੀ। ਤੁਸੀਂ ਕਰੋ ਜੀ ਗੱਲਬਾਤ। ਹਾਂਜੀ, ਸ਼ੁਕਰੀਆ ਜੀ। ਬਸ ਤੁਹਾਡੇ ਨਾਲ ਹੀ ਦੇਖਣਾ। ਪ੍ਰੋਫੈਸਰ ਸਾਹਿਬ, ਅੱਗੇ ਤੁਸੀਂ ਭੰਗ ਦੀ ਗੱਲ ਕੀਤੀ ਸੀ ਨਾ, ਤੇ ਭੰਗ ਨੂੰ ਖੈਰ ਕਈ ਲੋਕਾਂ ਨੇ ਮਜ਼ਾਕ ਸਮਝ ਲਿਆ, ਲੇਕਿਨ ਵੈਸਟ 'ਚ ਯੂਰਪ ਤੁਹਾਨੂੰ ਵੀ ਆਈਡੀਆ ਹੋਣਾ ਇਸ ਚੀਜ਼ ਦਾ ਕਿ ਕੈਨਾਬਿਸ ਨੂੰ ਕਹਿੰਦੇ ਨੇ, ਜਿਹਦੀ ਜਿਹੜੀ ਕੈਨਾਬਿਸ ਪ੍ਰੋਡਕਟ ਬਣਦੀ ਹੈ, ਔਰ ਕੈਂਸਰ ਦਾ ਬੜਾ ਜ਼ਬਰਦਸਤ ਇਲਾਜ ਹੈ। ਮੈਂ ਇੱਥੇ ਇੱਕ ਆਪਣੇ ਯਾਰ ਨੂੰ ਜਾਣਦਾ ਜਿਹੜਾ ਕਿ ਆਪਣੀ ਜੀ ਅਹਿਸਾਨ ਸਾਹਿਬ, ਮੈਂ ਕਹਿ ਰਿਹਾ, ਦੇਖੋ ਸਾਡਾ ਇੱਕ ਬਹੁਤ ਵੱਡੀ ਇੱਕ ਚੀਜ਼ ਹੈ, ਖੁਦ ਰਹੋ ਇੱਕ ਚੀਜ਼ ਹੈ, ਕੋਈ ਉਹਦੇ ਤੇ ਮਿਹਨਤ ਨਹੀਂ ਹੁੰਦੀ। ਅਗਰ ਤੁਸੀਂ ਬਾਕਾਇਦਾ ਉਹਨੂੰ ਸਾਇੰਟੀਫਿਕਲੀ ਇੱਕ ਮੈਡੀਸਨ ਦੇ ਵਿੱਚ ਇੱਕ ਪ੍ਰੋਪਰ ਕਾਨੂੰਨ ਸਾਜ਼ੀ ਦੇ ਤਹਿਤ ਇਸਤੇਮਾਲ ਕਰਦੇ ਹੋ, ਤੇ ਇਹ ਬਹੁਤ ਵੱਡਾ ਇੱਕ ਇਨਕਮ ਹੈ ਤੁਹਾਡੇ ਮੁਲਕ ਵਾਸਤੇ, ਇਹਦੇ ਨਾਲ ਤੁਸੀਂ ਕਮਾ ਸਕਦੇ ਹੋ। ਬਿਲਕੁਲ ਜੀ, ਮੈਂ ਤਾਂ ਪਰਸਨਲੀ ਚੀਜ਼ ਦਾ ਗਵਾਹ। ਜੀ ਬਿਲਕੁਲ, ਇਸ ਤਰ੍ਹਾਂ ਇਹ 'ਚ ਕੋਈ ਸ਼ੱਕ ਨਹੀਂ। ਔਰ ਸਾਨੂੰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੁਤਾਰ ਜੀ ਤੁਸੀਂ ਸੁਹਾਂਜਣਾ ਦਾ ਜ਼ਿਕਰ ਕੀਤਾ ਅੱਗੇ, ਮੈਂ ਤੇ ਖੈਰ ਘਰ ਵੀ ਬੂਟਾ ਲਾਇਆ ਵਾ ਇਹਦਾ, ਔਰ ਮੈਂ ਬਾਕਾਇਦਾ ਇਹਦੇ ਬੂਟਿਆਂ ਤੋਂ ਫਿਰ ਪੱਤੇ ਤੋੜ ਕੇ ਉਹਨੂੰ ਖੁਸ਼ਕ ਕਰਕੇ ਉਹਦਾ ਪਾਊਡਰ ਬਣਾ ਕੇ ਆਪਣੇ ਘਰ ਵੀ ਰੱਖਿਆ, ਜਿਹੜਾ ਕਿ ਮੈਂ ਹਰ ਦੂਸਰੇ ਦਿਨ ਜਿਹੜਾ ਨਾ ਉਹਦਾ 1 ਚਮਚਾ ਜਾਂ ਇਸ ਤਰ੍ਹਾਂ ਲੈ ਲੈਣਾ। ਔਰ ਉਹਦੀ ਤੇ ਖੈਰ ਉਹ ਰਿਸਰਚ ਬਹੁਤ ਜ਼ਿਆਦਾ ਹੋ ਗਈ ਹੈ ਨਾ, ਤੁਸੀਂ ਜਿਸ ਤਰ੍ਹਾਂ ਕਹਿ ਰਹੇ ਸੀ ਸੁਹਾਂਜਣੇ ਦੀ, ਤੇ ਉਹ ਤੇ ਬਾਕੀ ਬਹੁਤ ਉਹਦੇ 'ਚ ਕੈਲਸ਼ੀਅਮ, ਡਬਲ ਕੈਲਸ਼ੀਅਮ ਹੈ ਜੀ, ਕਹਿੰਦੇ ਜੀ ਅੰਡੇ ਤੋਂ ਪਤਾ ਨਹੀਂ ਕਿੰਨੇ ਗੁਣਾ ਜ਼ਿਆਦਾ, ਪਾਲਕ 'ਚ ਜਿਹੜੀ ਆਇਰਨ ਹੁੰਦਾ ਉਹ ਤਕਰੀਬਨ 7 ਗੁਣਾ ਜ਼ਿਆਦਾ, ਪਾਲਕ ਤੋਂ ਜ਼ਿਆਦਾ ਆਇਰਨ ਹੈ ਉਹਦੇ 'ਚ। ਇਸੇ ਤਰ੍ਹਾਂ ਜੀ ਬਹੁਤ, ਇਹਨੂੰ ਕਹਿੰਦੇ ਨਹੀਂ ਸੁਪਰ ਫੂਡ ਮੋਰਿੰਗਾ, ਤੇ ਇੰਡੀਆ ਜਿਹੜਾ ਨਾ ਸਭ ਤੋਂ ਵੱਡਾ ਐਕਸਪੋਰਟਰ ਹੈ ਜਿਹੜਾ ਭਾਰਤ ਮੋਰਿੰਗਾ, ਬਿਲਕੁਲ, ਤੇ ਮੋਰਿੰਗਾ ਦਾ ਜੀ। ਤੇ ਬਾਹਰ ਤੇ ਬੜਾ ਇਹਦਾ ਐਕਸਪੋਰਟ ਕਮਾ ਕੇ ਮੋਰਿੰਗਾ ਤੋਂ ਵੀ ਬੜੀ ਦੁਨੀਆ ਕਮਾਉਂਦੀ। ਔਰ ਇਹਦੀ ਸਭ ਤੋਂ ਬੜੀ ਵਜ੍ਹਾ ਇੱਕ ਹੋਰ ਵੀ ਹੈ, ਜ਼ਰਈ ਅਗਰ ਆਵੇ ਨਾ ਜ਼ਰਈ ਸਾਈਡ ਤੇ ਲੋਕਾਂ ਨੂੰ ਅਜੇ ਪਤਾ ਨਹੀਂ ਕਿ ਅਗਰ ਇਹ ਬੂਟੇ ਲਾਓ ਨਾ ਤੁਸੀਂ ਆਪਣੇ ਫਾਰਮ ਹਾਊਸ ਤੇ, ਆਪਣੀ ਮੱਝਾਂ ਨੂੰ ਜੇ ਦੋ ਨਾ ਇਹ ਸੁਹਾਂਜਣਾ, ਤੇ ਉਹ ਜੀ ਉਹਨਾਂ ਦੀ ਦੁੱਧ ਦੀ ਪ੍ਰੋਡਕਸ਼ਨ ਬਹੁਤ ਹੋ ਜਾਂਦੀ ਹੈ। ਤੇ ਦੁੱਧ ਦੀ ਪ੍ਰੋਡਕਸ਼ਨ ਵੱਧ ਜਾਂਦੀ, ਸੁਣਿਆ ਡਬਲ ਵੀ ਹੋ ਜਾਂਦੀ ਹੈ ਜਿਹੜੀ ਮੱਝਾਂ ਦੀ ਦੁੱਧ ਦੀ ਪ੍ਰੋਡਕਸ਼ਨ, ਅਗਰ ਇਹ ਚਾਰੇ ਦੇ ਤੌਰ ਤੇ। ਤੁਹਾਡੇ ਬੈਕਗ੍ਰਾਉਂਡ 'ਚ ਆਵਾਜ਼ ਆ ਰਹੀ ਹੈ ਕੋਈ ਥੋੜੀ ਜਿਹੀ, ਨਾ ਸਮਝ ਨਹੀਂ ਆ ਰਹੀਆਂ ਗੱਲਾਂ, ਕੋਈ ਬੱਚਿਆਂ ਦੀ ਆਵਾਜ਼ ਆ ਰਹੀ ਹੈ ਬੈਕਗ੍ਰਾਉਂਡ। ਹਾਂਜੀ ਮੇਰੇ ਤੇ ਬੱਚੇ ਗਏ ਨੇ ਜੀ, ਮੇਰੇ ਤੇ ਬੱਚੇ ਮੈਂ ਭੇਜੇ ਨੇ, ਤੇ ਉਹ ਮੇਰੇ ਵਾਸਤੇ ਕੋਈ ਆਵਾਜ਼ ਨਹੀਂ ਆ ਰਹੀ ਹੈ। ਸੰਧੂ ਸਾਹਿਬ, ਹਾਂਜੀ, ਉਹ ਕਹਿੰਦੇ ਮੈਂ ਅੱਜ ਕੱਲ ਪ੍ਰੋਫੈਸਰ ਸਾਹਿਬ ਬੈਠ ਦੇ ਦੋਨੋਂ ਪਾਸੇ ਉਤਰ ਜਾਂਦਾ। ਅੱਛਾ, ਵਾਹ ਜੀ ਵਾਹ, ਕੀ ਬਾਤ ਹੈ, ਬਹੁਤ ਆਲਾ ਜੀ, ਬਹੁਤ ਆਲਾ। ਤੇ ਇਹ ਬਿਲਕੁਲ ਤੁਸੀਂ ਆਪਣੇ ਅਹਿਸਾਨ ਸਾਹਿਬ ਬਿਲਕੁਲ ਸਹੀ ਕਿਹਾ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਕਿ ਜਿਹੜੀਆਂ ਸਾਡੇ ਆਸੇ ਪਾਸੇ ਆ, ਲੇਕਿਨ ਪ੍ਰੋਪਰ ਉਹ ਕੋਈ ਰਿਸਰਚ ਦਾ ਸਾਡਾ ਹਿੱਸਾ ਨਹੀਂ ਬਣੀਆਂ, ਬਾਕਾਇਦਾ ਉਹਨੂੰ ਸਾਡੀ ਹਿਕਮਤ ਦਾ ਹਿੱਸਾ ਇੱਕ ਓਫੀਸ਼ੀਅਲੀ ਨਹੀਂ ਬਣਾਇਆ ਗਿਆ ਇਹਨਾਂ ਚੀਜ਼ਾਂ ਨੂੰ। ਬਹੁਤ ਕੁਛ ਇੱਥੇ ਮੌਜੂਦ ਸੀਗਾ ਜਿਹਦੇ ਨਾਲ ਅਸੀਂ ਆਪਣੀ ਸਿਹਤ ਨੂੰ ਵੀ ਠੀਕ ਕਰ ਸਕਦੇ ਸੀਗੇ, ਔਰ ਇਹਦੇ ਨਾਲ ਇਹ ਚੀਜ਼ਾਂ ਐਕਸਪੋਰਟ ਕਰਕੇ ਬਹੁਤ ਵੱਡਾ ਇੱਕ ਜ਼ਰੇ ਮੁਬਾਦਲਾ ਜਿਹੜਾ ਉਹ ਵੀ ਕਮਾ ਸਕਦੇ ਸੀਗੇ। ਤੇ
ਢਿੱਲੋਂ ਸਾਹਿਬ ਵੀ ਮੌਜੂਦ ਨੇ ਸਾਡੇ ਨਾਲ। ਸਰ ਕੋਈ ਹੋਰ ਅਗਰ ਕੋਈ ਦੋਸਤ ਜਿਹੜਾ ਸਾਡੇ ਨਾਲ ਜੁੜਨਾ ਚਾਹਵੇ ਬਿਲਕੁਲ, ਹੋਰ ਜਾਂ ਆਪਣੀ ਕੋਈ ਜਿੰਨੇ ਗੱਲਬਾਤ ਵੀ ਦੋਸਤ ਜੁੜੇ ਨੇ, ਜੇ ਕੋਈ ਜੁਆਇਨ ਕਰਨਾ ਚਾਹੁੰਦਾ ਤਾਂ ਕਰ ਸਕਦਾ, ਕਿਉਂਕਿ ਟਾਈਮ ਸਾਡਾ ਘੰਟਾ ਜਿਹੜਾ ਆਪਾਂ ਮਿੱਥਿਆ ਪੂਰਾ ਹੋ ਗਿਆ। ਕੱਲ ਫਿਰ ਆਪਾਂ ਇੱਕ ਵਾਰੀ ਜੁੜਾਂਗੇ, ਪਾਕਿਸਤਾਨੀ ਟਾਈਮ 8:30, ਇੰਡੀਆ ਟਾਈਮ 9 ਵਜੇ। ਹੋਰ ਕੋਈ ਦੋਸਤ ਸੁਣਨਾ ਚਾਹੁੰਦਾ ਹੋਵੇ, ਗੱਲ ਕਰਨਾ ਚਾਹੁੰਦਾ ਹੋਵੇ ਤਾਂ ਜ਼ਰੂਰ। ਸਿੱਧੂ ਸਾਹਿਬ ਕੋ ਹੋਰ ਟੋਟਕਾ, ਕੋਈ ਪੁਰਾਣੀ ਗੱਲ ਚੇਤੇ ਆਉਂਦੀ ਤੇ ਸ਼ੇਅਰ ਕਰੋ। ਸਿੱਧੂ ਸਾਹਿਬ ਮਾਈਕ ਆਪਣਾ ਮਾਈਕ। ਹਾਂਜੀ, ਉਹ ਦੋ ਤਾਂ ਆਪਣੇ ਸੀਨੀਅਰ ਬੰਦੇ ਸੀ ਜੀ, ਉਹਨਾਂ ਨੂੰ ਵੀ ਕਰ ਰਹੇ ਸੀ ਵੇਟ, ਉਹ ਆ ਨਹੀਂ ਰਹੇ ਅੱਜ। ਮੋਹਾਲੀ ਵਾਲੇ ਸਾਹਿਬ ਤੁਹਾਡੀ ਵੀ ਬਾਬਾ ਆਵਾਜ਼ ਜਸਵੰਤ ਸਿੰਘ ਸਿੱਧੂ ਸਾਹਿਬ, ਤੁਹਾਡੀ ਵੀ ਸਿੱਧੂ ਸਾਹਿਬ ਦੀ ਆਵਾਜ਼ ਪ੍ਰੋਫੈਸਰ ਸਾਹਿਬ ਕੱਟ ਗਈ ਹੈ। ਜੀ ਤੇ ਆਪਾਂ ਕੱਲ ਦਾ ਟੌਪਿਕ ਤੁਸੀਂ ਜ਼ਰੂਰ ਸਾਰੇ ਦੋਸਤ ਇੱਕ ਵਾਰੀ ਗਰੁੱਪ 'ਚ ਸੁਜੈਸਟ ਕਰ ਦਿਓ, ਉੱਤੇ ਆਪਾਂ ਗੱਲਬਾਤ ਕਰਾਂਗੇ ਕੱਲ ਫਿਰ ਘੰਟਾ ਡੇਢ। ਤੇ ਅੱਜ ਦਾ ਮੇਰਾ ਖਿਆਲ ਪ੍ਰੋਫੈਸਰ ਸਾਹਿਬ ਕਾਫੀ ਹੋ ਗਿਆ, ਘੰਟਾ ਤੋਂ ਉੱਤੇ ਹੋ ਗਿਆ ਆਪਣਾ ਪ੍ਰੋਗਰਾਮ। ਜੀ 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 ਜੀ, ਬੜਾ ਵਧੀਆ ਅੱਜ ਦਾ ਟੌਪਿਕ ਤੇ ਰੱਖਣ ਦਾ ਸ਼ੁਰੂ 'ਚ ਉਹੀ ਗੱਲ ਹੈ, ਮਕਸਦ ਇਹ ਹੁੰਦਾ ਵੀ ਲੋਕ ਇਕੱਠੇ ਹੋ ਜਾਣ, ਇੱਕ ਦੂਜੇ ਦੀ ਆਪਣੀ ਗੱਲਬਾਤ ਜਿਹੜੀ ਉਹ ਹੋ ਸਕੇ। ਬਿਲਕੁਲ ਇਸੇ ਤਰ੍ਹਾਂ। ਔਰ ਅਸੀਂ ਦੋਸਤਾਂ ਨੂੰ, ਯਾਰਾਂ ਬੇਲੀਆਂ ਨੂੰ ਕਵਾਂਗੇ ਕਿ ਤੁਹਾਡਾ ਪ੍ਰੋਗਰਾਮ ਹੈ ਸਾਂਝੀ ਸੱਥ ਜਿਹੜੀ ਹੈ, ਯਾਰਾਂ ਬੇਲੀਆਂ ਦੀ ਸਾਂਝੀ ਸੱਥ ਹੈ, ਸਾਡੇ ਨਾਲ ਹਿੱਸਾ ਪਾਉਣ ਔਰ ਜੁੜਨ, ਆ ਕੇ ਆਪਣੇ ਤਜਰਬੇ ਜਿਹੜੇ ਨੇ ਉਹ ਦੱਸਣ, ਆਪਣੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕਰਨ। ਕਿਉਂਕਿ ਹੋ ਸਕਦਾ ਕੋਈ ਇੱਕ ਗੱਲ ਜਿਹੜੀ ਹੈ ਤੁਹਾਡੇ ਮੂੰਹ ਚੋਂ ਨਿਕਲੀ ਹੋਈ, ਉਹ ਬਾਕੀ ਸਾਰਿਆਂ ਵਾਸਤੇ ਸਾਰੀ ਜ਼ਿੰਦਗੀ ਕੰਮ ਆਵੇ। ਇਸ ਵਜ੍ਹਾ ਤੋਂ ਕੋਈ ਵੀ ਚੰਗੀ ਕੰਮ ਆਪਾਂ ਪ੍ਰੋਗਰਾਮ ਕੀਤਾ ਸੀ ਪਾਣੀ ਦੀ ਵੇਸਟੇਜ ਤੇ ਮੈਂ ਹੁਣ ਜਦੋਂ ਵੀ ਸਵੇਰ ਨੂੰ ਜਾਂ ਵਜ਼ੂ ਕਰਨ ਜਾਣਾ ਜਾਂ ਸਿਰ ਨਹਾਉਣ ਵੜੀ ਦਾ ਤੇ ਚੇਤਾ ਆ ਜਾਂਦਾ ਪ੍ਰੋਗਰਾਮ, ਤੇ ਟੂਟੀ ਬੰਦ ਕਰ ਦਿੱਤੀ, ਨਹੀਂ ਤੇ ਖੁੱਲੀ ਰਹਿੰਦੀ ਹੁੰਦੀ। ਕਿਤੇ ਨਾ ਕਿਤੇ ਕੋਈ ਨਾ ਕੋਈ ਰਹਿ ਜਾਂਦੀ। ਬਿਲਕੁਲ ਇਸੇ ਤਰ੍ਹਾਂ ਰਹਿ ਜਾਂਦੀ ਹੈ ਜੀ। ਚੰਗੀ ਗੱਲ ਜਿਹੜੀ ਹੈ ਉਹ ਬੰਦੇ ਦੀ ਜ਼ਿੰਦਗੀ ਜਿਹੜੀ ਹੈ ਬਦਲ ਦਿੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਤੇ ਢਿੱਲੋਂ ਸਾਹਿਬ ਠੀਕ ਹੈ, ਫਿਰ ਕੱਲ ਬਹੁਤ ਸ਼ੁਕਰੀਆ। ਤੇ ਤੁਹਾਡੇ ਕੋਲ ਪ੍ਰਾਹੁਣੇ ਆਏ ਨੇ ਡਾਕਟਰ ਸਾਹਿਬ, ਤੇ ਡਾਕਟਰ ਸਾਹਿਬ ਦੀ ਸਿਹਤ ਵਾਵਾ ਤੇ ਖਰਾੜੇ ਬਹੁਤ ਡਾਕਟਰ ਸਾਹਿਬ ਮਾਰ ਰਹੇ ਜੇ ਦੂਜੇ ਕਮਰੇ 'ਚ ਸੋਇਆ ਕੱਲ ਤੱਕ। ਨਹੀਂ, ਹਜੇ ਮੈਂ ਇਹਨਾਂ ਦੇ ਕੋਲੋਂ ਪੁੱਛਿਆ ਨਹੀਂ ਕਿ ਆਦਾਬ ਕੀ ਨੇ ਇਹਨਾਂ ਦੇ ਸੌਣ ਦੇ, ਉਹਦੇ ਮੁਤਾਬਿਕ ਜਿਹੜਾ ਪ੍ਰੋਗਰਾਮ ਤਰਤੀਬ ਦੇਵਾਂਗੇ। ਬਹੁਤ ਸ਼ੁਕਰੀਆ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਓਕੇ ਜਨਾਬ, ਬਹੁਤ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ।